ਯਾਰ ਭਾਈ ਕਿੱਡਾ ਚੰਗਾ ਇੱਥੇ ਤੇ ਪਤਾ ਨਾ ਧੁੰਦ ਚ ਤਬੂਤ ਆਉਂਦਾ ਹੁੰਦਾ ਪਛਾਣਿਆ ਨਹੀਂ ਜਾਂਦਾ ਵੀ ਕੌਣ ਆ ਨਹੀਂ ਹੁਣ ਮੁਰਗੀ ਨੇ ਅੰਡਾ ਦੇਣਾ, ਉਹ ਕਿੱਥੇ ਦੇ? ਮੁਰਗੀ ਆਂਡਾ ਦਿੰਦੀ ਨਹੀਂ। ਦੱਸ ਆਂਡੇ ਨਹੀਂ ਉਹਨੂੰ ਵਜਨ ਕਿੰਨਾ ਲਾਓ ਨਾਲ ਕਿੰਨਾ ਲਿਆ ਸਕਦੀ 40 ਕਿਲੋ। ਕਤਰਾ ਦੀ ਤਖਤੀ ਤੇ ਜਾ ਰਹੀ 199 ਕਲਸੂਮ ਕਲਸੂਮ ਸਲਾਮ ਅਲੈਕੁਮ ਤਾੜੀ ਮਾਰਦੇ ਕਦੀ ਬਿਠੇ ਇਹ ਪੂਰੋ ਜਾ ਜਾਂ ਠੀਕ ਹੋਈ ਆ ਸੈਂਟਰ ਚ ਨਾ ਫਸਾ ਸਾਨੂੰ ਉਸਤਾਦ ਜੀ ਮੈਂ ਬੜਾ ਇੱਕ ਕੰਮ ਕਰ ਨਹੀਂ ਏਦਾਂ ਨਹੀਂ ਹੁੰਦਾ ਨਹੀਂ ਯਾਰ ਸਰ ਜੀ ਇਹ ਸ਼ੋਅ ਜਿਹੜਾ ਨਾ ਸਾਰਾ ਮਿੱਠੇ ਨਾਲ ਉਹ ਯਾਰ ਮਿੱਠੇ ਦੀ ਮੈਂ ਤੈਨੂੰ ਦੱਸ ਦੇਣਾ ਨਾ ਸਿੱਧੀ ਗੱਲ ਆ ਇੰਜ ਹੋ ਹੀ ਨਹੀਂ ਸਕਦਾ ਉਹਦੀ ਦਵਾਈ ਨਾਕਸ ਤਰੀਕਾਕਾਰ ਕੋਈ ਨਹੀਂ ਇਲਾਜ ਸਹੀ ਕੋਈ ਨਹੀਂ 3 ਖੁਰਾਕਾਂ ਨਾ ਤਿੰਨੇ ਲੈਦਾ ਡਾਕਟਰ ਦੀਆਂ ਹੁੰਦੀਆਂ ਫਿਰ ਤੁਰ ਕੇ ਦਵਾਈ ਲੈ ਰਿਹਾ ਹਾਂ। ਬੰਦਾ ਕਹਿੰਦਾ ਇੱਕ ਡਾਕਟਰ ਕੋ ਇੱਕ ਦਿਨ ਦਵਾਈ ਖਾਧੀ ਇੱਕ ਡਾਕਟਰ ਅਗਲੇ ਦਿਨ ਡਾਕਟਰ ਬਦਲ ਲਿਆ ਅਗਲੇ ਦਿਨ ਨਹੀਂ ਬਦਲਦਾ ਅਗਲੀ ਖੁਰਾਕ ਸਵੇਰੇ ਅਗਲੀ ਖੁਰਾਕ ਤੇ ਡਾਕਟਰ ਚੇਂਜ ਹੁੰਦਾ ਇਹਨੂੰ ਕਿੰਨੇ ਕੱਲ ਕਿਹਾ ਲਸੂੜਿਆਂ ਦਾ ਚਾਰ ਖਾ ਉੱਥੇ ਜਾ ਕੇ ਨਹੀਂ ਲਸੂੜੇ ਮਨਾ ਕੀਤਾ ਉਸਤਾਦ ਜੀ ਮੈਂ ਓਏ ਤੁਸੀਂ ਉਸਤਾਦ ਜੀ ਤੁਸੀਂ ਆਪ ਦੇ ਕੇ ਤੋਬਾ ਯਾ ਅੱਲਾ ਨਹੀਂ, ਨਹੀਂ। ਮੈਨੂੰ ਆਪ ਉਹ ਜੈਕਾ ਹੁਣ ਮੈਂ ਮਰਨ ਡਿਆ ਸੀਗਾ ਤੁਸੀਂ ਉਹ ਤਾਂ ਅੱਗੇ ਰੱਖ ਦਿੱਤਾ ਆ ਗਈ ਗੱਲ ਆ ਗਈ ਗੱਲ ਇਹ ਜਾਵੇ ਕਿੱਦਾਂ ਕਿਸੇ ਆਕਾ ਮਰਨ ਦਿਆ ਸੀ ਭਾਜੀ ਮੇਰੀ ਗੱਲ ਸੁਣੋ ਮੈਂ ਆਪਣਾ ਆਪ ਮੈਨੂੰ ਘਟਿਆ ਜਿਹਾ ਲੱਗਣ ਲੱਗ ਪਿਆ ਸੀ ਕਿ ਯਾਰ ਇੰਨਾ ਦਿਲ ਕਰਨ ਦਿਆ ਮੈਂ ਦੇ ਨਹੀਂ ਰਿਹਾ ਆਖਰੀ ਖੁਆਇਸ਼ ਸੀ ਇੰਨਾ ਅਗਲੇ ਨੂੰ ਇੰਨਾ ਕਹਿ ਦੇਣਾ ਕਿ ਉਸਤਾਦ ਜੀ ਆਏ ਆਏ ਕਦੋਂ ਮੈਂ ਠੀਕ ਹੋਣਾ ਮੈਂ ਕਦੋਂ ਖਾਊਂ ਮੈਂ ਕਿਹਾ ਖਾ ਲਾ ਕੋਸ਼ਿਸ਼ ਕਰੋ। ਜਿੱਥੇ ਤੂੰ ਮਹੀਨਾ ਬਿਮਾਰ ਹੈ 5 ਦਿਨ ਹੋਰ ਹੋ ਜੀ ਖਾ ਲਾ ਕਿੰਨੇ ਖਾਦੇ ਹੋਣਗੇ ਸਾਹ ਜੀ ਉਹਨੇ ਉਸਤਾਦ ਜੀ ਇਹਨੇ ਡੱਬਾ ਅੱਧਾ ਕਰਤਾ ਨਹੀਂ ਲਸੂੜਾ ਇੰਜ ਫੜਦਾ ਸੀ ਐ ਰੱਖਦਾ ਸੀ ਕਰਕੇ ਗਿੱਟਕ ਬਾਹਰ ਛੱਡ ਦਿੰਦਾ ਸੀ ਵਾਹ ਵਾਹ ਜੀ ਇੰਜ ਮੁੜੇ ਤੇ ਇਹ ਨਹੀਂ ਮੁੜਿਆ ਇਹ ਡੱਬਾ ਮਿਲੇ ਇਹ ਮੁੜਿਆ ਹੀ ਨਹੀਂ ਫਿਰ ਇਹ ਨਹੀਂ ਫਿਰ ਮੁੜੇ। ਨਹੀਂ ਉਸਤਾਦ ਕੀ ਜੀ ਰੋਟੀ ਨਾ ਖਾ ਕਹਿੰਦਾ ਹਾਂ ਅਗਲੀ ਗੱਲ ਸੁਣ ਲਓ ਇੱਥੇ ਲਸੂੜਿਆਂ ਦਾ ਉਹ ਕਿੱਥੇ ਡੱਬਾ ਫੜਾਈ ਜਰਾ ਕਿੱਥੇ ਉਹ ਅੰਦਰ ਰੱਖਿਆ ਮੈਂ ਰੱਖਿਆ ਯਾਰ ਫੇਰ ਤੁਸੀਂ ਇਹਨੇ ਭਾਜੀ ਇਹਨੇ ਇੱਥੇ ਪਹਿਲੇ ਇਹਨੇ ਇਹਦਾ ਮੈਂ ਮੂੰਹ ਦੇਖਿਆ ਉਸ ਤੋਂ ਬਾਅਦ ਜਦੋਂ ਸ਼ੋਅ ਮੁੱਕਿਆ ਮੈਂ ਉੱਥੇ ਖਲੋਤਾ ਮੈਂ ਫੈਸਲ ਨੂੰ ਥੋੜਾ ਖਵਾਇਆ ਆਪ ਮੈਂ ਚੌਲਾਂ ਤੇ ਥੋੜਾ ਪਿਆ ਇਹ ਹੁਣ ਖੜਾ ਇਹਦਾ ਮੂੰਹ ਵੇਖਣਾ ਯਾਰ ਮੈਂ ਕਹਿੰਦਾ ਤੁਸੀਂ ਹੁੰਦੇ ਨਾ ਮੇਰੀ ਜਗ੍ਹਾ ਤੇ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਨਾ ਕਿ ਲਸੂੜਾ ਖਾ ਕੇ ਨੇ ਫੌਤ ਹੋ ਜਾਣਾ ਤੁਸੀਂ ਤਾਂ ਵੀ ਕਹਿਣਾ ਸੀ ਯਾਰ ਫੌਤ ਦੀ ਖੈਰ ਆ ਇਸ ਟਾਈਮ ਮੈਨੂੰ ਖਵਾ ਦੇ ਇਸ ਕਦਰ ਤਰਸਿਆ ਦਾ ਮੇਰੇ ਅੰਦਰ ਹੀ ਨਾ ਲੰਗੇ ਮੈਂ ਕਿਹਾ ਯਾਰ ਮੈਂ ਕਿੱਦਾਂ ਖਾਵਾਂ ਉਹਦੀ ਨਜ਼ਰ ਐਡੀ ਬੁਰੀ ਇੰਜ ਖਲੋਤਾ ਇੰਜ ਕਰੀ ਜਾਵੇ ਉਸਤਾਦ ਜੀ ਮਾਦਰਤ ਨਾਲ ਲਓ ਜੀ ਭਾਜੀ ਇਹਨੇ ਮੈਂ ਮਾੜਾ ਜਿਹਾ ਇੰਨਾ ਕੁ ਮੈਂ ਕਿਹਾ ਯਾਰ ਕਿਉਂਕਿ ਸਾਡਾ ਘਰ ਦਾ ਬਣਿਆ ਵਾ ਠੀਕ ਆ ਜੀ ਤੇ ਮੈਨੂੰ ਪਤਾ ਇਹਦੇ ਚ ਕੋਈ ਐਸੀ ਚੀਜ਼ ਨਹੀਂ ਗੀ ਕੋਈ ਜਿਹੜੀ ਕੋਈ ਗੱਲੇ ਨੂੰ ਫੜੇ ਟਾਟਰੀ ਜਾਂ ਕੋਈ ਇੰਬਲੀ ਐਸਾ ਕੁਝ ਨਹੀਂ ਸਿੰਪਲ ਨਮਕ ਕਾਲੀ ਮਿਰਚ ਟੈਪ ਨਿਜ਼ਾਮ ਆ ਤੇ ਸਰਸੋਂ ਦਾ ਤੇਲ ਆ ਮੈਂ ਕਿਹਾ ਚਲੋ ਖੈਰ ਆ ਮੈਂ ਤੋੜ ਕੇ ਨਾ ਥੋੜਾ ਜਿਹਾ ਵੀ 2 ਕਿ ਛਿਲੜਾਂ ਇਹਦੇ ਹੱਥ ਤੇ ਰੱਖੀਆਂ ਮੈਂ ਚਮਚੀ ਵੀ ਨਹੀਂ ਮੂੰਹ ਚ ਪਾਈ ਇਹਨੇ ਇੰਜ ਕੀਤਾ ਮੈਂ ਰੱਖੀਆਂ ਇਹਨੇ ਆ ਖਾਦਾ ਲਓ ਜੀ ਉਸ ਤੋਂ ਬਾਅਦ ਮੈਂ ਡੱਬਾ ਰਾਤਾ ਇਹਨੇ ਖਾ ਕੇ ਥੋੜਾ ਇੰਜ ਕੀਤਾ ਵਾ ਮੈਂ ਡੱਬਾ ਬੰਦ ਕੀਤਾ ਮੈਂ ਅੰਦਰ ਗਿਆ ਵਾਂ ਉਸ ਤੋਂ ਬਾਅਦ ਮੈਂ ਬਾਹਰ ਆਇਆ ਵਾਂ ਤੇ ਇਹ ਕੱਲ ਨਾ ਉੱਤੇ ਤੱਕ ਤੇਲ ਤੋਂ ਉੱਪਰ ਇੱਥੇ ਤੱਕ ਸੀ ਹਾਂਜੀ ਹਾਂਜੀ ਯਾਨੀ ਤੇਲ ਇੱਥੇ ਮੁੱਕ ਜਾਂਦਾ ਸੀ ਉੱਪਰ ਖੁਸ਼ਕ ਲਸੂੜੇ ਇੱਥੇ ਤੱਕ ਪਏ ਸੀ ਅੱਜ ਤੇਲ ਦੇ ਆ ਗਏ ਨੇ ਬਰਾਬਰ ਆ ਗਈ। ਸਤਾ ਤੇ ਤੇ ਹੋਰ ਘੰਟਾ ਵੇ ਇੱਥੇ ਆਣੇ ਸਾਹ ਜੀ ਔਰ ਤੁਸੀਂ ਸ਼ਕਲ ਚੈੱਕ ਕਰੋ ਲਸੂੜੇ ਦੀ ਔਰ ਲਸੂੜਾ ਦੇਖਣ ਔਰ ਲਸੂੜੇ ਦੀ ਤੁਸੀਂ ਸ਼ਕਲ ਚੈੱਕ ਕਰੋ ਕਿ ਲਸੂੜਾ ਕਿਦਾਂ ਦਾ ਤੁਹਾਨੂੰ ਨਜ਼ਰ ਆ ਰਿਹਾ ਇਸ ਟਾਈਮ ਉਸਤਾਦ ਜੀ ਇੱਕ ਤਰਸੀਆਂ ਨਗਾਵਾਂ ਹੁੰਦੀਆਂ ਇੱਕ ਸ਼ੋਧ ਪੁਣਾ ਹੁੰਦਾ ਹੈ ਉਹ ਇੱਧਰ ਵੇਖੋ ਸਾਹਮਣੇ ਉਹ ਤੁਹਾਡੇ ਸ਼ੋਧ ਪੁਣਾ ਹੈ ਮਿੱਠੇ ਦੇ ਵਿੱਚ ਦੋਵੇਂ ਹੀ ਆ ਸਾਹ ਜੀ ਇੱਧਰ ਰੱਖ ਦੋ ਨਹੀਂ ਇੱਧਰ ਤੇ ਰੱਖਿਓ। ਪਲੇਟ ਵੀ ਦੇ ਅੱਛਾ ਨਹੀਂ ਹੁਣ ਪਲੇਟ ਕੀ ਕਰਨੀ ਬਸ ਠੀਕ ਹੋ ਗਈ ਨਹੀਂ। ਬਹੁਤ ਆ। ਤੇ ਉਸ ਤੋਂ ਬਾਅਦ ਫਿਰ ਇਹਨੇ ਰਾਤ ਖਾਧਾ ਕੀ ਰਾਤ ਨੂੰ ਰਾਤੀ ਉਸਤਾਦ ਜੀ ਮੈਂ ਯਖਣੀ ਪੀਤੀ ਹੈ ਜਾ ਕੇ ਕਿੱਥੋਂ ਘਰੋਂ ਹੀ ਓਏ ਆ ਕੀ ਗੱਲ ਮੇਰੇ ਘਰ ਆਹੋ ਪਤਾ ਕੀ ਉਸਤਾਦ ਜੀ ਮੈਨੂੰ ਸਮਝ ਲੱਗਦੀ ਮੇਰਾ ਹੋਣ ਕਿੜਿਆ ਵਾ ਉਸਤਾਦ ਜੀ ਸਾਨੂੰ ਲੱਗਣ ਦੇ ਹੀ ਆ ਉਸਤਾਦ ਜੀ ਇਹ ਮਿੱਠਾ ਕਸਮ ਵਾਲੀ ਗੱਲ ਜੇ ਇਹ ਗਲਤ ਕੀਤਾ ਮੇਰੇ ਘਰ ਆਇਆ ਤੁਹਾਡੀ ਨੂੰਹ ਨੇ ਛੋਟਾ ਗੋਸ਼ਤ ਬਣਾਇਆ ਸੀਗਾ ਵੱਡਾ ਕਰਕੇ ਹੈ ਇਹਨੇ ਛੋਟਾ ਗੋਸ਼ਤ ਗੋਸ਼ਤ ਬਣਾਇਆ ਵੱਡਾ ਖਾਧਾ ਕਰਕੇ। ਉਸ ਤੋਂ ਬਾਅਦ ਨੈਗੇਟ ਟੈਬਲੇਟ ਤੇ ਉਹ ਨਗਰ ਟੈਬਲੇਟ ਵੀ ਕਿਤੇ ਓਪੋ ਦੀ ਹਾਂਡੀ ਮੁਕਾਈ ਸੀ ਨਗਰ ਟੈਬਲੇਟ ਪਤਾ ਕੀ ਗੱਲ ਹੈ ਉਸਤਾਦ ਜੀ ਮੇਰੇ ਕੋਲ ਇੱਕ ਹੱਲ ਹੈ ਵਾ ਅਸੀਂ ਇਸ ਆਫਿਸ ਦੀ ਟਾਈਮਿੰਗ ਨੂੰ ਕਰ ਲਈਏ ਰਾਤ 12 ਵਜੇ ਤੱਕ ਕਿਉਂਕਿ ਰਾਤ ਨੂੰ ਮਿੱਠਾ ਠੀਕ ਆ
ਦਿਨੇ ਉਹਦੇ ਚ ਫਾਲਟ ਆ ਜਾਂਦਾ ਵਾ। ਨਹੀਂ ਉਹਦੀ ਮਸ਼ੀਨਰੀ ਉਲਟੀ ਹੋਈ ਪਈ ਆ। ਦਾਨਿਸ਼ ਪਤਾ ਕੀ ਗੱਲ ਆ ਮੈਨੂੰ ਨਾ ਇਹਨਾਂ ਸਮਝ ਦੇ ਲੱਗਦੀ ਘਰ ਦਾ ਸਾਜੀ ਨਿਜ਼ਾਮ ਉਲਟ ਹੋਇਆ ਪਿਆ ਵਾ। ਮੈਂ ਸਵੇਰ ਉੱਠਿਆ ਵਾਂ ਨਾਸ਼ਤਾ ਨੂੰ ਚੱਕੀ ਤਾਂ ਮੈਡੀਸਨ ਕੀਤੀ ਆ ਉਹ ਨਾਸ਼ਤੇ ਤੋਂ ਬਾਅਦ ਹੀ ਮੈਂ ਫੇਰ ਹੀ ਲੁੱਗੀ ਪੈ ਗਈ ਮੇਰੀ। ਉਸਤਾਦ ਜੀ ਬੈਡ 'ਚ ਥੱਟ ਲੱਗ ਜੇਗਾ ਟੀ ਟਾਈਮ ਉੱਥੇ ਜਿਹੜਾ ਬੈਡ ਭਾਈ ਮਿੱਠੇ ਦਾ। ਹਾਂ ਅੱਛੇ ਵਾਲਾ ਹੁਣ ਆ ਦੇਖੋ ਨਾ ਹੁਣ ਦੇਖ ਲਓ ਉਹਦਾ ਫਰੇਮ ਸਾਰਾ ਆਊਟ ਹੋਇਆ ਹੋਇਆ ਉਸਤਾਦ ਜੀ, ਬੁਗਨ ਕਸ਼ੀ ਵਿਗੜਨ ਰਹੀ ਹੈ। ਇਹਨੂੰ ਮੈਂ ਵੱਡੇ ਡਾਕਟਰ ਕੋ ਭੇਜਿਆ, ਮੈਂ ਕਿਹਾ ਵੱਡੇ ਡਾਕਟਰ ਕੋ ਜਾ, ਮੇਰਾ ਨਾਂ ਲਈ 12000 ਰੁਪਏ ਉਹਦੀ ਫੀਸ ਸੀ। ਫੀਸ ਚੱਲ ਉਹ ਭਾਈ ਨੇ ਰੂਹ ਪਾਉਣੀ ਸੀਗੀ। ਮੈਂ ਆਈ ਤਾਂ 12000 ਰੁਪਏ ਮੈਂ ਕਿਹਾ ਡਾਕਟਰ ਸਾਹਿਬ ਉਹ ਮੁੰਡੇ ਕੰਪਿਊਟਰ ਨੂੰ ਮੈਂ ਕਿਹਾ ਇਹਨੂੰ ਫੀਸ ਤਾਂ ਨਾ ਦੱਸੀ, ਫੀਸ ਮੈਂ ਜਾਣਾ ਤੇ ਤੂੰ ਜਾਣਾ। ਉਹਨੂੰ ਮੈਂ ਰਾਤੀ ਸੈਂਡ ਕੀਤੇ ਪੈਸੇ, ਇਹ ਕਰੈਕਟਰ ਨੇ ਗਲਤ ਕੀਤਾ। ਗਿਆ ਨਹੀਂ ਕਿਹਾ ਉਸਤਾਦ ਜੀ ਤੁਸੀਂ ਖਾਂਦੇ ਕਿਉਂ ਨਹੀਂ ਉਹ ਮਰਨ ਵਾਲਾ ਹੋਇਆ। ਨੇਰੀ ਦੇ ਨੂੰ ਤੁਸੀਂ ਖਾ ਲੈਣਾ ਸੀਗਾ ਜੇ ਸੋੜੇ ਤੇ ਦੇਰ ਲੱਗਦੀ ਨਹੀਂ ਤੂੰ ਉਸਕੇ ਕਿਟਕ ਸੁੱਟ ਕੇ ਪਰੇ। ਯਾਰ ਮਿੱਠੇ ਤਬੀਅਤ ਨਹੀਂ ਸਹੀ ਹੈਗੀ ਹਟ ਜਾ ਪਰੇ ਕਲਾ ਨਜ਼ਰਾਂ ਤੂੰ ਕਿਉਂ ਡਿਗਣਾ ਹੋਰ ਮੰਜੀ ਤੇ ਜਾ। मुझे नहीं देता तो ना दे, खुद तो खा। ਹਾਂ ਕਿਉਂ ਵੇਖਣ ਦਿਆ ਪਏ अगर खिला नहीं सकते साथ लाते क्यों हो। नहीं ਹੁਣ ਉਮਰ ਤੇ ਅਮਲ ਸਾਹਿਬ ਕੋਈ ਦਵਾਈ ਲਈ ਮੈਂ 9 ਡਾਕਟਰ ਬਦਲਿਆ ਯਾਰ। ਉਹ ਮਿੱਠੇ ਤੂੰ ਉਹਨਾਂ ਕੋ ਦਵਾਈ ਸਹੀ ਨਾ ਸ਼ਿਫਾ। ਦਵਾਈ ਲੈਣ ਤੋਂ ਜ਼ਿਆਦਾ ਨਾ ਨੀਅਤ ਕਾਊਂਟ ਹੁੰਦੀ ਕਿ ਤੁਸੀਂ ਨੀਅਤ ਨਾਲ ਦਵਾਈ ਲੈ ਰਹੇ ਹੋ। ਉਹ ਭਰਾਵਾ ਅੰਨੇ ਨੂੰ ਕੋਈ ਚਾਹੀਦੀ 2 ਖੁਰਾਕਾਂ ਉਹ ਤਾਂ ਫੌਰਨ ਮੈਂ ਤਾਂ ਸ਼ਿਫਾ ਚਾਹੀਦੀ ਮੈਂ ਤਾਂ ਕੋਈ ਡਾਕਟਰ ਨਹੀਂ ਮੈਂ ਤਾਂ ਤੈਨੂੰ ਪਤਾ ਉਹ ਕਿੰਨਾ ਮਸ਼ਹੂਰ ਡਾਕਟਰ ਆ? ਕਿਹੜਾ ਮਸ਼ਹੂਰ? ਉਹ ਜਿਹੜੇ ਕੋ ਮੈਂ ਭੇਜਿਆ ਤੈਨੂੰ, ਬਹੁਤ ਮਸ਼ਹੂਰ ਆ ਭਾਜੀ ਇੱਕ ਖੁਰਾਕ ਨਾਲ ਫਰਕ ਪੈ ਜਾਂਦਾ ਵਾ। ਉਹ ਫਰਕ ਪੈ ਜਾਂਦਾ ਵਾ। ਸਹੀ ਗੱਲ ਉਹਨੇ ਭਰਾਵਾ। ਭਰਾਵਾਂ 'ਚ ਫਰਕ ਪਾਤੇ ਆ। ਤੂੰ ਪਤਾ ਹਾਂ ਅੱਜ ਫॉर यू ਤੇ ਆਂਦੇ ਅਸੀਂ, ਇੰਨਾ ਮਸ਼ਹੂਰ ਡਾਕਟਰ ਆ। ਨਹੀਂ ਭਰਾਵਾ ਉਹ ਕਿਤੇ ਬਾਜੀ ਰਾਓ ਸਿੰਘਮ ਚ ਆਇਆ ਬੇਟਾ ਮਸ਼ਹੂਰ ਆ ਮੈਂ ਤਾਂ ਮੈਨੂੰ ਸ਼ਿਫਾ ਚਾਹੀਦੀ ਆ ਮਸ਼ਹੂਰੀ ਨੂੰ ਕੀ ਕਰਨਾ। ਯਾਰ ਉਹ ਉਸਤਾਦ ਜੀ- ਕਿਹੜੇ ਡਾਕਟਰ ਕੋਲ ਗਿਆ ਜਿਹੜੇ ਤੈਨੂੰ ਦਿਨੇ ਤੈਨੂੰ ਬਿਮਾਰੀ ਹੈ, ਰਾਤ ਨੂੰ ਤੂੰ ਠੀਕ ਹੋ ਜਾਂਦਾ। ਮੈਨੂੰ ਸਿਰਫ ਦੱਸ ਦੇ ਤੈਨੂੰ ਰੋਲਾ ਕੀ ਆ? ਉਸਤਾਦ ਜੀ ਆ ਇੱਥੋਂ ਲੈ ਕੇ ਇੱਥੇ ਤੱਕ ਜਲਨ ਨਹੀਂ ਹਟਦੀ ਸਾੜ ਬਹੁਤ ਪੈਂਦਾ ਕੋਈ ਸ਼ਾ ਖਾਣਾ ਵਾ ਇੱਕ ਗਿੱਟ ਐ ਲੱਗਦੀ ਜਿਵੇਂ ਖੂਨ ਤੇ ਉੱਥੇ ਜ਼ਖਮ ਤੇ ਡਿੱਗਣ ਦੀ ਕੁਛ ਹੈ ਸਾੜ। ਰਾਤੀ ਮੈਂ ਗਿਆ ਮੈਂ ਲੁੱਗੀ ਪੈਣੀ ਮੈਂ ਰਾਜਕ ਸਾਸ਼ੇ ਪੀਤਾ ਮੈਂ ਕਿਹਾ ਸ਼ਾਇਦ ਮੇਦੀ ਤੇਜ਼ਾਬ ਪੀਤਾ ਲੇਕਿਨ ਅੰਦਰ ਜ਼ਖਮ ਹੋਏ ਆ। ਇੱਕ ਹੁਣ ਮੂੰਹ ਸਾਰਾ ਆਊਟ ਹੋ ਗਿਆ ਮੇਦਾ ਜਿਹੜਾ ਉਹ ਕੰਮ ਨਹੀਂ ਕਰਨ ਡਿਆ ਬਲੱਡ ਘਟ ਜਾਂਦਾ ਯਕਦਮ 1 ਮਿੰਟ ਚ ਤਬੀਅਤ ਹੋਰ ਅਗਲੇ ਮਿੰਟ ਚ ਹੋਰ ਆ। ਰਾਤੀ ਇੱਕ ਵਾਰ ਇਹਨੇ ਮੇਰਾ ਪੀਕੇ ਲਾਇਆ। ਨਹੀਂ ਖਾਣ ਇੱਥੇ ਸਿਰ ਬਣਾ ਤੁਸੀਂ ਕੇ ਹਾਈ ਅਦਾ ਕਰ ਰਹੇ ਹੋ, ਨਹੀਂ ਖਾਏਗਾ ਉਸਤਾਦ ਜੀ। ਖਾਏਗਾ ਲਓ। ਉਹ ਨਹੀਂ ਤਬੀਅਤ ਨਹੀਂ ਸਹੀ ਯਾਰ ਇਹਦੇ ਉੱਤੇ ਜ਼ਹਿਰ ਵੀ ਪਾ ਦੇ ਤੇ ਉਹਨੇ ਖਾ ਜਾਣਾ ਵਾ। ਉਹਦੇ ਜ਼ਖਮ ਹੋਏ ਆ ਕੀ ਹੋ ਗਿਆ ਤੈਨੂੰ ਬੇਟਾ ਨਹੀਂ ਖਾਏਗਾ। ਇਹਨਾਂ ਲੋਕਾਂ ਦੇ ਢਿੱਡ ਬੜੇ ਨੀਤਾਂ ਨਹੀਂ ਭਰੀਆਂ। ਜ਼ਖਮਾਂ ਨੂੰ ਖਾਓ, ਸੁਣੀਏ ਹੀ ਗੱਲ। ਉਸਤਾਦ ਜੀ ਮੇਰੀ ਗੱਲ ਅੱਜ ਕੰਨ ਖੋਲ ਕੇ ਪੱਲੇ ਬੰਨ ਲਵੋ। ਤੁਸੀਂ ਇਹਨਾਂ ਲੋਕਾਂ ਨੂੰ ਰਜਾ ਨਹੀਂ ਸਕਦੇ। ਰਜਾ ਕੌਣ ਸਕਦਾ? ਭਾਜੀ ਉਹ ਆਪ ਨਹੀਂ ਰਜਣ ਡਏ। ਨਹੀਂ ਮਿੱਠਾ ਨਹੀਂ ਖਾਏਗਾ ਮਿੱਠੇ ਦੀ ਤਬੀਅਤ ਨਹੀਂ ਸਹੀ ਹੈਗੀ ਨਹੀਂ ਯਾਰ। ਮੈਂ ਬੜੀ ਤਕਲੀਫ ਕੱਟਣ ਡਿਆ ਮੈਂ ਅੱਜ ਰਾਹ ਚ ਮੁੜਨ ਲੱਗਾ ਸੀ ਮੈਂ ਗੱਡੀ ਦੇ ਵਿੱਚ ਮੁਹੰਮਦ ਅਲੀ ਸੱਜਣ ਸਾਹਿਬ ਸੁਣਦਾ ਹੈ ਸਾਰਾ ਰੋਂਦਾ ਮੈਂ ਕਿਹਾ ਯਾ ਅੱਲਾ ਸ਼ਿਫਾ ਦੇ ਦੇ ਦੁਆਵਾਂ ਪੜਦਾ ਹੈ ਯਾ ਅੱਲਾ ਯਾਰ ਇਹ ਡਰਾ ਹੀ ਦਿੰਦਾ ਇਹਨਾਂ ਨੂੰ ਕਸਮ ਤੁਸੀਂ ਰਜਾ ਨਹੀਂ ਸਕਦੇ ਸਰ। ਭਾਜੀ ਇਹਨਾਂ ਜਿੱਦਾਂ ਦੀਆਂ ਮਾੜੀਆਂ ਨੇ। ਜਿੱਦਾਂ ਤੁਸੀਂ ਪਲਟਾ ਪਾਇਆ ਦੇਖੀ ਜਰਾ ਹੈ ਉਹ ਮੇਰੇ ਕੋਲ ਆ ਉਹ ਵਾਹ 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 ਉਸਤਾਦ ਜੀ ਤੁਸੀਂ ਮੈਨੂੰ ਵੀ ਰਜਾ ਨਹੀਂ ਸਕਦੇ। ਮਾਰੋ ਤੇ ਮੇਰਾ ਲਾਫਟਰ ਥੋੜਾ ਜਿਹਾ ਬੰਦ ਟੈਪ ਆ ਥੋੜਾ ਜਿਹਾ ਬੁਗਰ ਕਸ਼ੀ ਦਾ ਮਨ ਨਹੀਂ ਭਰਾਵਾ ਇੱਥੇ ਨਾ ਹੁਣ ਵੱਡੇ ਵੱਡੇ ਡਾਕਟਰ ਕੋਈ ਨੂੰ ਮੈਂ ਭੇਜਿਆ। ਉਹ ਐਡੇ ਉਹ ਕਿੱਡਾ ਵੱਡਾ ਡਾਕਟਰ ਸੀ ਇੰਜ ਬੈਠਾ ਸੀ ਉਹ ਛੱਤ ਨਾਲ ਲੱਗਣ ਦਿਆ ਸੀ। ਰਾਜੂ ਦਾ ਨਾਮ ਹੈ ਪੂਰਾ 10000 ਦਾ ਉਹ ਬੰਦਾ ਮਾੜਾ ਵਾ। ਪਾਇਆ ਸਭ ਉਹ ਮਾਰੇ ਸਾਰੀ ਡਾਕਟਰ ਸਰਦਾਰ ਨੇ ਟੀਕਾ ਲਾਇਆ ਕਹਿੰਦਾ ਯਾਰ ਸ਼ਿਫਾ ਹੀ ਸ਼ਿਫਾ ਵਾ ਕਿੰਨੇ? ਡਾਕਟਰ ਸਰਦਾਰ ਤੂੰ ਕਿਤੇ ਡਾਕਟਰ ਸਰਦਾਰ ਕਿਹੜੇ? ਉਹ ਸਾਡੇ ਲਾਗੇ ਘੰਟੇ ਬਾਅਦ ਮੇਰੀ ਵਾਰੀ ਗਈ ਹੈ ਤੇ ਘੰਟੇ ਬਾਅਦ ਮੈਂ ਚੈੱਕ ਹੋ ਗਿਆ ਵਾ ਹਰ ਚੈੱਕ ਕਰਕੇ ਘੰਟੇ ਬਾਅਦ ਵਾਰੀ ਇਸ ਤੋਂ ਨਹੀਂ ਆਈ ਕਿ ਮਰੀਜ਼ ਸੀ ਹੋਰ ਕੋਈ ਕੰਮ ਕਰਨ ਦੇ। ਉਹ ਕੰਮ ਕੋਈ ਹੋਰ ਕਰਨ ਦੇ ਸੀ ਇਸ ਤੋਂ ਘੰਟੇ ਬਾਅਦ ਵਾਰੀ ਆਈ। ਸਟੈਥੋਸਕੋਪ ਖੋਲਿਆ ਹੋਇਆ ਸੀਗਾ ਉਹ ਕਹਿੰਦਾ ਠੱਕ ਦੀ ਆਵਾਜ਼ ਨਹੀਂ ਸੀ ਆਉਂਦੀ ਡਾਕਟਰ ਸਰਦਾਰ ਕਮਾਲ ਹੋਣਾ। ਲੈ ਸਟੈਥੋਸਕੋਪ ਖੋਲਿਆ ਸੀ ਉਹਨੇ ਠੀਕ ਕਰ ਰਿਹਾ ਸੀ। ਕਹਿੰਦਾ ਆਵਾਜ਼ ਨਹੀਂ ਆਵਾਜ਼ ਨਹੀਂ ਆਉਂਦੀ ਲੇਕਿਨ ਮੈਂ ਏਡੇ ਵੱਡੇ ਡਾਕਟਰ ਕੋਈ ਨੂੰ ਭੇਜਿਆ ਉਸਤਾਦ ਜੀ ਇਹ ਸਿਰਫ ਨੀਅਤ ਨਾਲ ਉਹਦੇ ਕੋਲ ਜਾ ਕੇ ਦਵਾਈ ਲੈ ਲੈਂਦਾ ਇਹਨੂੰ ਠੀਕ ਹੋ ਜਾਣਾ। ਉਹ ਨੀਅਤ ਨਾਲ ਭਰਾਵਾ ਡਾਕਟਰ ਦੀ ਕਿਹੜੀ ਦੁਆ ਸੀਗੀ ਪਹਿਲੇ ਨੀਅਤ ਮੈਂ ਕੀ ਜਦੋਂ ਤਾਂ ਸ਼ਿਫਾ ਚਾਹੀਦੀ ਸੀਗੀ ਡਾਕਟਰ ਉਮਰ ਤੇ ਮੈਂ ਦਵਾਈ ਲੈ ਕੇ ਨਹੀਂ ਮੈਨੂੰ ਸ਼ਿਫਾ ਆਈ। ਉਹ ਨਹੀਂ ਉਹ ਜਿਹੜੇ ਦੂਜੇ ਡਾਕਟਰ ਕੋ ਭੇਜਿਆ। ਅੱਜ ਮੇਰੇ ਤੁਸੀਂ ਦੁਆ ਕਰਨੀ ਕਿਸੇ ਕਹਿੰਦੇ ਬਾਪ ਦੀ ਦੁਆ ਕਰਾਉਣੀ ਚਾਹੀਦੀ ਹੈ ਮੈਨੂੰ ਦੁਆ ਕਰ ਚੱਲ ਫਿਰ ਤੂੰ ਹੋ ਜਾ ਹੁਣ ਤੂੰ ਮੈਨੂੰ ਠੀਕ ਹੋ ਕੇ ਵਿਖਾਣਾ ਹੀ। ਜਾਓ ਖਾ ਲਓ ਜਾਂ ਡੱਬੇ 'ਚ ਪਾ ਲਓ ਤੁਹਾਡੀ ਤੇਰੇ ਨਾਲੋਂ ਜ਼ਿਆਦਾ ਦੁਆਵਾਂ ਕਰਨ ਦੇ ਹੋ। ਮੇਰਾ ਦਿਲ ਕਰਦਾ ਵੀ ਮਜ਼ਾਕ ਕੇ ਉਸਤਾਦ ਜੀ ਸੀਨੇ ਨਾਲ ਸੀਨਾ ਲਾ ਕੇ ਰੋਵਾਂ ਯਕੀਨ ਮੰਨ ਜਖੜੀ ਉਸਤਾਦ ਜੀ ਜਖੜੀ ਬਣਦੀ ਗੱਲ ਹੀ ਕਰਦੀ ਉਹ ਬਿਲਟਾ ਬਾਪ ਵੀ ਪਟਾਕੀਆਂ ਪਾਉਂਦੇ ਨਹੀਂ ਤੇ ਜਾ ਸਕਦੇ। ਅੰਧ ਮਰੀਜ਼ਾ ਹੋਇਆ ਵਾ ਉਸਤਾਦ ਜੀ, ਦਿਨੇ ਬਿਮਾਰ ਰਾਤ ਨੂੰ ਠੀਕ ਆ। ਅਸੀਂ ਇੰਨੀ ਦੇਰ ਚ 3-3 ਛੁੱਟੀਆਂ ਲਾ ਲਈਆਂ ਬਿਮਾਰ ਹੋ ਗਏ ਹੋ ਗਏ ਸਹੀ ਗੱਲ 3-3 ਛੁੱਟੀਆਂ ਲਾ ਲਈਆਂ ਪਹਿਲੇ ਹੋ ਕੇ ਠੀਕ ਹੋ ਗਏ ਫਿਰ ਹੋ ਕੇ ਠੀਕ ਹੋ ਗਏ ਅੱਜ ਫੇਰ ਫਿਰ ਹੋ ਕੇ ਠੀਕ ਹੋ ਗਏ
ਇਹ ਪਹਿਲੇ ਤੇ ਫਸਿਆ ਹਲੇ ਪਹਿਲਾ ਰੌਂਡ ਨਹੀਂ ਇਹਦੇ ਕੋ ਪਾਰ ਹੁੰਦੇ ਆ। ਉਸਤਾਦ ਜੀ ਮੈਚ ਪਿੱਛੋਂ ਸ਼ੁਰੂ ਅਸੀਂ ਹੋਇਆ ਬਲਾਲ ਵਾਲੇ ਰੌਂਡ ਤੱਕ ਪਹੁੰਚ ਗਏ। ਸੱਤੂ ਤੀਆ 21 ਗੋਲੀਆਂ ਰਜ਼ਾ ਸਾਹਿਬ ਨੇ ਦੱਸੀਆਂ ਸੀ, ਉਹ 21 ਤੋਂ ਪਹਿਲੇ ਮਲੀਆ ਮੇਟ ਹੋ ਗਿਆ। ਯੈਸ। ਅੱਲਾ ਜ਼ਿੰਦਗੀ ਕਰੇ ਭਾਈ ਰਜ਼ਾ ਦੇ ਕੱਲ ਬੜਾ ਸੋਹਣਾ ਪੋਲਾਈਟ ਮੈਸੇਜ ਆਇਆ ਮੈਨੂੰ, ਇਨੋਸੈਂਟ ਮੈਸੇਜ ਆਇਆ। ਉਹਨੇ ਤੈਨੂੰ ਕਹਿਣਾ ਕਿ ਤੂੰ ਅੱਜ ਤੋਂ ਬਾਅਦ ਮੇਰੇ ਨਾਲ, ਤੂੰ ਮੇਰੇ ਲਈ ਮਰ ਗਿਆ, ਮੈਂ ਤੇਰੇ ਲਈ ਮਰ ਗਿਆ। ਨਹੀਂ ਫਿਲਹਾਲ ਉਹਦੇ ਮੈਂ ਹੀ ਮਰਿਆ ਵਾ, ਉਹ ਮੇਰੀ ਜਿੰਦਾ ਵਾ। ਮੇਰੀ ਸਾਰੀ ਗੁਫ਼ਤਗੂ ਸੁਣ ਕੇ, ਹਰ ਚੀਜ਼ ਸੁਣ ਕੇ ਕੀ ਹੋਇਆ ਕਿ ਮੈਂ ਕਿਹਾ 5 ਮਿੰਟ ਏਦਾਂ ਹੁੰਦਾ ਵਾ, ਮੇਰੀ ਆਹ ਸਿਚੁਏਸ਼ਨ ਆ, ਮੈਂ 1 ਮਿੰਟ 'ਚ ਹੋਰ ਹੋ ਜਾਂਦਾ, ਅੱਧੇ ਘੰਟੇ 'ਚ ਹੋਰ ਹੋ ਜਾਂਦਾ ਵਾ। ਉਹ ਭਾਈ ਨੇ ਰਿਪਲਾਈ ਕਰਨਾ ਛੱਡਤਾ ਵਾ। ਅੱਛਾ ਮੇਰੀ ਗੱਲ ਸੁਣ, ਤੂੰ ਦੋ ਕੰਮ ਨੇ, ਜਾਂ ਤੇ ਸਦਕਾ ਜੋ ਨਹੀਂ ਨਾ ਦੇ ਸਕਦਾ ਹਾਂਜੀ ਤੇ ਫ੍ਰਿਜ 'ਚ ਗੋਸ਼ਤ ਪਿਆ ਸਦਕੇ ਦਾ, ਉਹ 2 ਟਾਈਮ ਖਾ ਲੈ। ਵਾਹ। ਸਦਕਾ ਤੇਰੇ ਨਾਲ ਰਿਲੇਟ ਹੋਣਾ ਚਾਹੀਦਾ ਕਿਸੇ ਤਰੀਕੇ ਨਾਲ, ਤੇਰੇ ਨਾਲ ਕਨੈਕਟ ਹੋਵੇ ਸਦਕਾ, ਚਾਹੇ ਤੂੰ ਦੇ ਚਾਹੇ ਤੂੰ ਖਾ, ਜਿਹਨੇ ਤੂੰ ਸਦਕੇ ਦੇ ਰਾਉਂਡ ਦੇ ਵਿੱਚ ਰਵੇਂ। ਜੋ ਕਹਿੰਦੇ ਖਰੋੜੇ ਕਿੱਥੇ, ਉਹਦੇ ਖਰੋੜੇ ਮੈਨੂੰ ਬਾਹਰ ਖਰੋੜੇ ਸ੍ਰੀ ਸਦਕੇ ਦੀ ਕਿਹੜੀ ਚੀਜ਼ ਚਾਹੀਦੀ? ਦੱਸ। ਭਾਈ ਤਿਲੀ ਠੀਕ ਹੈ, ਉਹ ਜਿਹੜੀ ਹਾਂ ਉਹ ਸਦਕੇ ਦੀ ਪਾਵੇ। ਹਾਂ ਬਸ ਠੀਕ ਹੈ। ਲੈ ਜੀ, ਤੇ ਖਾਲੇ ਵੀ ਲੈ ਲੈ, ਪਿੱਛੇ ਗੋਸ਼ਤ ਵੀ ਲੈ ਲੈ, ਬੱਕਰਾ ਵੀ ਲੈ ਲੈ। ਇਹ ਮਹੱਲੇ 'ਚ ਮਸ਼ਹੂਰ ਆ ਸ਼ਾਇਰ SM ਸਾਦਕਾ। ਸਦਕਾ ਇਹ SM ਸਾਦਕਾ ਵਾ, ਐਦੀ ਸਮਝ ਆਈ? ਤੂੰ SM ਸਾਦਕਾ ਵਾ, ਸਦਕਾ। ਉਸਤਾਦ ਜੀ ਡਾਕਟਰ ਰੋਜ਼ ਸੋਚਦਾ ਵਾ ਮੈਂ ਸਵੇਰੇ ਮਿੱਠੇ ਨੂੰ ਜਵਾਬ ਦੇ ਦੇਣਾ, ਉਹ ਰਾਤ ਨੂੰ ਇਹਦਾ ਪੀ ਕੇ ਮੈਚ ਦੇਖਦਾ, ਉਹ ਕਹਿੰਦਾ ਇਹ ਠੀਕ ਆ, ਉਹਨੂੰ ਫਿਰ ਮਾਈਨਸ ਕਰ ਦਿੰਦਾ। ਆਪਣੀ ਦਵਾਈਆਂ ਤੇ ਪ੍ਰਾਊਡ ਹੋਣਾ ਪੈਂਦਾ ਸਾਜ ਜੀ। ਉਹ ਮੇਰੇ ਨਾਲ ਪੀ ਕੇ ਲਗਾ ਰਾਤੀ ਯਾਰ ਐ ਤੂੰ ਵੇਖੀ ਕਿ ਐ ਬੈਠਾ ਵਾ ਪੀਕੇ ਤੇ ਟਿਕਟੌਕ ਤੇ, ਚਲੋ ਵੀ ਚਲੋ ਜਵਾਨੋ ਇਹ ਉਹ ਫਲਾਟਿੰਗ ਐ, ਇਹਨੂੰ ਐ ਪਤਾ ਲੱਗਾ ਥੱਲੇ ਸਜਾਦ ਜਾਨੀ। ਅਰੇ ਸਾਜੀ ਆ ਗਏ, ਸਾਜੀ ਆ ਗਏ, ਤੁਸੀਂ ਵੈਲਕਮ ਸਾਜਦਾਨ, ਵੈਲਕਮ। ਸਾਰੇ ਗਏ ਨੇ ਮਿਠਾਈ ਕੀ ਹੋਇਆ ਕੱਲ ਕੀਤੀ ਇਹ ਸਾਜ ਜੀ, ਹੈ? ਬਰੋਡ ਸ਼ੁਰੂ ਕੀਤੀ, ਬਰੋਡ ਖੁੱਲੀ ਸੀਗੀ, ਸਾਰੇ ਹੁਣ ਬੈਠੇ ਆ ਤੇ ਗੱਲਾਂ ਕਰ ਰਹੇ, ਯਾਰ ਬਹੁਤ ਅੱਛੇ, ਯਾਰ ਇਹਦੇ ਕੋਲ ਗਾਣਾ ਸੁਣੀਏ, ਯਾਰ ਸਲਮਾਨ ਬਹੁਤ ਅੱਛਾ ਗਾਣਾ ਗਾਉਂਦਾ, ਯਾਰ ਇਹਦੇ ਕੋਲ ਗਾਣਾ ਸੁਣੀਏ, ਯਾਰ ਇਹਦੇ ਕੋਲ ਸੁਣੀ। ਅੱਛਾ ਮੈਂ ਗਿਆ ਯਾਰ ਕਾਹਨੂੰ ਦੁਆ ਕਰਦੀ, ਤਬੀਅਤ ਬਹੁਤ ਖਰਾਬ ਆ ਯਾਰ, ਯਾਰ ਬਸ ਦੁਆ ਕਰਦੀ, ਮਾਂ ਜੀ ਨੇ ਵੀ ਦੁਆ ਕਰਦੀ। ਮੈਂ ਕਿਹਾ ਯਾਰ ਮਿੱਠੇ ਤੋਂ ਪਹਿਲੇ ਤੂੰ ਜਿਹੜਾ ਪਹਿਲਾ ਸਟੈਪ ਸੀ, ਤੂੰ ਪੂਰਾ ਆਰਜੇ ਬਣਿਆ ਸੀ, ਕਮੈਂਟੇਟਰ ਬਣਿਆ ਸੀਗਾ, ਤੇ ਫੁੱਲ ਚੜ ਕੇ ਮਿੱਠਾ ਆ ਰਿਹਾ ਸੀ। ਮੇਰੇ ਨਾਲ ਪੀ ਕੇ ਲਗਾ ਉਸਤਾਦ ਜੀ, ਇਸ ਬੰਦੇ ਨਾਲ ਮੇਰੇ ਨਾਲ ਪੀ ਕੇ ਲਾਇਆ, ਇਹਨੇ ਮੈਨੂੰ ਪੀ ਕੇ ਹਰਾਇਆ ਹੈ ਹਾਂਜੀ ਤੇ ਫੁੱਲ ਬਿਮਾਰੀ ਵਿੱਚ ਨਹੀਂ ਹੈਗਾ। ਉੱਡ ਉੱਡ ਕੇ ਕੁਰਸੀ ਦੇ ਇਹਨੂੰ ਸਕੋਰ ਪੈਣ ਡਿਆ ਹੈ, ਫੈਸਲ ਰਾਮ ਇਹਨਾਂ ਦਾ ਪੀ ਕੇ ਲਗਾ, ਸਕੋਰ ਇਹਦਾ ਉੱਤੇ ਹੋਇਆ, ਉੱਡ ਕੇ ਕੁਰਸੀ ਦੇ ਤੇ ਮੁੜ ਕੇ ਫੇਰ ਇਹਨੂੰ ਯਾਦ ਆਇਆ ਯਾਰ ਮੈਂ ਤਾਂ ਬਿਮਾਰ ਸੀ। ਵੈਸੇ ਭਾਈ ਮੇਰੇ ਕੋਲ ਬੈਠਾ ਨਹੀਂ ਜਾ ਰਿਹਾ, ਪਹਿਲਾਂ ਵੀ ਮੈਂ ਕਿਹਾ ਓਏ ਖਲੋ, ਮੈਂ ਕਿਹਾ ਫਿਰ ਇੱਕ ਹੋਰ ਲਾ ਕੇ ਕਹਿੰਦਾ ਨਹੀਂ ਫੈਸਲ ਭਾਈ ਮੈਂ ਕਿਸੇ ਟਾਈਮ ਵੀ ਡਿੱਗ ਜਾਣਾ, ਤੇ ਅੱਲਾ ਜਾਣਾ। ਤਾਂ ਉਸ ਤੋਂ 1 ਘੰਟਾ ਫਿਰ ਲਾਈਵ ਰਿਹਾ ਜੀ। ਨੂਰੀਆਂ ਨਾਲ 3 ਘੰਟੇ ਬਲਾਈ ਪੈ ਕੇ ਕਰੇ ਯਾਰ ਭਾਵੇਂ ਤੁਸੀਂ ਇਹ ਸੁਪਰ ਚ ਝੂਠ ਛੱਡਦੇ ਹੋ ਯਾਰ। 3 ਘੰਟੇ ਲਾਈਵ ਬੈ ਕੇ ਅੱਛਾ ਸੋਹਣਾ ਨਿਜ਼ਾਮ ਕਰਕੇ ਪਾ ਕੇ ਰੱਖ। ਮੈਨੂੰ ਲੱਗਦਾ ਮੇਰੇ ਕੋ ਨਹੀਂ ਏਦਾਂ ਬੈਠਾ ਯਾਰ, ਮੈਂ ਹੁਣ ਚੱਲ ਜਾਵਾਂ। ਮੈਂ ਤੇ ਆਵਾਂ ਯਾਰ, ਮੈਨੂੰ ਲੱਗਦਾ ਮੇਰੇ ਕੋ ਨਾ ਇਹ ਕੰਮ ਨਹੀਂ ਹੋਣਾ। ਯਾਰ ਬਿੱਟੇ ਕੋਈ ਤੋਂ ਮੇਰਾ ਬੜਾ ਖਿਆਲ ਰੱਖਿਆ ਕਰ। ਮਿਹਰਬਾਨੀ, ਮੇਰਾ ਪਟਾਕਾ ਪੈ ਜਾਣਾ, ਮੁੜ ਕੇ ਤੁਸੀਂ ਮੁਕੀਆਂ ਦੇ ਤੇ ਰੋਣਾ ਵਾ। ਉਹ ਮਿੱਠੇ ਇਹ ਉਸਤਾਦ ਜੀ ਤੁਹਾਨੂੰ ਕਹਿ ਰਿਹਾ ਵਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਹਦੇ ਨਾਲ ਗੱਲਾਂ ਕਰੋ, ਤਾਂ ਕਿ ਪਤਾ ਚੱਲੇ ਕਿ ਆਖਰੀ ਸ਼ੋਅ ਵਾਲਾ ਥੰਬਨੇਲ ਜਿਹੜਾ ਵਾ ਆਖਰੀ ਯਾਰ ਮੇਰੀ ਗੱਲ ਸੁਣ ਲੈ, ਤੂੰ ਮਸੀਹਤ ਕਰ ਜਾ ਮੈਨੂੰ ਕੋਈ, ਉਹ ਪਤਾ ਨਹੀਂ ਅੱਲਾ ਖੈਰ ਕਰੇ, ਇਹ ਨਹੀਂ ਕਿ ਜ਼ੁਰਾਵੇ, ਅੱਲਾ ਤੇਰੀ ਜ਼ਿੰਦਗੀ ਤੰਦਰੁਸਤੀ ਕਰੇ, ਤੂੰ ਜੀਓ ਹਜ਼ਾਰੋਂ ਸਾਲ, ਲੇਕਿਨ ਵਸੀਅਤ ਤੂੰ ਅੱਜ ਇਸੇ ਸ਼ੋਅ 'ਚ ਹੀ ਮੈਨੂੰ ਕਰ ਜਾ। ਕਰਦੇ। ਮੇਰੀ ਵਸੀਅਤ ਇਹ ਵਾ, ਮੇਰੇ ਬੱਚਿਆਂ ਦਾ ਪਿੱਛੋਂ ਖਿਆਲ ਰੱਖਿਓ, ਮੈਂ ਵਾਦਾ ਜਿਹੜੇ ਬੱਚੇ ਅੰਦਰ ਰੱਖਿਓ, ਮੇਰੇ ਬੱਚੇ ਹੋ ਨਹੀਂ ਮਿਹਰਬਾਨੀ ਹੈ। ਤੇਰੇ ਬੱਚਿਆਂ ਦਾ ਖਿਆਲ ਰੱਖਾਂ ਮੈਂ। ਹਾਂਜੀ ਬੱਚਿਆਂ ਦਾ ਖਿਆਲ ਰੱਖਿਓ, ਬਸ ਇਹ ਡੱਬਾ ਉਹਨਾਂ ਤੋਂ ਦੂਰ ਰੱਖਿਓ, ਤੇ ਦੱਸਿਓ ਵੀ ਇਸ ਡੱਬੇ ਦੀ ਵਜ੍ਹਾ ਤੁਹਾਡਾ ਪਿਓ ਗਿਆ। ਨਹੀਂ 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 ਤੇ ਨਾ ਪਾ, ਜਾ ਤੂੰ ਬੜੀ ਦੇਰ ਤੇ ਗੇਮ ਤੇ ਰੁਪਈ ਆ, ਮਾੜੀ ਜਿਹਾ ਹੁਣ ਇੰਨੀ ਕਿ ਛਿੱਲੜ ਖਾ ਕੇ ਸਾਡੇ ਤੇ ਨਾ ਪਾ ਹੁਣ ਤੋਂ। ਨਹੀਂ ਨਹੀਂ ਉਸਤਾਦ ਜੀ, ਆ ਤੂੰ ਸਾਰਾ ਡੱਬਾ ਖਾ ਜਾ, ਤੈਨੂੰ ਕੁਝ ਹੋ ਜਾਵੇ ਮੈਨੂੰ ਫੜ ਲਈ। ਨਹੀਂ ਹੋਣਾ। ਉਹ 'ਚ ਹੈ ਹੀ ਕੁਝ ਨਹੀਂ, ਉਹ 'ਚ ਐਸੀ ਗੱਲਬਾਤ ਉਹੀ ਨਹੀਂ। ਤਾਂ ਮੈਂ ਕਹਿਣਾ ਕਿ ਹੋਣਾ ਹੀ ਕੁਛ ਨਹੀਂ, ਕੋਈ ਡੱਬਾ ਦਿਓ। ਤੇ ਫਿਰ ਦੇਣਾ ਡੱਬਾ ਅੱਜ ਠਹਿਰ। ਰਿਪੋਰਟਾਂ 'ਚ ਸੀਟਾਂ ਵੀ ਆਈਆਂ ਵਾ, ਕੀ ਆਈਆਂ ਵਾ? ਕਿੰਨੀਆਂ ਸਿਗਰਟਾਂ ਪੀਤੀਆਂ ਯਾਰ ਮਿੱਠੇ। ਮੇਰੀ ਗੱਲ ਮੇਰੀ ਵਾਲਦਾ ਨੂੰ ਕਾਲ ਕਰਦਾ, ਤੂੰ ਕਹੇ ਮਿੱਠਾ ਕੈਪਟਨ ਪੀਂਦਾ, ਮੇਰੇ ਧੌਣਾ ਤੋਂ ਕੀ ਵਿਚਾਰੀ। ਯਾਰ ਸਹੀ ਗੱਲ ਦੱਸ ਨਾ, ਗੱਲ ਨੂੰ ਜੋ ਪਤਾ ਲੱਗਣਾ ਜਦੋਂ ਇੱਥੇ ਫੁੜਾ ਹੋਣਾ ਵਾ, ਅੱਲਾ ਮਾਫੀ ਨਹੀਂ ਮਿੱਠੇ ਮੇਰੀ ਗੱਲ ਸੁਣ, ਥੋੜਾ ਨਹੀਂ ਸਿਗਰਟ ਕੁਝ ਦੇਰ ਲਈ ਅਸਤਗਫਾਰ ਮੱਥੀ ਕਰਾ ਦੇ, ਨਥੀ ਹੱਥ ਵੀ ਨਹੀਂ ਲਾਈਦਾ। ਕਿਉਂਕਿ ਗਲੇ ਦਾ ਉਹਦਾ ਬੜਾ ਤਲਕ ਹੈ। ਠੀਕ ਆ, ਉਸ ਤੋਂ ਬਾਅਦ ਮੈਨੂੰ ਕੱਲ ਫੋਨ ਆਇਆ ਇੱਕ, ਹਾਂਜੀ ਉਹਨਾਂ ਨੇ ਕਿਹਾ ਜੀ ਅਸੀਂ ਜੌਨ ਪਲੇਅਰ ਕੰਪਨੀ ਚੋਂ ਬੋਲ ਰਹੇ ਹਾਂ, ਸਾਨੂੰ ਇੱਕ ਮਿੱਠੇ ਦੀ ਤਸਵੀਰ ਚਾਹੀਦੀ ਮੂੰਹ ਤੇ, ਅਸੀਂ ਡੱਬੀ ਦੀ ਅਪਡੇਟ ਕਰਨੀ 26 ਚ 2026 ਚ ਅਸੀਂ ਤਸਵੀਰ ਅਪਡੇਟ ਕਰਨੀ ਗੋਲਡੀ ਦੀ ਡੱਬੀ ਤੇ। ਉਹਨਾਂ ਕੋ ਹਫਤਾ ਠਹਿਰ ਜਾ, ਉਹੀ ਬਣਨ ਲਿਆ ਵੇਖੋ। ਹੋ ਗਿਆ ਮੈਂ ਉਹਨਾਂ ਨੇ ਕਿਹਾ ਭਾਈ ਮੈਂ ਤੇਰਾ ਠਹਿਰ ਜੋ, ਤੇਰਾ ਥੋੜਾ ਕੰਮ ਭਖ ਲਵੇ, ਮੈਂ ਤੈਨੂੰ ਭੇਜ ਹਾਲੇ ਤੇਰਾ ਟਾਈਮ ਰਹਿੰਦਾ ਅੱਜ। ਨਹੀਂ ਉਸਤਾਦ ਜੀ ਜਿਹੜੇ ਬੰਦੇ ਆਪਣੀ ਸਿਹਤ ਨਾਲ ਨਹੀਂ ਮੁਸਲਕ ਨਹੀਂ ਹੈਗੇ, ਹੋਏ ਹੋਏ ਉਹ ਤੁਹਾਡੇ ਨਾਲ ਮੁਸਲਕ ਹੋਣਗੇ। ਮੁਖਲਿਸ ਯਾਰ ਅੱਲਾਹ ਬਾਦੀ ਕੀ ਹਿਲ ਗਏ। ਲੇਕਿਨ ਹੁਣ ਤੂੰ ਮਿੱਠੇ ਮਾਸ਼ਾਅੱਲਾ ਠੀਕ ਹੋ ਗਿਆ, ਬਿਮਾਰੀ ਤਾਂ ਉੱਠਿਆ, ਕੋਈ ਰਿਸ਼ਤੇਦਾਰਾਂ ਨੂੰ ਮਿਲ ਕੇ ਆਇਆ, ਕੋਈ ਭਾਂਜੇ ਉਹ ਰਿਸ਼ਤੇਦਾਰ ਅੱਲਾਹ ਮਾਫੀ ਦੇਵੇ, ਆਉਂਦੇ ਜਾਂਦੇ ਕੱਖ ਵੀ ਨਹੀਂ ਯਾਰ। ਜਿਹੜਾ ਬੰਦਾ ਆਪਣੀ ਸਿਹਤ ਦੇ ਨਾਲ
ਕੰਪਰੋਮਾਈਜ਼ ਨਹੀਂ ਨਾ ਕਰਦਾ, ਉਹਨੂੰ ਲੋਕੀ ਜ਼ਿਹਨੀ ਮਰੀਜ਼ ਕਹਿੰਦੇ ਆ। ਏਦਾਂ ਹੀ ਕਿੱਦਾਂ ਭਲਾ ਪੁੱਛ, ਕਿੱਦਾਂ किस तरह? ਉਹਨੇ ਕਹਣਾ ਨਹੀਂ ਇਹ मैंने नहीं खाना यार, इसमें ये है, नहीं यार इसमें घी बहुत ज्यादा, मैंने ये नहीं खाना, मुझे ये मंगवा दो। ਉਹਨੇ 5-7-10 ਦਿਨਾਂ ਦੇ ਵਿੱਚ ਲੋਕਾਂ ਨੇ ਕਹਣਾ ਇਹ ਪਾਗਲ ਹੈ, ਪਾਗਲ ਹੋ ਗਿਆ, ਇਹ ਮੈਂਟਲ ਹੋ ਗਿਆ। ਏਦਾਂ ਹੀ। ਹਾਲਾਂਕਿ ਅਸਰ ਜੇ ਤੂੰ ਸਿਹਤ ਦਾ ਖਿਆਲ ਕਰੇ ਨਾ ਤੇ ਤੈਨੂੰ 2 ਦਿਨਾਂ ਚ ਤੇਰੇ ਘਰਦਿਆਂ ਨੇ ਕਹਿਣਾ ਕੋਣਾ ਪਾਪਾ ਹਿੱਲ ਗਏ ਆ, ਪਾਪਾ ਨੂੰ ਜਿਹੜੀ ਚੀਜ਼ ਦੇਣੇ ਪਾਪਾ ਉਹ ਚ ਨੁਕਸ ਕੱਢ ਦਿੰਦੇ। इतनी ਮੈਂ ਇਸ ਤਰ੍ਹਾਂ ਹੀ ਕਰਦਾ। ਤੈਨੂੰ ਪਾਕਿਸਤਾਨ ਚ ਰਹਿ ਕੇ ਤੈਨੂੰ ਕੰਪਰੋਮਾਈਜ਼ ਕਰਨਾ ਹੀ ਪੈਣਾ ਇਸ ਤਬਕੇ ਦੇ ਵਿੱਚ ਰਹਿ ਕੇ। ਖਾਣਾ ਹੀ ਪੈਣਾ ਵਾ। ਹੁਣ ਮੈਂ ਬਾਹਰ ਗਿਆ ਦੰਦਾਲੇ ਡਾਕਟਰ ਕੋਲ, ਰਸਤੇ 'ਚ ਇਸ ਕਿਸਮ ਦਾ ਇੱਕ ਪਤੀਲਾ ਮੈਨੂੰ ਨਜ਼ਰ ਆਇਆ। ਕੀ ਕਰਦੇ ਉੱਥੇ ਅਸੀਂ? ਦੱਸ। ਉਸਤਾਦ ਜੀ ਫਿਰ ਉਹੀ ਨਾ ਕਿ ਆਪਣੀ ਜ਼ੁਬਾਨ ਨੂੰ ਤੇ ਮਾਰਨਾ ਹੀ ਪੈਣਾ ਫਿਰ ਤੁਸੀਂ। हाँ, तो जो एक मसाला मैं तेरे को नहीं फैसल ये मैंने नहीं खाना, ये चावल मैंने नहीं खाना, चावल वाइबादी, चावल रेशा, चावल मैंने नहीं खाने। तू कहना रोटी खा लो, मैं कहना नहीं ये घी कितना है पता नहीं कौन सा तुमने घी डाला है, मैंने नहीं खाना। मैंने नहीं खाना। तू मेनू मशहूर सेहत का ख्याल तुसीं ते रखना तो तुहानूं लोकां ने पागल कहण लग पैना। इतनी ਨਾਲੇ ਉਸਤਾਦ ਜੀ ਇਹ ਸ਼ੋਅ ਦੇ ਤਸੱਫੁਫ ਨਾਲ ਇੱਕ ਮੈਸੇਜ ਦੇ ਦਿਓ, ਜਦੋਂ ਕਿਸੇ ਦੀ ਤਮਾਰਦਾਰੀ ਕਰਨ ਜਾਓ, ਕਿਸੇ ਦਾ ਪਤਾ ਲੈਣ ਜਾਓ, ਉਹ ਉਹਨਾਂ ਕੁ ਬੈਠੋ ਜਿੰਨਾ ਕੁ ਅਗਲਾ ਚੱਲ ਸਕੇ। ਜਾਂਦੇ ਵਾਈਫਾਈ ਦਾ ਪਾਸਵਰਡ ਨਹੀਂ ਮੰਗ ਲਈਦਾ, ਜਾਂਦੇ ਇਹ ਨਹੀਂ ਕਿਦਾ ਥੋੜਾ ਨਾਲ ਹੋ ਵਿੱਚ ਨਹੀਂ ਵੜ ਜਦੋਂ ਅਗਲੇ ਦੇ ਕੰਬਲ ਦੇ ਵਿੱਚ ਅਗਲੇ ਦੀ ਆਈਟਮ ਆਉਣ ਵਾਲੀ ਜਿਹੜੀ ਮਾਲਾ ਦਲੀਆ ਹੁੰਦਾ ਉਹ ਵੀ ਨਹੀਂ ਖਾ ਜਾਂਦਾ, ਕੁਛ ਕੋਲੋਂ ਵੀ ਲੈ ਕੇ ਜਾਈਦਾ ਵਾ। ਯਾਰ ਕੀ ਬਾਤ यार मिठे दा शो चल गया कि नहीं? ਚੱਲ ਗਿਆ ਜੀ। ਯਾਰ ਸਦਕੇ ਜਾਵਾਂ ਉਸਤਾਦ ਜੀ, ਮੈਨੂੰ ਕਸਮ ਹੈ ਅੱਬੂ ਯਾਦ ਆ ਗਏ। ਮੇਰੇ ਅੱਬੂ ਮੈਨੂੰ ਕਹਿੰਦੇ ਹੁੰਦੇ ਸੀ ਪੁੱਤਰ ਨਸਲ ਵੇਖ ਕੇ ਰਿਸ਼ਤੇਦਾਰੀ ਰੱਖੀ, ਨਸਲ ਵੇਖ ਕੇ ਯਾਰ ਹਾਏ ਹਾਏ ਉਹ ਭਾਈ ਨੂੰ ਵੇਖ ਲੋ ਇਹ ਪਤਾ ਏਦਾਂ ਹੀ ਗੱਲ ਦੱਸਾਂ। ਅਸੀਂ ਕਿ ਫਲਾਂ ਦੇ ਛਾਪਰ ਲੈ ਕੇ ਬੇਟੇ ਤੇਰੇ ਯਾਰ ਉਸ ਤੋਂ ਬਾਅਦ ਰੀਤ ਪਈ ਆ, ਸਾਰਾ ਉਦਾਂ ਦਾ ਹੀ ਆਉਣ ਡਿਆ। ਰੇੜੀ ਵਾਲੇ ਦੇ ਮੈਨੂੰ ਫੋਨ ਆ ਰਿਹਾ ਕਿ ਸਰ ਉਹ 1 ਨੰਬਰ ਫਲ ਆਇਆ ਦੁਬਾਰਾ। ਹਾਂਜੀ, ਉਹ ਫਲ ਉਦਾਂ ਦਾ ਹੋ ਗਿਆ ਵਾ ਤੇ ਅੱਗ ਲੈ ਜਾਓ। नहीं माड़ा सीगा यार मिठे, केड़ा माड़ा गया? ਨਾ ਕਰੀ ਦੀ ਦੇਖ, ਖਲੂਸੇ ਨੀਅਤ ਨਾਲ ਅਸੀਂ ਲੱਭ ਕੇ ਲੈ ਕੇ ਗਏ ਆ। ਕੋਰੀਆ ਦਾ ਫਲ ਸੀ ਜਿਹੜਾ ਕੋਰੀਆ ਤੋਂ ਮਾਲ ਆਇਆ। ਬੋਰੀਆਂ ਦਾ ਜਿਹੜਾ ਥੱਲੇ ਬੋਰੀਆਂ ਥੱਲੇ ਆਇਆ ਹੋਇਆ ਸੀ। ਅੱਛਾ ਉਸਤਾਦ ਜੀ ਮਾਜ਼ਰਤ ਨਾਲ ਮੈਂ ਇੱਕ ਗੱਲ ਹੋਰ ਕਵਾਂਗਾ, ਇੱਕ ਤੇ ਗ੍ਰਿਫਤ ਮਜ਼ਬੂਤ ਕਰਨੀ ਚਲੋ। ਤੇ ਦੂਜੇ ਨੰਬਰ ਤੇ ਜਦੋਂ ਬੰਦਾ ਬਿਮਾਰ ਹੋਵੇ, ਹੁਣ ਮਿੱਠਾ ਨੂੰ ਕੀ ਚਾਹੀਦਾ ਕਿ ਦੇਣੇ ਲੈਣੇ ਕਲੀਅਰ ਕਰੇ, करे करे ਸੁਰਖ ਹੋਵੇ। ਉਹੀ ਮੈਂ ਕਹਿ ਲੱਗਾ ਮਿੱਠਾ ਸਾਹਿਬ ਤੁਸੀਂ ਮੈਨੂੰ ਕਾਪੀ ਪੈਨਸਲ ਮੈਂ ਫੜ ਲੈਣਾ ਵਾ, ਤੁਸੀਂ ਮੈਨੂੰ ਆਪਣੀ ਵਸੀਅਤ ਲਿਖਾ ਦਿਓ। रिकॉर्ड करा लेने ਬੱਚੇ ਕਿਹੜੇ ਸਕੂਲ 'ਚ ਪੜ੍ਹਨੇ ਚਾਹੀਦੇ? ਬੱਚੇ DCSP DCS ਓਕੇ ਠੀਕ ਆ। ਉਸਤਾਦ ਜੀ ਸੱਚੀ ਮੁੱਚੀ ਲਿਖ ਲਵੋ, ਸਹੀ ਹੁੰਦਾ। ਮਾੜਾ ਜਿਹਾ ਦੁੱਖ ਲੱਗਦਾ 1-2 ਮਿੰਟ ਦਾ ਦੁੱਖ ਸਹੀ, ਲੇਕਿਨ ਪਤਾ ਯਾਰ ਤਾਂ ਭਾਈ ਲੱਗੇਗਾ। ਕਿੱਡਾ ਚੰਗਾ ਇੱਥੇ ਤੇ ਪਤਾ ਤਾਂ ਧੁੰਦ ਚ ਤਬੂਤ ਆਉਂਦਾ ਹੁੰਦਾ ਜੀ। ਪਛਾਣਿਆ ਨਹੀਂ ਜਾਂਦਾ ਵੀ ਕੌਣ ਆ। ਨਹੀਂ ਤੇ ਭਾਬੀ ਮਾਂ ਜਿਹੜੀ ਸਾਡੀ ਉਹਨੂੰ ਸੂਟ ਕਿਹੜਾ ਪਸੰਦ ਉਹ ਕਰਿਆ? ਭਾਬੀ ਮਾਂ ਕਿਹੜੇ ਫਿਟੇ ਬੋਏ। ਓਏ ਸਟਾਰ ਤੇ ਵਾਲੇ ਚਿੱਟਾ ਭਾਈ ਦਾ ਵਾ। ਹਾਂ ਲੈ ਭਾਬੀ ਮਾਂ ਭਾਬੀ ਮਾਂ ਨੇ ਸਾਡੀ ਸਾਡੀ ਉਹ ਮਾਂ ਵੀ ਭਾਬੀ ਕਹਿ ਲੈਣਾ ਕਲਾ ਭਾਬੀ ਮਾਂ ਹੁੰਦੀ ਜਿਹੜੀ ਬਹੁਤ ਵੱਡੇ ਭਰਾ ਆਹ ਦੀ ਵੀ ਉਹਦਾ ਤਾਜੀ ਜਦੋਂ ਮਿੱਠੇ ਨੇ ਲੱਗੇ ਜਾਣਾ ਵਾ 8 ਸਾਲ ਬਾਅਦ ਉਹਨੂੰ ਜਵਾਨ ਉਹ ਕੀ ਕਹਿੰਦੇ ਬੁੱਢੀ ਹੋਣਾ ਹੀ ਆ, ਢੋਲੇ ਹੋਣਾ ਅਸੀਂ ਵੀ ਤੇ ਵੱਡੇ ਹੋਣਾ ਹੀ ਆ। ਤਾਂ ਫਿਰ ਉਹੀ ਤਾਂ ਕਹਿ ਰਹੇ ਧਿਆਨ ਕਿਸੇ ਨਾ ਕਿਸੇ ਨੇ ਧਿਆਨ ਰੱਖਣਾ ਹੀ ਆ। ਉਹ ਭਰਾਵਾ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਆਣੀ ਉਸਤਾਦ ਤੇ ਆ। ਉਸਤਾਦ ਜੀ ਸਿੱਧੀ ਤੇ ਆ। ਸਾਫ਼ ਗੱਲ ਆ। ਨਾ ਜੀ ਕਿਉਂਕਿ ਉਹਨਾਂ ਨੇ ਜਾਣ ਕੇ ਲੈਣੀ ਆਪਣੇ ਆਪ ਤੇ ਆ। ਨਹੀਂ, ਨਹੀਂ। ਇਸ ਕੋਲ ਤਾਂ ਉਸਤਾਦ ਜੀ ਚੰਗੇ ਆ, ਜਾਣ ਕੇ ਸਮਝਦੇ ਨਹੀਂ 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 ਯਾਰ ਅੱਲਾਹ ਤੇਰੀ ਸਿਹਤ ਤੰਦਰੁਸਤੀ ਕਰੇ ਯਾਰ, ਮੈਂ ਨਹੀਂ ਕਹਿ ਰਿਹਾ ਵੀ ਹੁਣੇ ਕੋਈ, ਲੇਕਿਨ ਫਿਰ ਵੀ ਬੰਦਾ ਲਿਖ ਦਿੰਦਾ। ਹੁਣ ਮੈਂ ਅੱਜ ਲਿਖ ਦਿੰਦਾ ਕਿ ਯਾਰ ਮੇਰੀ ਵਸੀਅਤ ਆ, ਮੈਂ ਜਦੋਂ ਵੀ ਮਰਾਂ ਮੇਰੇ ਤੋਂ ਬਾਅਦ, ਉਹ ਜਦੋਂ ਵੀ ਤੋਂ ਬਾਅਦ ਮੈਂ 30 ਸਾਲ ਦਾ ਮਰਾਂ, ਹਾਂਜੀ ਜਿਹਨੂੰ ਮੈਂ ਵਸੀਅਤ ਲਿਖ ਕੇ ਦਿੱਤੀ ਉਹਨੂੰ ਮਰੇ ਨੂੰ 8 ਸਾਲ ਹੋ ਗਏ ਹੁਣ ਮੇਰੇ ਜੀਵਨੇ 'ਚ। ਲੇਕਿਨ ਇਧਰ ਐਮਰਜੈਂਸੀ ਮੈਂ ਉਹਦੇ ਘਰਦਿਆਂ ਨੂੰ ਪੁੱਛਦਾ ਫਿਰ ਭਾਜੀ ਮੇਰੀ ਵਸੀਅਤ ਸੀ ਇਹਦੇ ਕੋਲ। ਆਹੋ। ਲੇਕਿਨ ਉਸਤਾਦ ਜੀ ਇਸ ਕੁੰਬੇ ਦੀ ਜ਼ਿੰਮੇਵਾਰੀ ਤੁਸੀਂ ਅੱਛਾ ਤੁਹਾਨੂੰ ਕਹੀਏ ਮੈਂ ਫਿਰ ਲੱਗਾ ਤੇਰੀ ਵਸੀਅਤ ਪੜ੍ਹਨ ਤੁਹਾਡੇ ਸਾਹਮਣੇ ਹੀ। ਆਹੋ, ਜਿਹਨੂੰ ਵਸੀਅਤ ਲਿਖ ਕੇ ਦਿੱਤੀ ਉਹ ਮੇਰੇ ਤੋਂ 9 ਸਾਲ ਪਹਿਲੇ ਫੌਤ ਹੋ ਗਿਆ। ਮੈਂ ਉਹਦੇ ਘਰਦਿਆਂ ਨੂੰ ਕਹਿ ਰਿਹਾ ਭਾਜੀ ਮਰਨ ਵਾਲੇ ਦੇ ਕੋਲ ਮੇਰੀ ਵਸੀਅਤ ਸੀ ਜਿਹੜੀ ਮੈਂ ਮਰਨ ਤੋਂ ਬਾਅਦ ਉਹਨੂੰ ਦੱਸਿਆ ਸੀ ਕੀ ਕਰਨਾ। ਉਹਦਾ ਕੀ ਕਰਨਾ? ਤੇ ਉਸ ਤੋਂ ਬਾਅਦ ਮੈਂ ਅਗਲੇ ਨੂੰ ਵਸੀਅਤ ਦਿੱਤੀ 6 ਸਾਲ ਪਹਿਲੇ ਉਹ ਵੀ ਮਰ ਗਿਆ, ਮੁੜ ਕੇ ਮੇਰੀ ਵਸੀਅਤ ਫੜ ਕੋਈ ਨਹੀਂ ਰਿਹਾ। ਕੋਈ ਇਹਦੀ ਵਸੀਅਤ ਨਾ ਫੜਨਾ ਭਾਈ, ਹਰ ਪਾਸੇ ਰੋੜੋ ਨਹੀਂ ਪਤਾ ਲੱਗਾ ਜਾਂਦਾ ਦੀ ਵਸੀਅਤ ਨਾਲ। ਉਸਤਾਦ ਜੀ ਯਾਰ ਵੈਸੇ ਇਹ ਹੋਣਾ ਚਾਹੀਦਾ ਬੈਠੇ ਲਿਖਾ ਦੇ ਮੰਨ ਲੈ। ਨਹੀਂ ਤੇ ਕੰਮ ਤੈਨੂੰ ਮੈਂ ਕਿਹਾ ਮੰਨ ਲੈ। ਇੰਨੀ ਪਹਿਲੇ ਵਸੀਅਤ ਲਿਖਤੀ, ਅੱਛਾ ਅੱਛਾ ਵਸੀਅਤ ਲਿਖਣ ਵਾਲੇ ਦੇ ਪੋਤੇ ਵੀ ਫੌਤ ਹੋ ਗਏ ਵਿਚਾਰੇ, ਜਿਹਨੂੰ ਦਿੱਤੀ ਸੀ ਆਪ ਹਲ ਤੱਕ ਫਰੀ ਜਾ ਰਹੇ। ਲੋਕੀ ਕਹਿੰਦੇ ਢੇਠਾ ਹੋਇਆ ਢੇਠਾ ਵਸੀਅਤ ਆ। ਵਸੀਅਤ ਸਕੈਨਾਂ ਤੇ ਆ ਗਈ ਆ, ਲੇਕਿਨ ਸਕੈਨ ਸਾਡੀ ਕਰ ਲਓ। ਹਰ 15 ਦਿਨ ਬਾਅਦ ਕਿਸੇ ਜਿਹੜਾ ਮਰਦਾ ਉਹਦੇ ਘਰ ਜਾ ਰਿਹਾ, ਯਾਰ ਮੇਰੀ ਵਸੀਅਤ ਸੀ ਇਹਦੇ ਕੋਲ ਦੇ ਦੇ, ਅਗਲੇ ਨੂੰ ਫੜਾ ਰਿਹਾ। ਮਰਿਆ ਕੋਲੋਂ ਆਹੋ ਸੱਚ, ਲੇਕਿਨ ਵਸੀਅਤ ਤੋਂ ਬਗੈਰ ਹੀ ਬਤੌਰ ਮੇਰਾ ਦੋਸਤ ਹੈ ਮਿੱਠਾ, ਇਹਦੇ ਜਿਹੜੇ ਬੱਚੇ ਆ ਨਾ ਉਹਨਾਂ ਦੀ ਤਾਲੀਮੋ ਤਰਬੀਅਤ ਸ਼ਾਦੀ ਤੱਕਰ ਮੇਰੀ ਜ਼ਿੰਮੇਵਾਰੀ। ਭਾਈ ਜਾਨ ਅੱਲਾ ਮੇਰੀ ਗੱਲ ਸੁਣੋ, ਤੁਸੀਂ ਤੇ ਹੱਕ ਮਾਰ ਤੇ ਹੀ ਬੈਠੇ ਨੂੰ, ਕਰਦਾ ਯਾਰ। ਮੈਂ ਇਹ ਨਹੀਂ ਕਰ ਰਿਹਾ, ਮਿੱਠਾ ਆਪ ਕਰੇਗਾ ਸਾਰਾ ਕੁਝ, ਅੱਲਾ ਦਾ ਸ਼ੁਕਰ ਅੱਲਾ ਆ। ਖੈਰ ਕਰੇ, ਅੱਲਾ ਖੈਰ ਕਰੇ। ਲੇਕਿਨ ਜ਼ਿੰਮੇਵਾਰੀ ਜ਼ਿਆਦਾ ਤੁਹਾਡੇ ਤੇ ਨਹੀਂ, ਕਿਉਂਕਿ ਉਸਤਾਦ ਜੀ ਤੁਸੀਂ ਜਿਹੜਾ ਕਸ਼ਤੀ ਦਾ ਭਾਰ ਚੁੱਕੇ ਆ। ਭਾਈ ਤੂੰ ਧੱਕੇ ਤੇ ਪਾਉਣ ਡਿਆ ਜ਼ਿੰਮੇਵਾਰੀ, ਉਹ ਤਾਂ ਇਸ ਗੱਲ ਕਿਹਦਾ ਪਾਸੇ ਭਾਰ ਚੁੱਕਾ? ਉਸਤਾਦ ਜੀ ਕਸ਼ਤੀ ਦਾ ਭਾਰ ਮੋਢਿਆਂ ਤੇ ਚੁੱਕਣਾ ਉਹ ਤੁਹਾਡਾ ਹੀ ਹੈ। ਪੂਰਾ ਕੁੰਬਾ ਉਹ ਪਾਪ ਹੀ ਪੂਰਾ ਖੁੱਬਾ ਉਸਤਾਦ। ਨਾ ਨਾ ਭਾਈ ਕਸ਼ਤੀ ਮੋਢੇ ਤੇ ਪਹਿਲੇ ਤੇ ਚੁੱਕਦਾ ਹੀ ਕੋਈ ਨਹੀਂ। ਬਦਨ ਜਾਣੇ ਕਿ ਲਫ਼ਜ਼ੀ ਤੌਰ ਤੇ ਕਿਹਾ ਨਹੀਂ ਉਹਦੀ ਮਿਸਾਲ ਹੀ ਉਹਦੀ ਲੱਗਾ ਮੇਰੇ ਮੂੰਹ ਸੁਣਿਆ ਕਸ਼ਤੀ ਦਾ ਭਾਰ, ਕਸ਼ਤੀ ਕੌਣ ਮੋਢੇ ਤੇ ਚੁੱਕ ਕੇ ਨੱਸਦਾ?
ਕਸ਼ਤੀ ਤੁਹਾਡਾ ਭਾਰ ਚੁੱਕਦੀ ਹੈ। ਉਸਤਾਦ ਹੋਰ ਤੇ ਕਹਿਣ ਦਾ ਮਤਲਬ ਦੋ ਕਸ਼ਤੀ ਦਾ ਮੁਸਾਫਰ ਜਿਹੜਾ ਹਾਂਜੀ ਉਹ ਯਾਰ ਉਹ ਕੋਈ ਅੱਲਾ ਰਹਿਮ ਕਰੇ, ਜ਼ਿੰਮੇਵਾਰੀਆਂ ਕੌਣ ਮੋਢੇ ਤੇ ਲੈ ਕੇ ਨੱਸਦਾ ਹੈ? ਕਸ਼ਤੀ ਦੇ ਮੱਲਾ ਉਹ ਸਿਰਫ ਇੱਕ ਹੁੰਦਾ ਰਾਸ਼ਨ ਰੂਸ਼ਨ ਇਹ ਉਹ ਲੈਣਾ। ਉਹੀ ਇੱਕ ਮਿਸਾਲ ਹੁੰਦੀ ਕਿ ਕਸ਼ਤੀ ਲੈ ਕੇ ਟੁਰਨਾ। ਹਾਂਜੀ ਉਹਨੂੰ ਲੈ ਕੇ ਚੱਲਣਾ। ਕਸ਼ਤੀ ਨੂੰ ਕਿਨਾਰੇ ਲਾਣਾ ਵਾ। ਹਾਂਜੀ ਤੂੰ ਦੱਸ, ਇੱਕ ਸਾਈਡ ਤੇ ਇੱਕ ਬੰਦਾ ਖੜਾ ਵਾ, ਆਹੋ ਉਹਦੇ ਕੋਲ ਇੱਕ ਬੱਕਰੀ ਹੈ, ਇੱਕ ਸ਼ੇਰ ਆ ਤੇ ਉਹਦੇ ਪੱਠੇ ਆ। ਆਹੋ ਉਹਨੇ ਦੂਜੇ ਕਿਨਾਰੇ ਤੇ ਲੈ ਕੇ ਜਾਣਾ ਹੈ ਸਾਰਾ ਕੁਝ, ਲੇਕਿਨ ਇੱਕ ਟਾਈਮ ਤੇ ਇੱਕ ਚੀਜ਼ ਲਿਜਾ ਸਕਦਾ। ਇਸ ਤਰ੍ਹਾਂ ਕਿੱਦਾਂ ਲੈ ਕੇ ਜਾਏਗਾ? ਉਸਤਾਦ ਜੀ ਬੱਚਿਆਂ ਦਾ ਤੀਸਰੀ ਦੱਸ ਠੀਕ ਹੈ ਨਾ? ਮੈਨੂੰ ਪਤਾ ਕਿ ਇਹ ਸਵਾਲ ਆਮ ਆ, ਲੇਕਿਨ ਤੂੰ ਦੱਸ, ਅੱਜ ਮੈਂ ਦੇਖਦਾ ਤੂੰ ਕਿੰਨਾ ਕੁ ਸਹੀ ਆ। ਕੀ ਹੈ ਕੀ ਉਹਦੇ ਕੋਲੇ? ਇੱਕ ਬੱਕਰੀ ਆ, ਹਾਂ ਪੱਠੇ ਆ ਤੇ ਸ਼ੇਰ ਆ, ਤਿੰਨੇ ਚੀਜ਼ਾਂ ਉਹਦੇ ਕੋਲ ਆ, ਚੌਥਾ ਉਹ ਆਪ ਆ। ਲੇਕਿਨ ਇੱਕ ਟਾਈਮ ਕਸ਼ਤੀ ਦੇ ਵਿੱਚ ਆਪਣੇ ਨਾਲ ਇੱਕ ਚੀਜ਼ ਰੱਖ ਕੇ ਉਹ ਲਿਜਾ ਸਕਦਾ ਬਸ। ਕੋਈ ਏਡਾ ਮੁਸ਼ਕਲ ਨਹੀਂ। ਹਾਂ ਕਿੱਦਾਂ? ਪਹਿਲੇ ਸ਼ੇਰ ਲੈ ਕੇ ਜਾਊਗਾ। ਸ਼ੇਰ ਜਦੋਂ ਨੇ ਲੈ ਕੇ ਜਾਣਾ, ਪਿੱਛੋਂ ਬੱਕਰੀ ਨੇ ਪੱਠੇ ਖਾ ਜਾਣੇ। ਨਹੀਂ ਪਹਿਲੇ ਉਹ ਚੀਕੂ ਚੜਾ ਦੂਗਾ ਸ਼ੇਰ। ਨਹੀਂ ਪਹਿਲੇ ਨਾ ਇੱਕ ਮਿੰਟ ਅੱਛਾ ਲੌਜੀਕਲ। ਹਾਂ ਲੌਜੀਕ ਦੀ ਗੱਲ ਕਰਨੀ ਕਿ ਸ਼ੇਰ ਬੱਕਰੀ ਵੀ ਨਾ ਖਾਵੇ, ਬੱਕਰੀ ਪੱਠੇ ਵੀ ਨਾ ਖਾਵੇ, ਤਿੰਨੇ ਚੀਜ਼ਾਂ ਸਹੀ ਸਲਾਮਤ ਉੱਧਰ ਪਹੁੰਚਣਗੀਆਂ। ਪਹਿਲੇ ਬੱਕਰੀ ਲੈ ਕੇ ਜਾਊਗਾ। ਪਿੱਛੋਂ ਸ਼ੇਰ ਪੱਠੇ। ਹਾਂ ਠੀਕ ਹੈ, ਸ਼ੇਰ ਚਲੋ ਪੱਠੇ ਖਾ। ਚਲੋ ਪਹਿਲੇ ਬੱਕਰੀ ਲੈ ਗਿਆ, ਲੈ ਕੇ ਜਾ ਬੱਕਰੀ ਲੈ ਗਿਆ, ਓਕੇ। ਦੈਟਸ ਵੈਰੀ ਸਿੰਪਲ। ਅੱਗੇ ਫਿਰ ਅੱਗੋਂ ਫਿਰ ਉਹ ਇਹ ਲੈ ਕੇ ਜਾਊਗਾ ਪੱਠੇ। ਫਿਰ ਉਹ ਪੱਠੇ ਵੇਖ ਪਹਿਲੇ ਬੱਕਰੀ ਲੈ ਗਿਆ, ਆਹੋ ਫਿਰ ਪੱਠੇ ਲੈ ਕੇ ਜਾਊਗਾ। ਬੱਕਰੀ ਲੈ ਗਿਆ, ਫਿਰ ਪੱਠੇ ਲੈ ਗਿਆ। ਪੱਠੇ ਲੈ ਕੇ ਠੀਕ ਹੈ। ਫਿਰ ਉਸ ਤੋਂ ਬਾਅਦ ਸ਼ੇਰ ਨੂੰ ਲੈ। ਨਹੀਂ, ਜਦੋਂ ਬੱਕਰੀ ਪੱਠੇ ਛੱਡ ਕੇ ਵਾਪਸ ਆਉਣਾ, ਪਿੱਛੋਂ ਬੱਕਰੀ ਨੇ ਪੱਠੇ ਖਾਏ। ਪੱਠੇ ਤੇ ਗਏ। ਬੱਕਰੀ ਨੂੰ ਇੱਧਰ ਬੰਨ ਦੇ, ਨਹੀਂ ਪੱਠੇ ਇਹ ਇੱਧਰ ਬਕਵਾਸ ਨਹੀਂ ਕਰਨੀ। ਨਹੀਂ ਲੌਜੀਕਲੀ ਗੱਲ ਕਰਨੀ। ਹਾਂ ਅੱਗੋਂ ਆ ਬਕਵਾਸਾਂ ਨਹੀਂ ਇਹ ਕਿਹੜੀ ਗੱਲ ਹੋ ਗਈ? ਆ ਨਹੀਂ ਕਰਨਾ, ਫਲਾਂ ਨਹੀਂ ਕਰਨਾ, ਉਹਨੂੰ ਇੱਧਰ ਬੰਨ ਪਏ ਬੱਚਿਆਂ ਨੇ। ਮਿੱਠਾ ਦੱਸੇਗਾ। ਦੇਖੋ ਜੀ ਪਤਾ ਕੀ ਗੱਲ ਆ, ਪਹਿਲੇ ਉਹ ਲੈ ਕੇ ਜਾਏਗਾ ਜੀ ਬੱਕਰੀ। ਹਾਏ ਹਾਏ, ਸਭ ਤੋਂ ਪਹਿਲੇ ਬੱਕਰੀ। ਮਰਨ ਵਾਲੇ ਬੰਦੇ ਦੀ ਅਕਲ 'ਚ ਗੱਲਾਂ ਆ ਜਾਂਦੀਆਂ, ਉਸਤਾਦ ਦੀ ਗੱਲਾਂ 'ਚ ਗੱਲਾਂ ਆ ਜਾਂਦੀਆਂ। ਜੀ ਆ ਮਿੱਠਿਆ ਕਿਆ ਯਾਰ ਕਰਦੇ ਆ ਮੇਰੇ ਪੁਨੂ ਤੇ ਸਲਾਮ ਦੁਆ ਦੇ। ਯਾਰ ਯਾਦਗਿਰੀ। ਹਾਂ ਇਹ ਯਾਦਗਿਰੀ ਆ ਮਿੱਠੇ। ਮੈਂ ਅੱਗੇ ਉਸਤਾਦ ਜੀ ਸੈਲਫੀ ਬਣਾਈ ਹੈ ਮਿੱਠੇ ਨਾਲ। ਮੈਂ ਕਿਹਾ ਯਾਰ ਮਿੱਠੇ ਭਗਤ ਦਾ ਕੋਈ ਪਤਾ ਨਹੀਂ, ਮੇਰੇ ਨਾਲ ਆਉਂਦਾ ਹੀ ਮੈਨੂੰ ਕਹਿੰਦਾ ਮੈਨੂੰ ਸੈਲਫੀ ਦੇ, ਪਤਾ ਨਹੀਂ ਮਰਨਾ ਕਿ ਜੀਣਾ। ਮੈਂ ਕਿਹਾ ਸਾਰੇ ਬੇਵਕੂਫ ਆ, ਤੂੰ ਸਿਆਣਾ ਬੇੜਾ, ਸਾਰੇ ਦੁਆਵਾਂ ਕਰ। ਅੱਛਾ ਜੀ, ਸਭ ਤੋਂ ਪਹਿਲੇ ਠਹਿਰ ਜਾ ਇੱਕ ਮਿੰਟ, ਪਹਿਲੇ ਤੂੰ ਦੱਸ ਪਹਿਲੇ। ਹਾਂਜੀ ਸਾਹਿਬ ਜੀ, ਸਵਾਲ ਦੱਸੋ ਪਹਿਲੇ ਸਵਾਲ। ਇੱਕ ਬੱਕਰੀ ਆ। ਅੱਛਾ ਯਾਰ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਉਦੋਂ ਕਿਹਾ ਸੀ ਨਾ ਕਿ ਜਦੋਂ ਮੈਂ ਇੱਥੇ ਬੈਠ ਕੇ ਕੋਈ ਚੀਜ਼ ਖਾਣਾ ਪੀਣਾ ਬਹੁਤ ਬੁਰੀ ਲੱਗਦੀ ਹੈ, ਤੁਸੀਂ ਵੇਖਣਾ ਹੀ ਨਹੀਂ ਹੁਣ, ਚੈਨਲ ਚੇਂਜ ਕਿਉਂਕਿ ਹਾਸ਼ਮ ਦਾ ਹਲੀਮ ਆ। ਤੁਸੀਂ ਫਰੇਮ ਹੀ ਆ ਲਾਇਓ ਨਾ ਜਦੋਂ। ਹਾਂ ਜੀ, ਮੈਨੂੰ ਇੱਕ ਵਾਰੀ ਸਵਾਲ ਦੱਸ ਦਿਓ। ਤੁਹਾਨੂੰ ਮੈਂ ਦੱਸਦਾ ਵਾ ਯਾਰ, ਇੱਕ ਬੰਦਾ ਵਾ, ਉਹਦੇ ਕੋਲ ਹਾਂ। ਇੱਕ ਬੱਕਰੀ ਹੈ, ਓਕੇ ਪੱਠੇ ਨੇ, ਓਕੇ ਸ਼ੇਰ ਆ। ਓਕੇ। ਤਿੰਨੇ ਚੀਜ਼ਾਂ ਉਹਨੇ ਉਸ ਪਾਰ ਲੈ ਕੇ ਜਾਣੀਆਂ ਕਸ਼ਤੀ ਤੇ ਰੱਖ ਕੇ। ਇੱਕ ਵਾਰੀ ਇੱਕ ਹੀ ਚੀਜ਼ ਲਿਜਾਈ ਜਾ ਸਕਦੀ ਹੈ। ਏਦਾਂ ਜਾਏਗਾ ਭਲਾ, ਉਹਦਾ ਧਿਆਨ ਹਲੀਮ ਵਾਲਾ ਸਭ ਸਾਰਾ ਤੋਂ ਪਹਿਲੇ ਭਾਜੀ ਸ਼ੇਰ ਜਾਣਾ ਵਾ। ਸ਼ਬਦ ਤੋਂ ਪਹਿਲੇ ਸ਼ਬ ਤੋਂ ਪਹਿਲੇ ਹਾਂ ਬੰਗਲੇ ਠੀਕ ਆ। ਬੰਗਾਲੀ ਬਣ ਗਏ। ਭਾਜੀ ਸ਼ਬ ਤੋਂ ਪਹਿਲੇ ਸ਼ੇਰ, ਫਿਰ ਬੱਕਰੀ। ਸ਼ੇਰ ਤੇ ਇੱਕ ਮਿੰਟ, ਪਹਿਲੇ ਖਾਣਾ ਖਾ ਲਓ, ਬਾਅਦ ਚ ਕਰਦੇ। ਓਏ ਗੱਲ ਸੁਣ ਪਹਿਲੇ ਆ ਨਾ ਕੈਮਰਾਮੈਨ ਮੇਰਾ ਨਾ ਲਾਈ, ਜੇ ਮੇਰਾ ਸ਼ਾਟ ਲਾਏਗਾ ਨਾ ਮਾਸਟਰ ਚਲਾ ਦੀ, ਕਲੋਜ਼ ਨਾ ਲਾਈ ਮੇਰਾ, ਜਿੰਨੀ ਦੇਰ ਮੈਂ ਰੋਟੀ ਖਾ ਰਿਹਾ। ਤਬੀਅਤ ਨਹੀਂ ਖਰਾਬ ਕਰਨੀ ਕਿਸੇ ਦੀ, ਮੈਂ ਨਹੀਂ ਹਟਣਾ ਭਾਈ, ਮੇਰੇ ਕੋਲ ਰੇਹੜੀ ਪਹਿਲੇ ਸਭ ਤੋਂ ਬੱਕਰੀ ਲਈ ਜਾਣੀ। ਭਾਜੀ ਮੇਰਾ ਸਵਾਲ ਆ, ਥੋੜੇ ਫਿਰ ਤੁਸੀਂ ਦੱਸਦਾ ਨਾ। ਸਭ ਤੋਂ ਪਹਿਲੇ ਦਾਇਨ ਸਾਹਿਬ ਜਾਣਾ ਵਾ ਪੱਠੇ। ਚਲੇ ਗਏ। ਉਸ ਨੂੰ ਸ਼ੇਰ ਬੱਕਰੀ ਖਾ ਜੂਗੀ ਨਹੀਂ, ਮੈਂ ਤੁਹਾਨੂੰ ਦੱਸਦਾ, ਹਾਂਜੀ, ਜਦੋਂ ਪੱਠੇ ਗਏ ਪਿੱਛੋਂ ਸ਼ੇਰ ਨੇ ਬੱਕਰੀ ਖਾ ਜਾਣੀ, ਐਦਾਂ ਹੀ। ਪੱਠੇ ਵਾਪਸ ਲਿਆ। ਜੇ ਸ਼ੇਰ ਹੋਏ ਵੈਜੀਟੇਬਲ ਫਿਰ ਹਾਂ ਇਹ ਬਕਵਾਸ ਤਾਂ ਫਿਰ ਹੋਈ ਆ, ਫਿਰ ਉਹਦੀ ਬੱਕਰੀ ਉਹਨੂੰ ਪਰੇ ਬੰਨ ਲੈਂਦਾ। ਪਤਾ ਕੀ ਗੱਲ ਆ, ਮਖਸੂਸ ਟਾਈਮ ਦੇ ਵਿੱਚ ਜਵਾਬ ਦੇਦਾ ਹੁੰਦਾ। ਉਹਨਾਂ ਨੇ ਲੰਗਰ ਵੀ ਕਰਨਾ ਸਾਰਿਆਂ ਨੇ। ਆਪਾਂ ਉਸਤਾਦ ਜੀ ਪਹਿਲੇ ਲੈ ਕੇ ਜਾਏਗਾ ਉਹ ਬੱਕਰੀ। ਪਹਿਲੇ ਬੱਕਰੀ ਲੈ ਪਹਿਲੇ ਬੱਕਰੀ ਲੈ ਗਿਆ ਉਹਨੇ, ਹੁਣ ਦੇਖਣਾ ਵੀ ਉਧਰ ਮਹੱਲੇ ਬਕੂਕ ਕੀ ਆ, ਉਹਦਾ ਸਿਸਟਮ ਕੀ ਆ। ਬੱਕਰੀ ਲੈ ਯਾਰ ਕੇ ਮੇਰੇ ਇੱਕ ਮਿੰਟ ਮੇਰਾ ਰੱਖ ਦੇਣਾ ਬਸ, ਸਿੱਧੀ ਸਾਫ ਹੈ। ਮੈਂ ਸ਼ੋਅ ਤੋਂ ਬਾਅਦ ਮੈਨੂੰ ਭਾਈ ਪਹਿਲੇ ਸ਼ੋਅ ਦੀ ਦੇ, ਮੈਂ ਖਾਣਾ ਬਾਅਦ ਚ ਖਾਊਂਗਾ। ਹੁਣ ਏਦਾਂ ਹੀ ਆਇਆ ਵਾ ਇੱਧਰ ਆ ਭਾਈ, ਉਹਨੇ ਲੈ ਕੇ ਜਾਣਾ ਸ਼ੇਰ, ਸ਼ੇਰ ਤੋਂ ਛੱਡਿਆ, ਫਿਰ ਬੱਕਰੀ ਵਿੱਚ ਭਾਲਾ ਨਹੀਂ। ਬੱਕਰੀ ਤੇ ਲੈ ਕੇ ਹੁਣ ਇਧਰੋਂ ਪੱਠੇ ਲੈ ਕੇ ਜਾਊਗਾ, ਬੱਕਰੀ ਤੇ ਲਾਊਗਾ, ਉਧਰ ਪੱਠੇ ਛੱਡ ਕੇ ਆਇਆ, ਫਿਰ ਐਂਡ ਤੇ ਆ ਕੇ ਬੱਕਰੀ ਲੈ ਕੇ ਗਿਆ। ਪੈਪ ਕਰ ਦਿਓ ਇਹ ਮਿੱਠਿਆ ਕਿਆ ਬਾਤ ਹੈ। ਦੁਬਾਰਾ ਜ਼ਰਾ ਪਹਿਲੇ ਬੱਕਰੀ ਲੈ ਗਿਆ। ਹਾਂ ਆਹੋ ਨਹੀਂ ਬਸ ਮਿੱਠੇ ਉਸਤਾਦ ਜੀ, ਮਰੇ ਬੰਦੇ ਕੋਲੋਂ ਬਾਰ-ਬਾਰ ਨਹੀਂ ਗੱਲ ਕਰਾਈ। ਦਿਲ ਨਹੀਂ ਤੋੜੀਦਾ ਸਾਜ ਉਹਦੀ ਜੀ। ਗੱਲ ਸਹੀ ਯਾਰ ਤੂੰ ਜ਼ਿੰਦਾ ਹੋ ਕੇ ਤੇ ਮਰਨ ਮਾਰੇ ਵਾਲੇ ਕੋ, ਹਾਂਜੀ, ਮਰਨ ਵਾਲੇ ਕੋ। ਫੋਤ ਹੋਣ ਵਾਲਾ। ਜੇ ਉਹਨੇ ਗਲਤ ਕਹਿ ਵੀ ਦਿੱਤੀ, ਦਿਲ ਰੱਖਣ ਹਾਂਜੀ, ਸਭ ਤੋਂ ਪਹਿਲੇ ਬੱਕਰੀ ਲੈ ਗਿਆ। ਨਾਲ ਸ਼ਾਇਦ ਲੱਗਣਾ ਹਿਸਾਬ ਤੋਂ ਬਾਅਦ ਫਿਰਨ ਡਿਆ। ਓਏ ਕਮਿੰਗ ਸੂਨ ਲਾਸ਼ ਚੱਲ। ਇਹ ਦੇਖੋ ਜੀ ਸਰ, ਪਹਿਲੇ ਬੱਕਰੀ ਲੈ ਗਿਆ, ਖਾਲੀ ਆਇਆ। ਖਾਲੀ ਪਿੱਛੋਂ ਜਾਣਾ, ਸ਼ੇਰ ਪੱਠੇ ਖਾ ਜਾਏਗਾ। ਖਾਲੀ ਆਇਆ ਤੇ ਖਾਲੀ ਜਾਣਾ ਬਿੱਟੇ। ਪਤਾ ਕੀ ਗੱਲ ਆ, ਤੁਸੀਂ ਸ਼ੇਰ ਪੱਠੇ ਖਾਣਾ ਨਹੀਂ, ਧੱਕੇ ਦੇ ਖਵਾਣੇ ਖਵਾ ਦਿਓ। ਬਿੱਟੇ ਖਾਲੀ ਆਇਆ ਤੇ ਖਾਲੀ ਜਾਣਾ ਵਾ, ਹਾਏ, ਕੋਈ ਨਾਲ ਨਹੀਂ ਲੈ ਜਿਹੜਾ ਦੋਨੋਂ ਹੱਥ ਖਾਲੀ ਨੇ। ਜਿਹੜਾ ਸਰ ਦੇਖੋ ਨਾ, ਬੱਕਰੀ ਲੈ ਗਿਆ, ਲੈ ਗਿਆ। ਵਾਪਸ ਆਇਆ ਖਾਲੀ ਫਿਰਾਂ। ਇੱਥੋਂ ਸ਼ੇਰ ਲੈ ਗਿਆ ਉਧਰ, ਫਿਰ ਉਹ ਸ਼ੇਰ ਬੱਕਰੀ ਖਾ ਜਾਏਗਾ। ਹਲੇ ਉਸ ਵਿੱਚ ਹੀ ਆ। ਨਹੀਂ ਸ਼ੇਰ ਬੱਕਰੀ ਖਾ ਜਾਏਗਾ ਯਾਰ, ਉਹੀ ਤੁਹਾਨੂੰ ਕਹਿੰਦੇ ਜੋ ਸ਼ੇਰ ਜਾਣਾ ਨੋਟ ਤਾਂ ਦੇ, ਸ਼ੇਰ ਤਾਂ ਹਲੇ ਚੱਕਿਆ ਹੀ ਆ ਉਹਨੇ ਯਾਰ ਭਰਾਵਾ। ਹਲੇ ਉੱਧਰ ਹੀ ਆ। ਦੇਖਿਆ ਅੱਜ ਕਾਲੀ ਗੱਲ ਸੁਣੀ ਨਹੀਂ ਹੁੰਦੀ ਭਾਜੀ। ਗੱਲ ਬਰਦਾਸ਼ਤ ਨਹੀਂ ਹੁੰਦੀ ਬੰਦੇ ਕੋਲ, ਜਿਹੜਾ ਮਰੀਜ਼ ਹੋਵੇ। ਆਖਰਲਾ ਵਕਤ ਨਾ ਕਰ ਉਹਨੂੰ ਤੰਗ ਇਹ ਦੇਖੋ ਜੀ, ਹੁਣ ਸ਼ੇਰ ਲੈ ਕੇ ਆ ਵਾ,
ਲੈ ਗਿਆ ਉਧਰੋਂ ਸ਼ੇਰ ਲਾਇਆ, ਉਧਰ ਹੀ ਉਹਨੇ ਬੱਕਰੀ ਵਿੱਚ ਬਿਠਾ ਲਈ। ਸ਼ੇਰ ਉਧਰ ਖਿਲਾਤਾ। ਸ਼ੇਰ ਉਧਰ ਕੋਲ ਬੱਕਰੀ ਲੈ ਕੇ ਆਇਆ ਇੱਧਰ, ਹੁਣ ਬੱਕਰੀ ਲਾਈ, ਹੁਣ ਪੱਠੇ ਚੱਕੇ ਆ ਉਧਰ ਲੈ ਗਿਆ। ਠੀਕ ਆ, ਬੱਕਰੀ ਸ਼ੇਰ ਤੇ ਪੱਠੇ ਉਧਰ ਹੋ ਗਏ, ਬੱਕਰੀ ਇੱਧਰ ਖੜੀ ਆਇਆ ਖਾਲੀ, ਬੱਕਰੀ ਚੁੱਕੀ, ਹੁਣ ਉਧਰ ਲੈ ਕੇ ਤਿੰਨੇ ਉਧਰ ਹੋ ਗਏ, ਤਿੰਨੇ ਉਧਰ ਲਾਤੇ, ਓਕੇ ਹੋ ਗਿਆ। 4 ਮਾਲਟੇ ਆ। ਓਏ ਠੀਕ ਆ, 4 ਬੰਦੇ ਹੀ ਚਾਹੀਦੇ। ਤੂੰ ਨਹੀਂ ਦੱਸਣਾ, ਠੀਕ ਹੈ। ਕਾਲੂ ਦਾ ਸਵਾਲ ਹੈ। 4 ਮਾਲਟੇ ਆ, ਹਾਂਜੀ ਉੱਥੇ 2 ਪਿਓ ਨੇ 2 ਪੁੱਤਰ ਨੇ। 4 ਮਾਲਟੇ, 2 ਪਿਓ 2 ਪੁੱਤਰ ਨੇ। 2 ਪਿਓ ਖਲੋਤੇ ਨੇ ਉੱਥੇ, 2 ਬਾਪ ਨੇ, ਹਾਂ 2 ਪੁੱਤਰ ਨੇ। ਚੌਸਰ ਚੱਲੀ ਆ। ਓਏ ਇਹ ਮਿੱਠਾ ਵੀ ਦੇ ਉਹ ਯਾਰ ਇੱਕ ਇੱਕ ਮਿੰਟ, ਮਿੰਟ ਉਸਤਾਦ ਜੀ, ਸਭ ਤੋਂ ਪਹਿਲਾਂ ਕਹਾਣੀ ਗਲਤ ਹੈ। ਉਹ ਵੀ ਕਿੱਦਾਂ ਹੋ ਸਕਦੀ? 2 ਪਿਓ ਭਾਜੀ, ਕਿੱਦਾਂ ਹੋ ਸਕਦੇ? ਉਹ ਕਹਿੰਦੇ ਤੇਰੇ ਦੋ ਇੱਥੇ ਦੋ ਪਿਓ ਨਹੀਂ ਹੁੰਦੇ ਸਿਰ 'ਚ। ਉਹ ਪੱਗਵਾਲ ਹੁੰਦੇ ਆ ਯਾਰ, ਕੀ ਹੋ ਗਿਆ ਉਹ ਪੱਗਵਾਲ। ਤੈਨੂੰ? ਕਹਿੰਦੇ ਨੇ ਮੇਰੇ 2 ਬਾਪ, ਮੇਰੇ 2 ਬਾਪ। ਹਾਂ ਜੀ, ਉਹ ਫਿਲਮ ਦਾ ਡਾਇਲਾਗ ਆ, ਗੋਪੀ ਕਿਸ਼ਨ ਜੀ ਕਹਿੰਦਾ ਸੀ। ਉਹ ਗੋਪੀ ਕਿਸ਼ਨ ਟਵਿਨ ਤੇ ਹੁੰਦੇ ਆ, ਹਮ ਸ਼ਕਲਾਂ ਹੁੰਦੀਆਂ। 2 ਪਿਓ ਆ ਤੇ 2 ਹੀ ਮੁੰਡੇ ਆ। ਅੱਛਾ ਤੇ ਤੂੰ ਉਹਨਾਂ ਨੂੰ ਰੋਟੀ ਲੈ ਕੇ ਜਾਣੀ ਹੈ। ਯਾਰ ਆਵੇ ਮਾਲਟੇ ਆ 3, ਨਾਲੇ 4 ਮਾਲ ਦੀ ਸਾਜੀ 3 ਕਰ ਲੈਣਾ। 3 ਕਰ ਲਾ। ਹਲੀਮ ਤੋਂ ਪਹਿਲੇ ਇੱਕ ਖਾ ਗਏ ਆ ਨਾ, ਹੁਣ ਤੇ ਅੱਛਾ 3 ਮਾਲਟੇ ਆ, 2 ਪਿਓ ਆ 2 ਪੁੱਤਰ ਆ। 2 ਪਿਓ 2 ਪੁੱਤਰ। ਅੱਛਾ ਉਹਨਾਂ ਨੇ ਕਰਨਾ ਖਾਣੇ ਆ। ਉਹਨਾਂ ਸਾਰਿਆਂ ਨੇ 1-1 ਮਾਲਟਾ ਚੁੱਕ ਲਿਆ, ਸਾਰਿਆਂ ਨੂੰ 1-1 ਮਾਲਟਾ ਪੂਰਾ ਵੀ ਆ ਗਿਆ। ਇਤਫਾਕ 'ਚ ਬਰਕਤਾਂ ਤੇ ਸਟੋਰੀ ਯਾਰ ਬਹੁਤ। ਆਹ ਗੱਲ ਸੁਣ ਲਓ, ਕੁਝ ਸਮਝ ਆਉਂਦੀ ਹੈ ਗੱਲ? 4 ਬੰਦੇ ਆ, ਸਿੱਧਾ ਸਿੱਧਾ ਸਾਜੀ, ਇਹ ਪੁੱਠਾ ਸਵਾਲ ਆ। 4 ਕੋਈ ਬੰਦੇ ਬੰਦਾ ਤਾਂ ਹੱਲ ਕਿਹਾ ਕਰ ਹੀ ਦੇਵੇ, ਸਿੱਧਾ ਸਿੱਧਾ ਪੁੱਟੋ ਸਵਾਲ। ਕੋਈ ਬੰਦਾ ਇਹ ਗੱਲ ਹੱਲ ਕਰ ਦੇਵੇ ਮਿੱਠਾ ਜੀ, ਮੈਂ ਉਹਨੂੰ ਸ਼ਵਾਰਮਾ ਉਹ ਖਵਾਉਂਗਾ। ਕੱਚੇ ਜਈਏ, ਉਹਨੂੰ 4 ਬੰਦੇ ਤਾਂ ਕਿਹਾ ਹੀ ਨਹੀਂ, ਉਹਨੇ ਕਿ 2 ਪੁੱਤ ਖਲੋਤੇ 2 ਪਿਓ ਖਲੋਤੇ ਆ। 3 ਮਾਲਟੇ ਆ ਤੇ 2 ਪੁੱਤ ਤੇ 2 ਪਿਓ। ਹੁਣ ਆ ਦੇਖ, ਇੱਕ ਦਾ ਪਿਓ ਤੇ ਉਹਦਾ 3 ਮਾਲਟੇ ਆ। ਹਾਂਜੀ ਸਾਰਿਆਂ ਨੇ 1-1 ਮਾਲਟਾ ਲੈ ਲਿਆ ਪੂਰਾ ਜਿੰਦਾ ਸਾਬਤ, ਤੇ ਸਾਰਿਆਂ ਨੂੰ ਪੂਰੇ ਆ ਗਏ, 3 ਮਾਲਟੇ ਪੂਰੇ ਆ ਗਏ ਉਹਨਾਂ ਹਾਂ ਲੇਕਿਨ ਮਾਦਰਤ ਨਾਲ ਉਸਤਾਦ ਜੀ, ਮਾਲਟੇ ਜਿੰਨੇ ਵੀ ਮਿੱਠੇ ਕੱਟ ਕੇ ਰੱਖਾਂਗੇ, ਟੈਨਸ਼ਨ ਨਾ ਕੇਲੇ ਵੀ ਕੱਟ ਕੇ। ਲੋ ਜੀ, 3 ਮਾਲਟੇ ਆ ਮਿੱਠੀ। ਨੂੰ ਰੁਕ ਜਾ ਉਸਤਾਦ ਜੀ, ਉਹਨਾਂ ਨੇ ਅਵੋਇਡ ਕਰ ਲਏ ਵਿੱਚ। ਨਹੀਂ ਉਹ ਨਹੀਂ ਕੀਤੇ। ਕੁਛ ਵੀ ਨਹੀਂ ਕੀਤਾ, ਸਾਲਮ ਪੂਰਾ ਸਾਲ ਪੂਰਾ ਪੂਰਾ ਖਾਦਾ। ਪੂਰਾ ਪੂਰਾ। ਪੂਰੇ ਆਏ ਹੋ। ਉਹਨਾਂ ਨੇ ਕਿਹਾ 4 ਪੁੱਤ 2 ਪੁੱਤ ਵਾ 2। ਉਹ ਯਾਰ ਮਿੱਠੇ ਪਤਾ ਵਾ, ਠਹਿਰ ਜਾ 1 ਮਿੰਟ, ਹਿੱਲ ਗਿਆ ਵਾ ਤੂੰ ਯਾਰ। ਯਾਰ ਨਾ ਉਹਦੇ ਨਾਲ ਇਦਾਂ ਬੋਲ। ਯਾਰ ਐਵੇਂ ਖਿਜਾਈ ਜਾਂਦਾ। ਬੋਲਣ ਦੇ ਕੋਈ ਨਹੀਂ, ਮੈਂ ਕਿਹਾ ਮਾਫ ਕਰਨਾ ਬੋਲਣ ਦੇ। 2 ਸਾ ਕੇ ਜਾਓ ਕਿਸੇ ਪਾਸੇ ਤਾਂ। 2 ਪਿਓ ਆ 2 ਪੁੱਤ। ਉਸਤਾਦ ਜੀ ਜਿਹੜਾ ਉਹਦਾ ਇਹ 2 ਪਿਓ ਨਾ, ਇਹਨੂੰ ਤੁਸੀਂ ਕਹਿੰਦੇ। ਹੁਣ ਗੱਲ ਸੁਣੀ, ਇੱਕ ਦਾ 1 ਪਿਓ ਆ, ਠੀਕ ਆ। ਠੀਕ ਹੈ 2 ਪਿਓ ਆ, 3 ਪਿਓ ਹੋ ਗਏ। ਯਾਨੀ ਕਿ ਹਾਂ, ਜਿਹਦਾ ਪਿਓ ਉਹਦਾ ਗਾਂ ਪੁੱਤ, ਗਾਂ ਉਹਦਾ ਪੁੱਤ ਆ। ਹਾਂ 2 ਪਿਓ ਆ ਤੇ 2 ਪੁੱਤ ਵਾ। ਉਹ ਜੀਓ ਕਿੰਨੇ ਹੋ ਚਵਲਾ ਗਏ? 3। ਹੁਣ ਇੱਕ ਮਿਸਾਲ ਆ, ਮੇਰਾ ਮੁੰਡਾ ਵਾ ਹਜ਼ਾਫਾ। ਹਜ਼ਾਫਾ ਗਾਂ ਦੀ ਉਹਦੇ 2 ਭਾਸ਼ਾ ਪਿਓ ਵਾ, ਇੱਕ ਉਹਦੇ 2 ਪਿਓ ਵਾ। ਨਹੀਂ ਨਹੀਂ ਜਿਹੜਾ ਨਹੀਂ, ਤੇਰਾ ਮੁੰਡਾ ਹਜ਼ਾਫਾ ਵਾ, ਉਹਦੇ 2 ਪਿਓ। ਉਹ ਨਹੀਂ, ਮੈਂ ਮਿਸਾਲ ਦੇਣ ਲੱਗਾ ਵਾ। ਉਹ ਭਾਜੀ ਇਹ ਦੇਖ ਲਓ, ਗਲਤ ਗੱਲ ਕਰੋਗੇ। ਯਾਰ ਕਾਹਨੂੰ ਯਾਰ ਹੋਸ਼ੋ ਵਾਸ। ਯਾਰ ਦਰਜ ਮੈਂ ਮਿਸਾਲ ਦੇਣ ਕਈ ਲੋਕ ਬੈਠੇ ਤਮੀਜ਼ ਹੀ ਨਹੀਂ ਹੈ, ਆਪਣੇ ਮੁੰਡੇ ਨੂੰ ਹੀ ਗੰਦਾ ਕਰੀ ਉਹ ਭਾਜੀ ਜਾਂਦੇ, ਗੱਲ- ਆਪ ਹੀ ਗੰਦਾ ਕਰਨ ਦੇ ਬਾਹਰ ਨੇ ਤੇ ਕਿਹੜੀ ਗੱਲ। ਗੰਦਾ ਨਹੀਂ, ਮੇਰੀ ਗੱਲ ਸੁਣ ਲਓ। ਹੁਣ ਜਿਹੜੇ ਸਵਾਲ ਆ, ਹੁਣ ਜਿਹੜਾ ਤੇਰਾ ਮੈਂ ਮੁੰਡਾ ਹਜ਼ਾਫਾ ਦਾ ਪਿਓ ਆ, ਉਹਦੀ ਗਾਂ ਸ਼ਾਦੀ ਕੀਤੀ, ਉਹਦੇ ਮੁੰਡਾ ਹੋਇਆ, ਉਹ ਉਹਦਾ ਪਿਓ ਹੋ ਗਿਆ। 2 ਪਿਓ ਹੋ ਗਏ। ਗਾਂ ਯਾਨੀ ਉਹ ਕਿ ਮੁੰਡਾ ਹੋ ਤੇਰੇ ਗਿਆ। ਕਹਿਣ ਦਾ ਮਤਲਬ ਪੋਤਾ ਮੇਰਾ- ਦੋਤਾ ਪਤਾ ਹਾਂ। ਦਾਦਾ ਪੋਤਾ। ਤਾਜੀ ਪੋਤਾ ਮੇਰੇ ਮੁੰਡੇ ਦਾ ਮੁੰਡਾ ਤੇ ਮੇਰਾ ਮੁੰਡਾ 2 ਪਿਓ 1 ਪੁੱਤ। ਦੇਖ ਲੈ, ਇੱਕ ਮਾਰਟਾ ਨਹੀਂ ਵੱਧ ਦਿੱਤਾ, ਕਿੱਡਾ ਬਣਾ ਔਖਾ ਹੋਇਆ। ਨਾ ਮੁਸ਼ਕਲ ਪਿਓ ਮੁੰਡਾ ਜੰਮ ਲਿਆ। ਚਵਲ ਮਾਰ ਲਓ ਜੀ, ਕਿੱਡਾ ਔਖਾ ਸਵਾਲ ਹੋਇਆ, ਦੇਤਾ ਮਾਰਟਾ ਮੈਂ। ਖੂਨ ਵਾਲਾ ਤੋਂ। ਤਾਜੀ ਦਾ ਨਾਮ ਵੀ ਮਿਲਣਾ ਚਾਹੀਦਾ ਹੁਣ। ਅਨਾਮਤ ਏਦਾਂ ਹੀ ਭਰਾ। ਸਾਜੀ ਹਰੀਆਂ ਮਿਰਚਾਂ ਦੀ ਬੁੱਕ ਖਵਾ ਦੋਗੀ। ਆ 2 ਪਿਓ 2 ਪੁੱਤ। ਐਦਾਂ ਹੀ। 2 ਉਹਦਾ ਪਿਓ ਹੋ ਗਿਆ। 2 ਪਿਓ 1.5 ਕਿਲੋ ਗੋਭੀ ਹਾਂਡੀ ਬੜੀ ਹਦਾਇਤ ਲਈ ਪੱਕੇ। 2 ਪਿਓ ਉਹਨਾਂ ਤੇ ਉਹਨਾਂ ਹੀ ਪਾਣੀ ਪਾਈਦਾ ਵਾ, ਅੱਜ ਮੈਂ ਫਿਰ ਸਹੀ ਨਹੀਂ ਕਹਿ ਕਿਹਾ। ਜਾਂਦੇ ਮੈਂ ਸਹੀ ਨਹੀਂ ਕਿਹਾ ਪਾਪਾ ਵੜ ਜਾਂਦਾ ਪਿਓ। ਉਹ ਸਹੀ ਕਹਿਤਾ, ਹੁਣ ਮਾਲਕਾਂ ਝੋਲੀ ਜਾਣਾ ਵਾ, ਲੰਗਰ ਕਰਨ ਕੋਈ ਪਿੱਛੇ ਰਹਿੰਦਾ ਹੁੰਦਾ ਪੁੱਤ। ਐਵੇਂ ਕੋਈ ਸਵਾਲ ਬੱਚਾ ਕਾਲੂ ਵਾਸਤੇ 2 ਪਿਓ ਕਿੱਦਾਂ ਸਾਬਤ ਪਾਉਣੇ ਆ? ਨਹੀਂ ਸਾਜੀ ਨਹੀਂ, ਲੇਕਿਨ ਟੋਟਾ ਘੋਟਾ ਲਾ ਕੇ। ਹਾਂਜੀ ਛਿਲਣਾ ਸਮੇਤ ਪਾ ਦਿਓ। 2 ਗਲਾਸ ਹੋਣ ਨਾ ਪਿਓਾਂ ਦੇ ਤੇ 2 ਹੀ ਪਾਣੀ ਦੇ ਪਾਈਦੇ। ਨਾਲੇ ਕਹਿੰਦੇ ਸੇਲਾ ਪਿਓ ਪਾਓ, ਸੇਲਾ ਪਿਓ। ਹਾਂਜੀ, ਹਾਂਜੀ ਸੁਣਿਆ ਕਰਕੇ ਨਾ ਹਲਕਾ ਜਿਹਾ ਸੇਲਾ ਪਿਓ। ਭਾਵੇਂ ਦਵਾੜ ਵੀ ਪਿਓ ਮਿਲਦਾ, ਲੇਕਿਨ ਉਹਦਾ ਉਹ ਟੇਸਟ ਨਹੀਂ। ਜਿਹੜੀ ਗੱਲ ਹੁਣ ਦਾਨ ਸੇ ਮੈਂ ਕਹਿੰਦਾ, ਸਮਝ ਆਈ ਤੇਰੀ? ਤੂੰ ਸਮਝਾ? ਸਮਝਿਆ ਤੂੰ? ਸਮਝ ਗਏ। ਯਹੀ ਬਾਤ, ਇਹ ਇੱਕ ਇਹ ਚੀਜ਼। ਮੁਰਗੀ ਹੈ, ਹਾਂਜੀ ਉਹ ਕਸ਼ਤੀ ਤੇ ਬੈਠੀ, ਬਲਕਿ ਇੱਕ ਗੱਤੇ ਤੇ ਬੈਠੀ ਹੈ, ਪਾਣੀ ਚ ਰਿੜਿਆ ਜਾ ਰਿਹਾ ਵਾ। ਉਹਦੇ ਤੇ ਹੁਣ ਇੱਕ ਜ਼ਰਾ ਵੀ ਵਜ਼ਨ ਪਏਗਾ ਨਾ ਤੇ ਉਹਨੇ ਡੁੱਬ ਜਾਣਾ। ਹੁਣ ਮੁਰਗੀ ਨੇ ਅੰਡਾ ਦੇਣਾ, ਉਹ ਕਿੱਥੇ ਦੇ? ਮੁਰਗੀ ਆਂਡਾ ਦਿੰਦੀ ਨਹੀਂ। ਦੱਸ। ओ वाह 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 वाह, क्या कहने, जीनियस, क्या कहने भाई फैसल। यार कहाँ थे तुम? यार मत यार कमाल। ਜਵਾਬ ਸੀ ਬਚਪਨ ਦੇ ਵਿੱਚ ਮੁਰਗੀ ਅੰਡਾ ਦਿੰਦੀ ਨਹੀਂ, ਉਹ ਤਾਂ ਮੁਰਗਾ ਦਿੰਦਾ। ਯਾਰ ਸਾਜੀ ਦਾ ਦੇਖ ਨਹੀਂ ਲਿਆ। यार बेटे यार क्या बात है यार।
ਉਹ ਤਾਰ ਤੇ ਕਬੂਤਰ ਬੈਠਾ ਜੀ ਨਾ ਉੱਡ ਸਕਦਾ ਪਰ ਵੀ ਕੱਟੇ ਯਾਰ ਉਹਦਾ ਸਵਾਲ ਤੇ ਸੁਣ ਲਾ ਨਾ, ਉਹਨੇ ਕਿਹਾ ਜੀ, ਉਹਨੇ ਕਿਹਾ ਮੁਰਗੀ ਬੈਠੀ ਹੈ, ਆਹੋ ਮੁਰਗੀ ਬੈਠੀ ਹੈ, ਮੁਰਗੀ ਨੇ ਮੁਰਗੀ ਬੈਠੀ ਤੇ ਮੁਰਗੀ ਦਿੰਦੀ ਨਹੀਂ। ਮੁਰਗੀ ਗੱਤੇ ਤੇ ਅੰਡਾ ਦਿੰਦੀ ਸਾਜ ਜੀ, ਉਹ ਮਿੱਟੀ ਤੇ ਅੰਡਾ ਦਿੰਦੀ ਹੈ। ਜੋ ਮਰਜ਼ੀ ਹੋ ਜਾਵੇ, ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਮੁਰਗੀ ਨਹੀਂ, ਉਹ- ਕਦੀ ਵੀ ਅੰਡਾ ਅੰਦਰ ਜਵਾਬ ਤੋੜ ਦਿਓ। ਲਏਗੀ। ਨਹੀਂ ਨਹੀਂ, ਜਾਂ ਕਿੰਨੀ ਕੁ ਦੇਰ ਤਕਲੀਫ ਚ ਰਹਿਣਾ, ਥੱਲੋਂ ਗੱਤਾ ਖਿੱਚ ਲਵੇ, ਆਂਡਾ ਦੇ ਫੇਕ ਗੱਤਾ ਰੱਖ ਲਵੇ ਨਹੀਂ ਉਹਨੇ ਡੁੱਬ ਜਾਣਾ ਨਾ ਫਿਰ। ਪਾਣੀ ਚ। ਹਾਂ। ਉੱਥੇ ਕੀ ਲੈਂਦੀ? ਬਸ ਸਵਾਰ ਬਣਾਉਣ ਲਈ ਜਾਣਾ। ਯਾਰ ਉਹ ਕਹਿ ਰਹੀ ਹੈ ਕਿ ਸਮੁੰਦਰ 'ਚ ਇੱਕ ਮੁਰਗੀ ਬੈਠੀ ਹੈ, ਇੱਕ ਤਖਤੀ ਤੇ ਕਹਿ ਲਓ, ਆਹੋ ਤਖਤੀ ਦੇ ਉੱਤੇ ਜਾ ਰਹੀ ਹੈ। ਹਾਂ। ਹੁਣ ਤਖਤੀ ਦੇ ਉੱਤੇ ਜਿੰਨਾ ਵਜ਼ਨ ਪੈ ਸਕਦਾ ਸੀ ਨਾ, ਜਿਹਦੇ ਨਾਲ ਤਖਤੀ ਬਚੀ ਰਵੇ, ਉਹਨਾਂ ਮੁਰਗੀ ਦਾ ਵਾ। ਐਕਸਟਰਾ ਵਜ਼ਨ ਨਹੀਂ ਪੈ ਸਕਦਾ। ਹੁਣ ਉਹਨੇ ਆਂਡਾ ਦੇਣਾ ਕਿੱਥੇ ਦੇਗੀ? ਆਂਡਾ ਘੰਟਾ ਕੱਢ ਲਵੇ। ਹੁਣ ਭਈਆ ਜ਼ਰੂਰ ਬੋਲਣਾ। ਆਹੋ, ਬਾਹਰ ਨਿਕਲ ਕੇ ਜਿੱਦਾਂ ਹੀ ਕਿਨਾਰਾ ਕੁਨਾਰਾ ਕੋ ਦੇਖੋ, ਹੱਥ ਪੱਲਾ ਮਾਰੇ ਕਿਸੇ ਕਛੂਕੇ ਨੂੰ, ਕਹੇ ਭਾਈ ਮਰੋ। ਉਸਤਾਦ ਜੀ ਅੱਜ ਪਿੱਛੇ ਨੂੰ ਹੋਵੇ ਤਖਤੀ ਦੇ ਕਿਨਾਰੇ ਤੇ ਪਾਣੀ ਜਾਂਦਾ ਸੁਣ। ਪਾਣੀ ਜੱਟਾ ਸੁੱਟ ਕੇ ਤੇ ਨਿਕਲ ਜਾਵੇ, ਕੋਈ ਰੌਲਾ ਨਹੀਂ। ਓ ਯਾਰ ਨਾ ਯਾਰ ਲੌਜੀਕਲ ਸਵਾਲ ਹੋ ਰਿਹਾ ਲੋਜਿਕ ਆ। ਨਹੀਂ ਹੁਣ ਦੇਖੋ ਨਾ, ਉੱਥੇ ਤੀਲਾ ਵੀ ਡੇਗਿਆ ਤੇ ਕਸ਼ੀ ਡੁੱਬ ਜਣੀ। ਹਾਂ। ਉਹ ਆਂਡਾ ਦੇ ਏਡਾ ਫੇਰ ਹਾਂ, ਡਬਲ ਪੁਲੀ ਵਾਲਾ ਦੇਤਾ ਤੇ ਫਿਰ ਪਾਟ ਹੋ ਜਾਣਾ। ਡਬਲ ਕੋਲ ਜਿਹੜਾ ਉਹੀ ਡਬਲ ਪੁਲੀ ਉਹ ਤਾਂ ਬਹੁਤ ਭਜਰੀ ਹੁੰਦਾ। ਨਹੀਂ ਸੋਚੋ ਜੈਨੂਇਨ ਗੱਲ ਕਰ। ਤਾਂ ਜੇ ਉਹ ਅੰਡਾ ਸੇਲਮੈਨ ਦੇ ਦੂਗੀ। ਨਹੀਂ ਨਹੀਂ ਭਾਜੀ, ਉਹ ਧਿਆਨ Salesman ਰੱਖਣਾ। ਉਹ ਸਮੁੰਦਰ 'ਚ ਜਾ ਰਹੀ ਆ। ਮੁਰਗੀ ਬੈਕਰੀ ਹੈ ਨਾ ਇਹਦਾ ਜਵਾਬ ਹਾਂ ਬੈਕਰੀ ਹੋਰ ਵੈਸੇ ਹੈਂ? ਭਾਈ ਬੈਕਰੀ ਇਹਦਾ ਜਵਾਬ ਅਰੇ ਬੱਕਰੀ ਕਿੱਦਾਂ? ਮਾਰਿਓ ਦਾ ਕਾਨੂੰ ਦੱਸ ਯਾਰ। ਯਾਰ ਉਹਦਾ ਘੰਟਾ ਨਿਕਲਦਾ ਨਹੀਂ ਕਿਸੇ ਤਰੀਕੇ ਨਾਲ। ਨਹੀਂ ਉਹ ਹੁਣ ਟਾਈਮ ਹੋ ਗਿਆ। ਯਾਨੀ ਕਿ ਹੁਣ ਸਾਨੂੰ ਉਹਨੂੰ ਫੜਾਉਣਾ ਵਾ ਆਂਡਾ। ਯਾਰ ਥੋੜਾ ਦਿਮਾਗ ਤੇ ਜ਼ੋਰ ਪਾਓ, ਤੁਹਾਨੂੰ ਸਮਝ ਆ ਜਾਏਗੀ। ਉਹ ਨਹੀਂ ਉਸਤਾਦ ਦੇ ਮੁਹਤਰਮ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਹੱਲ ਕਰਦੇ ਹੋ ਮੈਂ ਤੇ ਕਰ ਲਿਆ ਹੱਲ। ਉਹਨਾਂ ਤੁਸੀਂ ਕਿੱਦਾਂ ਹੱਲ ਕਰ ਲਿਆ ਨਹੀਂ ਮੈਨੂੰ ਤਾਂ ਪਤਾ ਵਾ। ਨਹੀਂ, ਤੁਹਾਨੂੰ ਪੱਕਾ ਪਤਾ ਵੀ ਉਹਨੂੰ ਦੇਣਾ ਆਂਡਾ। ਹਾਂ, ਕਿਤੇ ਐਵੇਂ ਬਣਾਉਣ ਰਹੀ ਹੈ। ਉਹ ਆਂਡਾ ਵੀ ਦੇਗੀ, ਉਸੇ ਤਖਤੀ ਤੇ ਦੇਗੀ, ਔਰ ਤਖਤੀ ਡੁੱਬੇਗੀ ਵੀ ਨਹੀਂ। ਉਹ ਕਿੱਦਾਂ? ਇਹ ਇਤਨੀ ਆਂਡਾ ਵੀ ਰੜ ਕੇ ਚਲੇ ਜਾਊ ਜਦੋਂ ਤੁਹਾਡੀ ਵਾਰੀ ਉਹਨਾਂ ਤਖਤੀ ਸੁੱਕੇ ਤੇ ਕਰ ਲੈਣੀ ਹੈ, ਸਾਡੀ ਵਾਰੀ ਗਿੱਲੇ ਚ ਕਰ ਲੈਣੀ। ਉਹ ਨਾ ਤਾਂ ਜੀ ਉਹਨੇ ਪੰਜੇ ਨਾਲ ਅੰਡਾ ਫੜ ਕੇ ਏਦਾਂ ਸਿਰਫ ਪਰਚ ਦੇ ਲੈਣਾ। ਭਈਆ ਤੇ ਉੱਥੇ ਹੀ ਰਹਿਣਾ ਵਾ। ਵਜ਼ਨ ਤੇ ਆ ਗਿਆ ਨਾ ਹਲੇ ਦਾ। ਭੱਜੇ ਨਾ ਭੜ ਕੇ ਇਹਦੇ ਪਰਚ ਦੇ ਲੂਗੇ ਐਂ ਕਰਕੇ। ਜਾਂ ਫਿਰ ਵੀ ਵਜਨ ਨਹੀਂ ਹੋਣਾ ਥੱਲੇ ਗੱਤੇ ਦੇ। ਉਹਨੇ ਉਸਤਾਦ ਜੀ- ਪੰਜਾ ਇੱਕ ਪਾਣੀ ਚ ਮਾਰ ਦੇਣਾ, ਵਜ਼ਨ ਉਧਰ ਕਰ ਦੇਣਾ ਪਿੱਛੋਂ। ਨਾਲ ਛੇ ਵੀ ਹੋ ਸਕਦਾ ਘੁੰਮ ਕੇ ਦੇਵੇ ਆਂਡਾ, ਤਖਤੀ ਤੇ ਵਜਰੀ ਨਾ ਆਵੇ। ਹਾਂ, ਇਹ ਵੀ ਗੱਲ ਸਹੀ ਹੈ। ਤਾਂ ਜੇ ਪੁੱਠੀ ਹੋ ਕੇ ਅੰਡਾ ਦੇ ਦੇਗੀ। ਹਾਂਜੀ, ਉਹਨਾਂ ਕੀ ਹੋਊਗਾ? ਉਹ ਢਿੱਡ ਤੇ ਆ ਜਾਏਗਾ ਅੰਡਾ ਏਦਾਂ। ਕਿਹੜਾ ਢਿੱਡ ਤੇ ਉਹਦਾ ਪੱਟੀ ਦੇ ਉੱਤੇ ਹੀ ਹੈ ਨਾ। ਨਹੀਂ ਛਟਾ ਵੀ ਲਾ ਸਕਦੀ ਹੈ ਨਾ। ਯਾਰ ਵਜ਼ਨ ਤੇ ਪੈਣਾ ਕਿ ਨਹੀਂ? ਵਜਨ ਤੇ ਵੈ ਗਿਆ। ਆਂਡੇ ਦਾ ਵਜਨ ਕਿੰਨਾ ਕੁ? ਸਟੀਲ ਦਾ ਅੰਡਾ ਦੇਣਾ ਜਿੰਨਾ ਵੀ ਕਿੰਨੇ ਗ੍ਰਾਮ ਮੈਂ ਦਾ? ਕਹਿੰਦਾ ਉਹ ਇੱਕ ਪਤਾ ਵੀ ਨਹੀਂ ਯਾਰ। ਪੱਤੇ ਦਾ ਵਜ਼ਨ ਨਾ ਵੀ ਡੁੱਬ ਜਾਏਗੀ। ਉਹਦਾ ਹੱਲ ਹੈ ਉਸਤਾਦ ਭਾਜੀ ਨੂੰ ਘੰਟਾ ਕੱਢਣਾ ਪੈਣਾ ਵਾ। ਨਹੀਂ ਮੈਂ ਤਾਂ ਇਹ ਚੋੜ ਕੱਢਿਆ, ਉਹ ਘੰਟਾ ਕੱਢਣਾ ਪੈਣਾ। ਉਹਦਾ ਹੱਲ ਪਤਾ ਕੀ ਉਸਤਾਦ ਜੀ ਮੈਂ ਹੁਣ ਤੁਹਾਨੂੰ ਦੱਸਾਂ ਉਹ ਆਂਡਾ ਦੇਗੀ ਉਹ ਆਂਡਾ ਦੇ ਕੇ ਪਰਚ ਦਿਲ ਫੜ ਚ ਲਏਗੀ। ਦਿਲ ਚ ਦੇਗੀ ਆਂਡਾ। ਨਹੀਂ ਪਰਚ ਫੜੇਗੀ ਉਹ ਜਦੋਂ ਕਸ਼ਤੀ ਡੁੱਬਣ ਲੱਗੇਗੀ ਉਦੋਂ ਐਂ ਕਰ ਦੇਗੀ ਹਵਾ 'ਚ। ਇੰਜ ਉੱਤੇ ਹਵਾ 'ਚ ਚੱਲੇਗੀ ਨਹੀਂ ਫਿਰ ਸੱਚ ਯਾਦ ਹੈ। ਫਿਰ ਉਹ ਥੱਲੇ ਫੜ ਲੇਗੀ ਤਾਜੀ ਆਂਡਾ ਦੇ ਕੇ ਨਾ, ਜਿੱਦਾਂ ਛੋਟੀ ਨੇ ਐ ਕਰੀ ਆਂਡਾ ਐ ਕਰੀ ਜਾਏਗੀ, ਕਸ਼ਤੀ ਡੁੱਬਣ ਨਹੀਂ ਦਊਗੀ ਉਹ। ਨਹੀਂ ਨਹੀਂ ਉਸਤਾਦ ਜੀ ਵਜ਼ਨ ਤੇ ਉੱਤੇ ਹੀ ਹੋਣਾ ਨਾ। ਹਾਂ ਭਾਈ ਤੇ ਉੱਥੇ ਹੀ ਰਹਿਣਾ, ਆਂਡਾ ਦੇ ਵਿੱਚ ਹੀ ਦੇਣਾ। ਇਹਦਾ ਜਵਾਬ ਹੈ ਹੀ ਨਹੀਂ ਯਾਨੀ ਕਿ ਬੱਚਾ ਉਹਨੇ ਛਵਲ ਵਿੱਚ ਹੀ ਮਾਰਨੀ ਆ। ਇਹਦਾ ਜਵਾਬ ਹੈ ਨਹੀਂਗਾ। ਆਂਡਾ ਜ਼ਿਆਦਾ ਦੇਰ ਤੱਕ ਉਹ ਰੋਕ ਵੀ ਨਹੀਂ ਸਕਦੀ, ਨਸਾਂ ਫਟ ਜਾਂਦੀਆਂ। ਠੇਕ ਵਾਲਾ ਹਿਸਾਬ ਹੋਏਗਾ। ਏਦਾਂ ਹੀ ਕਰ ਗਏ? ਆਹੋ ਹਾਂਜੀ, ਇਹਦਾ ਯਾਰ ਮਿੱਠੇ ਸਹੀ ਹੋਣਾ ਤੈਨੂੰ ਵੀ ਲੱਗਦਾ ਨਹੀਂ ਪਤਾ ਯਾਰ। ਯਾਰ ਲੈ ਮੈਨੂੰ ਪਤਾ ਵਾ ਉਹਨੇ ਆਂਡਾ ਦੇਣਾ ਹੀ ਨਹੀਂ। ਐ ਨਾਗਾ ਵਾ ਅੱਜ ਮੰਗਲ ਆ। ਇਹਨਾਂ ਦਾ ਦੇਖਣ ਡਿਆ ਵਾ। ਐਂਡ ਤੱਕ ਜ਼ਿੰਦਗੀ ਪਹੁੰਚ ਗਈ, ਤੈਨੂੰ ਇਸ ਸਵਾਲ ਦਾ ਜਵਾਬ ਹੀ ਨਹੀਂ ਪਤਾ ਯਾਰ। ਅੱਛਾ ਤਖਤੀ ਆ, ਪਾਣੀ ਆ, ਉਹ ਤਖਤੀ ਨਹੀਂ ਗੱਤਾ ਵਾ। ਗੱਤਾ ਵਾ, ਜੋ ਵੀ ਆ। ਤਖਤੀ ਲਾ ਲਾ ਭਾਰ ਪਤਾ ਵਾ ਨਹੀਂ ਨਾ ਉੱਤੇ ਸਾਰਾ। ਪੈਣਾ ਹੋਰ। ਹਾਰ ਗਏ? ਹਾਰ ਗਏ ਇੱਕ ਮਿੰਟ ਸਾਜ ਯਾਰ ਕੱਲ ਇੱਕ ਮਿੰਟ। ਆ ਟਿਸ਼ੂ ਇੰਜ ਉਹਦੇ ਤੇ ਪਿਆ ਨਾ ਉਹ ਤੇ ਉਹਨੇ ਡੁੱਬ ਜਾਣਾ। ਉਸਤਾਦ ਜੀ ਉਹ ਘੋਂਸਲਾ ਲੈ ਕੇ ਹੀ ਆ ਨਾਲ ਆਪਣਾ, ਉਹਨੇ ਘੋਂਸਲੇ 'ਚ ਦੇਤਾ। ਉਹਨੇ ਘੋਸਲਾ ਦੇ ਦਿੱਤਾ। ਭਾਜੀ ਹੁਣ ਮੇਰੇ ਜ਼ਿਹਨ ਚ ਆਇਆ ਵਾ, ਉਹਨੇ ਦੇਣਾ ਆਂਡਾ ਪਾਣੀ ਚ, ਇਹ ਤੇ ਹਲਕਾ ਛਪ 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 ਕਰ ਦੇਣਾ। ਹਾਂ, ਆਂਡਾ ਤੈਰ ਤਾਂ ਜਾਊਗਾ ਹੈਂ। ਬਾਹਰ ਕੰਮ। ਓਏ ਯਾਰ ਹਾਰ ਗਏ ਭਾਈ? ਇੱਕ ਮਿੰਟ ਨਹੀਂ ਹਰੇ ਨਹੀਂ ਐਵੇਂ ਨਹੀਂ ਹਰੇ ਆਂਡੇ ਦਾ ਵਜ਼ਨ ਕਿੰਨਾ ਹੁੰਦਾ ਮਿੱਠੇ ਇਹ 5 ਗ੍ਰਾਮ। ਨਹੀਂ ਚਲੋ 50 ਗ੍ਰਾਮ ਲਾ ਲਓ। 50 ਗ੍ਰਾਮ ਉਹ 50 ਗ੍ਰਾਮ ਆਪਣੇ ਪਰ ਲਾ ਲਾ ਕੇ ਸਿੱਟੀ ਜਾਊਗੀ ਸਿੱਟੀ ਜਾਊਗੀ। ਤੇ ਲੈਵਲ ਕਰ ਲੈ ਨਹੀਂ ਉਹਨੇ ਕੁਝ ਵੀ ਨਹੀਂ ਕਰਨਾ। ਕਿਉਂ ਨਹੀਂ ਕਰਨਾ ਉਹਨੇ ਉੱਥੇ ਖਲੋਤੀ- ਤੇ ਫਿਰ ਉਹਦੀ ਮੌਤ ਲਿਖੀ ਜੇ ਜਨਮ ਕਹਿੰਦੇ ਫਿਰ ਮੈਂ ਮਰਨੀ ਯਾਰ ਕੁਛ ਵੀ ਨਹੀਂ ਕਰਨ ਦੇ ਰਹੇ ਮੁਰਗੀ ਕੋਈ ਐਫਰਟ ਤੇ ਕਰੇ ਅੱਛਾ, ਆਂਡਾ ਰਹਿਣਾ ਗੱਤੇ ਤੇ ਹੀ ਆ। ਉਸਤਾਦ ਜੀ ਕੁਝ ਵੀ ਨਹੀਂ ਕਰਨ ਦੇ ਰਹੇ ਆਂਡਾ ਗੱਤੇ ਤੇ ਹੀ ਰਹਿਣਾ। ਇਹਨੇ ਬਾਅਦ ਇਹਨੇ ਪਤਾ ਇਹਦੀ ਕਿਦਾਂ ਦੀ ਬਾਤ ਹੋਣੀ ਹੈ। ਉਹ ਨਹੀਂ ਉਸਤਾਦ ਜਦੋਂ ਇਹਨੇ ਮੈਂ ਦੱਸਣਾ ਨਾ ਗੱਤੇ ਤੇ ਹਾਂ ਇਹ ਫਿਰ ਉਹਦੀ ਲਿਖੀ ਜੇ ਲਿਖੀ ਨਹੀਂ ਭਾਜੀ। ਹਾਰ ਗਏ ਭਾਈ? ਅੱਛਾ ਉਹਨੇ ਮੇਰੀ ਦੱਸੋ ਪਹਿਲੇ ਉਹਦਾ ਜ਼ੇਨ ਵੀ ਹੈ ਆਂਡਾ ਦੇਣ ਦਾ, ਕਿ ਆਪਾਂ ਹੀ ਦੋ ਹਾਂ ਆਂਡਾ ਦੇਣ ਲੱਗੀ ਆਂਡਾ ਉਹ ਬਸ। ਆਂਡਾ ਦੰਦੀ ਨੇ ਪੀ ਲੈਣਾ ਤੋੜ ਕੇ ਫਟਾਫਟ, ਵਜਨ ਪੈ ਜਾਣਾ ਨਾ। ਹਾਂ,
ਹਾਂ ਅੱਧਾ ਜਵਾਬ ਤੂੰ ਦੇ ਦਿੱਤਾ ਵਾ, ਅੱਧਾ ਜਵਾਬ ਇਹਦੇ ਵਿੱਚ ਕੀ ਹੀ ਦਿੱਤਾ ਹੈ ਵਾ, ਕੀ ਦਿੱਤਾ ਜੀ? ਇਸ ਗੱਲ ਦੇ। ਸਰ ਮੈਂ ਤਾਂ ਪੁੱਛਿਆ ਉਹਨੇ ਭਾਜੀ ਇਹ ਜਵਾਬ ਨਹੀਂ ਜਵਾਬ ਕੀ ਕਿਹਾ ਕੀ ਹੈ ਵੈਸੇ? ਉਹਨੇ ਆਂਡਾ ਤੋੜ ਕੇ ਪੀ ਲੈਣਾ, ਆਹ ਲੈ ਫਿਰ ਇਹੀ ਜਵਾਬ ਆ ਜੀ। ਕਹਿੰਦਾ ਮੈਂ ਤੇ ਚਮੜੀ ਮਾਰੀ ਹੈ। ਆਂਡਾ ਤੋੜ ਕੇ ਪੀ ਲੈਣਾ? ਗਲਾਸ ਪਾ ਕੇ ਪੀ ਲੂਗੀ। ਲੇਕਿਨ ਜਦੋਂ ਦੇਣਾ ਉਦੋਂ ਬਚਣਾ ਵਾ। ਉਹ ਆਪ ਹੀ ਨਹੀਂ ਬਚਣਾ ਚਾਹੁੰਦਾ ਜੀ। ਉਹ ਨਹੀਂ, ਜਦੋਂ ਉਹਨੇ ਆਂਡਾ ਦੇਣਾ ਤੇ ਉਹਨੇ ਤੋੜ ਕੇ ਪੀ ਲੈਣਾ ਤੇ ਫਿਰ ਬਚ ਗਈ ਸਮਝੋ। ਬਾਜੀ ਉਹਨੇ ਬਾਜੀ ਆਂਡਾ ਉਹ- ਮੇਰੇ ਕੋਲ ਖਾ ਲਿਆ, ਉਹਨੇ ਦੇਣਾ ਕਰਾਰੇ ਤੇ ਸਾਨੂੰ ਦਲੀਲ ਕਰਾਉਣ ਡਈ ਆ। ਗਰਮ ਪਾਣੀ ਪੀਏਗੀ, ਆਂਡਾ ਉਬਲਿਆ ਹੋਇਆ ਕੱਢੂਗੀ ਕਿਉਂਕਿ ਹਾਰ ਗਏ ਭੈਣ, ਹਾਰ ਗਏ। ਆਹੋ ਕੋਈ ਤਰਤੀਬ, ਕੋਈ ਹਿਸਾਬ ਲਾ ਲਓ, ਹੱਲੇ ਵੀ ਸਾਂਭ ਸੰਭਾਲ ਬਾਜੀ ਉਹ ਆਂਡੇ ਨਹੀਂ ਆਂਡਾ ਨਹੀਂ ਪੀਲੂ ਕਰ ਲੂਗੀ ਅੱਜ। ਭਾਨ ਤਾਂ ਜੀ ਭਾਨ। ਉਹਨੇ ਆਪਣੇ ਉਹ ਆਂਡੇ ਵਾਲੇ ਏਰੀਆ 'ਚ ਨਾ ਇੱਕ ਝਲੂੰਗੀ ਜੀ ਬੰਨੀ ਹੈ। ਉਹ ਆਂਡਾ ਦੋਗੇ ਤੇ ਵਿੱਚ ਲਿਖ ਜੂਗਾ। ਚਲੋ ਮੈਂ ਤੁਹਾਨੂੰ ਦੱਸਦਾ, ਚਲੋ। ਉਹ ਆਂਡਾ ਦਿੰਦੀ ਹੈ, ਆਹੋ ਆਂਡਾ ਦੇਣ ਤੋਂ ਬਾਅਦ ਵੀ ਉਸ ਫੱਟੀ ਦੇ ਉੱਤੇ 1 ਗ੍ਰਾਮ ਵੀ ਵਜ਼ਨ ਨਹੀਂ ਵੱਧਦਾ। ਕਿੱਦਾਂ? ਇਹ ਫਿਰ ਕਿਹਦੇ ਆਂਡਾ ਫਿਰ ਥਰਮੋਕੂਲ ਦਾ ਹੀ ਦਿੰਦਾ ਵਾ। ਆਂਡਾ ਕਿੱਥੇ ਵੇ? ਆਂਡਾ ਕਿੱਥੇ ਵੇ? ਆਂਡਾ ਵੀ ਆ ਗਿਆ ਉੱਤੇ, ਲੇਕਿਨ ਉਹਦੇ ਉੱਤੇ ਫੱਟੀ ਤੇ ਵਜ਼ਨ ਵੀ ਨਹੀਂ ਵੱਧਦਾ। ਆਂਡਾ ਆ ਗਿਆ ਵਾ, ਇਹਨੂੰ ਉਬਾਲੋ ਖਾਈਏ। ਜਾ ਵੀ ਕਿਤੇ ਆਮਲੇਟ ਬਣਾਈਏ ਉਹਦਾ। ਹੂੰ ਲਓ ਜੀ, ਇਹ ਭਾਜੀ ਫਿਰ ਇਹਨੇ ਨਾ ਮੈਂ ਜਵਾਬ ਤੇ ਆ ਇਹਨੇ ਗਿਆ ਫਿਰ ਗ੍ਰਿਫਟ ਮਜ਼ਬੂਤ ਵਾਲੀ ਗੱਲ ਸਾਡੀ ਸੁਣੀ। ਦੇਖੋ ਕਿੱਡੇ ਕਿੱਡੇ ਬੰਦੇ ਮਜ਼ਾਕ ਰਾਤ ਇੱਧਰ ਮਿੱਠਾ ਪੁਰੀਆ, ਇੰਨੀ ਗੱਲ ਦਾ ਨਹੀਂ ਪਤਾ। ਬੱਚੇ ਨੂੰ ਪਤਾ ਵਾ। ਤੇ ਸੋਹਣਾ ਤੂੰ ਕਿਹੜਾ 2 ਜੂਸਰ ਮਸ਼ੀਨਾਂ ਜਿੱਤ ਲੀਆਂ, ਤੂੰ ਵੀ ਸਾਦਾ ਹੀ ਬੈਠਾ ਮੈਂ ਵਾ। ਸਵਾਲ ਲੈ ਆਇਆ ਵਾਂ। ਬਾਹਰ ਤੱਕ ਭਾਜਨ ਲੱਗਾ। ਉਹ ਜਿਹੜੀ ਤਖਤੀ ਹੈ ਨਾ, ਹਾਂ ਹਾਂਜੀ ਉਹਦੇ ਉੱਤੇ ਲਾਇਕ ਇੱਕ ਮਸਾਲਾ 1 ਕਿਲੋ ਦੀ ਮੁਰਗੀ ਆ। ਹਾਂਜੀ 1 ਕਿਲੋ ਤੋਂ 1 ਗ੍ਰਾਮ ਵੀ ਉੱਤੇ ਵਜ਼ਨ ਪਿਆ ਨਾ ਤੇ ਤਖਤੀ ਡੁੱਬ ਜਾਣੀ ਹੈ। ਕਨਫਰਮ ਇਹ ਗੱਲ ਹੋ ਗਈ। ਓਕੇ ਹਾਂਜੀ। ਉਹਨੇ ਆਂਡਾ ਦਿੱਤਾ ਵਾ, ਪੂਰਾ ਆਂਡਾ ਵੀ ਤਖਤੀ ਤੇ ਪਿਆ ਵਾ, ਮੁਰਗੀ ਵੀ ਤਖਤੀ ਤੇ ਗਿਆ, ਫੇਰ ਨਹੀਂ ਡੁੱਬੀ। ਕਿੱਦਾਂ? ਭਾਜੀ ਫਿਰ ਜ਼ਿਆਦਾ ਧੜਾ ਕੀਤਾ ਉਹਨੇ, ਜਾਂ ਫਿਰ ਉਹਨੇ ਉਹਨਾਂ ਵਜਨ ਉਹਨੇ ਕਿਹਾ ਬਰਾਬਰ ਹੋ ਗਿਆ। ਉਹਨੇ ਉਹਨੇ ਵਜਨ ਦੇ ਡਾਲਰ ਦਿੱਤੇ ਵੀ ਉਹਨੇ ਇੰਨਾ ਵਜਨ ਨਾਲ ਅਲਾਉ ਕਰੋ। ਉਹਦੀ ਟਿਕਟ ਹੀ ਉਹਨੇ ਯਾਰ ਨਹੀਂ ਸਮਝ ਆ ਰਿਹਾ ਨਹੀਂ ਯਾਰ ਉਹ ਸਵਾਲ। ਲੇਕਿਨ ਭਾਜੀ, ਨਾਲ ਕਿਹਨਾਂ ਲਿਆ ਸਕਦੀ ਆ। ਆਂਡੇ ਦਾ ਵਜਨ ਜਿਹੜਾ ਨਾ ਵੀ ਡੰਗਾ ਜਿਹਾ ਸਵਾਲ ਸਾਡੀ ਮਾਦਰਤ। ਆਂਡੇ ਨਹੀਂ ਦਾ ਉਹਨੂੰ ਵਜਨ ਕਿੰਨਾ ਲਾਓ, ਨਾਲ ਕਿੰਨਾ ਲਿਆ ਸਕਦੀ। 40 ਕਿਲੋ ਸਾਲਿਆ ਹੈਂਡ ਕੈਰੀ ਕਿੰਨਾ ਕਤਰ ਵਾਲੇ ਦੀ ਤਖਤੀ ਤੇ ਜਾ ਰਹੀ। ਉਹ ਨਹੀਂ ਉਸਤਾਦ ਜੀ, ਲੌਜਿਕ ਹੀ ਨਹੀਂ ਹੈ ਇਸ ਸਵਾਲ ਦਾ। ਬਾਜੀ ਉਹਦਾ ਜਿਹੜਾ ਵਜਨ ਲੈ ਕਹਿੰਦਾ ਲੌਜਿਕ ਕੋਈ ਨਹੀਂ। ਨਹੀਂ ਕੋਈ ਵੀ ਨਹੀਂ ਨਾ। ਆਂਡਾ ਮੁਰਗੀ ਦੇ ਕੇ ਆਂਡਾ ਦਿੱਤਾ, ਆਂਡਾ ਦਿੱਤਾ, ਉਹ ਵੀ ਤਖਤੀ ਤੇ ਆ ਗਿਆ ਤੇ ਡੁੱਬੀ ਫੇਰ ਨਹੀਂ। ਆਂਡਾ ਦੇ ਕੇ ਵਜਨ ਘਟ ਗਿਆ ਮੁਰਗੀ ਦਾ। ਹਾਲਾਂਕਿ ਆਂਡਾ ਤਲੀ ਤੇ ਹੋਣਾ ਚਾਹੀਦਾ, ਤਖਤੀ ਤੇ ਆਉਂਦੇ ਆ। ਇੱਕ ਮਿੰਟ, ਆਂਡਾ ਦੇ ਕੇ ਵਜਨ ਘਟ ਜਾਂਦਾ ਸਾਜੀ ਮੁਰਗੀ ਦਾ। ਜਿਹੜਾ ਆਂਡੇ ਦਾ ਵਜਨ ਸੀ ਨਾ ਉਹਦਾ, ਉਹ ਘਟ ਗਿਆ ਵਾ। ਆਂਡਾ ਥੱਲੇ ਆ ਗਿਆ, ਬਰਾਬਰ ਹੋ ਗਿਆ, ਕੋਈ ਮਸਲਾ ਨਹੀਂ। ਇਹੀ ਕਹਿਣਾ ਆ ਜਵਾਬ। ਜਵਾਬ ਸੀ। ਉਹਦੇ ਅੰਦਰ ਵੀ ਤੇ ਅੰਡਾ ਨਾ, ਆਹੋ ਉਹਦੇ ਅੰਦਰੋਂ ਜਦੋਂ ਆਂਡਾ ਬਾਹਰ ਆਇਆ ਤੇ ਮੁਰਗੀ ਦਾ ਉਹਨਾਂ ਘਟ ਗਿਆ ਆਂਡੇ ਦਾ ਵਜ਼ਨ। ਤੇ ਤਖਤੀ ਤੇ ਵਜ਼ਨ ਨਹੀਂ ਪੈਣਾ। ਉਹ ਤਖਤੀ ਤੇ ਪਿਆ ਤੇ ਇੱਕੋ ਹੀ ਗੱਲ ਵਾ। ਉਧਰੋਂ ਘਟਿਆ ਨਹੀਂ। ਜਦੋਂ ਵਿੱਚ ਆਂਡਾ ਜਦੋਂ ਉਹਦੇ ਵਿੱਚ ਯਾਰ ਸੀ, ਉਹ ਯਾਰ ਆਇਨ ਕਾਲੂ ਸਟਾਈਨ ਨੂੰ ਪੁੱਛਣ ਦਿਓ। ਆਂਡਾ ਜਦੋਂ ਉਹਦੇ ਵਿੱਚ ਸੀ, ਹਾਂ। ਉਦੋਂ ਵੀ ਕੋਈ ਭਾਰ ਨਹੀਂ ਸੀ ਉਹਨੂੰ ਗੱਤੇ। ਉਦੋਂ ਤਾਂ ਮੁਰਗੀ ਤੇ ਭਾਰ ਸੀ ਨਾ। ਹਾਂ ਉਦੋਂ ਜਦੋਂ ਵੀ ਤਖਤੀ ਦੇ ਉੱਤੇ ਸੀ ਨਾ ਵਜ਼ਨ ਆਂਡੇ ਦਾ, ਜਦੋਂ ਉਹਦੇ ਪੇਟ 'ਚ ਸੀ। ਹਾਂ ਤੇ ਜਦੋਂ ਬਾਹਰ ਆ ਗਿਆ ਉਹਦਾ ਵਜਨ ਹਲਕਾ ਹੋ ਗਿਆ। ਕਲੀਅਰ ਕਰਨਾ ਮੈਨੂੰ। ਜਦੋਂ ਮੁਰਗੀ ਦੇ ਪੇਟ 'ਚ ਤੇ ਜਿਹੜਾ ਵੀ ਕੁਦਰਤ ਨੇ ਉਹਦਾ ਸਿਸਟਮ ਬਣਾਇਆ, ਉਹਦੇ ਅੰਦਰ ਆਂਡਾ ਕੰਪਲੀਟ ਹੋ ਗਿਆ, ਹਾਂ ਉਦੋਂ ਹੀ ਉਹਨੇ ਆਂਡਾ ਦੇਣਾ ਨਾ। ਜ਼ਾਹਿਰ ਬਾਤ ਹੈ। ਉਦੋਂ ਹੀ ਉਹਨੇ ਆਂਡਾ ਦੇਣਾ, ਉਦੋਂ ਉਹਦੇ ਆਂਡਾ ਕੰਪਲੀਟ ਸੀ। ਉਹਨਾਂ ਹੀ ਆਂਡਾ ਉਹਦੇ ਅੰਦਰ ਸੀ, ਉਹਨਾਂ ਹੀ ਆਂਡਾ ਬਾਹਰ ਆ ਗਿਆ। ਐਵੇਂ ਕਸਮੇ ਕੋਲੋਂ ਹੀ ਪ੍ਰੈਕਟੀਕਲ ਕੋਲੋਂ ਹੀ ਬਣਾਉਂਦੇ ਹੈਗੇ ਨੇ, ਕਰਦੀ ਕੋਲੋਂ ਹੀ ਪ੍ਰੈਕਟੀਕਲ ਬਣਾ- ਕਰਵਾ ਦਈਏ ਨਹੀਂ ਪ੍ਰੈਕਟੀਕਲ। ਜਵਾਬ ਤਸੱਲੀ ਬਖਸ਼ ਨਹੀਂ ਹੈਗਾ ਭਾਈ। ਪਤਾ ਕੀ ਗੱਲ ਹੈ ਨਹੀਂ ਮਿੱਠੇ ਸੱਚੀ ਮੁੱਚੀ ਮੈਂ ਮਿੱਠੇ ਦੇ ਨਾਲ ਆ, ਕੋਈ ਤਸੱਲੀ ਬਖਸ਼ ਨਹੀਂ ਆ। ਨਹੀਂ ਇੱਕ ਜਗ੍ਹਾ ਤੀਲਾ ਡਿਗੇ ਤੇ ਤਖਤੀ ਡੁੱਬਣ ਡਿਆ, ਆਂਡਾ ਡਿਗਣ ਡਿਆ। ਉਹ ਆਂਡਾ ਉਹਦੇ ਆਂਡਾ ਉਹਦੇ ਅੰਦਰੋਂ ਨਿਕਲ ਗਿਆ, ਉਹਨਾਂ ਵਜ਼ਨ ਉਹਦਾ ਘਟ ਨਹੀਂ ਗਿਆ। ਫਿਰ ਤੀਲਾ ਕਦੋਂ ਪਾਉਂਦੇ ਤੁਸੀਂ ਵਿੱਚ? ਫਿਰ ਤੁਸੀਂ ਸਾਨੂੰ ਪਾਗਲ ਬਣਾਉਣਾ ਹੈ। ਯਾਰ ਉਹ ਤਾਂ ਵਜ਼ਨ ਵਧਣਾ ਹੀ ਨਹੀਂ, ਉਹਦੇ ਵਿੱਚੋਂ ਤੇ ਆਂਡਾ ਬਾਹਰ ਆਂਡਾ ਤੇ ਬਾਹਰ ਆ ਗਿਆ ਨਾ। ਹਾਂ ਲੇਕਿਨ ਉਹ ਸਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਦਿਲ 'ਚ ਜਵਾਬ ਕੀ ਹੈ। ਸਾਡੇ ਲਈ ਤੁਸੀਂ ਕੀ ਮੁਕਤਸ ਨਹੀਂ ਹੈਗੇ। ਓਏ ਨਹੀਂ ਐਡਮਾ ਕਰਦੇ ਇਹ ਪੜਿਆ ਲੁਗੜਿਆ ਕੋਈ ਨਹੀਂ, ਸਾਡੇ ਸਾਹਮਣੇ ਹੀ ਇਹ ਕੋਈ ਜਵਾਬ ਤੋਂ ਵੀ ਗਾਣਾ ਰਾਜਾ ਉਹ ਹੀ ਸਾਡਾ ਇਹਦਾ ਜੀ ਵੀ ਭਾਜੀ ਨਹੀਂ ਹੁਣ ਆਂਡਾ ਉੱਥੇ ਹੀ ਆ, ਮੁਰਗੀ ਵੀ ਉੱਥੇ ਹੀ ਆ, ਹੁਣ ਕੁਝ ਵੀ ਨਹੀਂ ਹੋਣ ਡਿਆ। ਐਸਲ ਸਾਹਿਬ ਬੈਠੇ ਆ ਨਹੀਂ ਗੱਤੇ ਅਸੀਂ ਤੇ। ਜੇ ਕੱਖ ਰੱਖਦੇ ਤੇ ਤਖਤੀ ਡੁੱਬਣ ਡਈ ਸੀ। ਹਾਂ ਉਸ ਗੱਤੇ ਤੇ ਇੱਕ ਕਾਗਜ਼ ਵੀ ਹੋਰ ਆਵੇ ਤੇ ਉਹ ਡਿੱਗ ਜਾਣਾ। ਅਸੀਂ ਇਹਨਾਂ ਦਾ ਢਿੱਡ ਕੱਟ ਕੇ ਉੱਥੇ ਸੁੱਟ ਦਈਏ, ਉਹ ਤੇ ਵਜ਼ਨ ਇਹਨਾਂ ਦਾ ਹੀ ਹੈ। ਇਹਨਾਂ ਦੇ ਇਹ ਯਾਰ ਕਿੱਦਾਂ ਡੁੱਬਣਾ? ਇਹ ਕਿੱਦਾਂ ਉਹ ਡੁੱਬਣਾ? ਗੱਲ ਆਂਡੇ ਦੀ ਹੋਣ ਡਈ ਹੈ ਕਿ ਢਿੱਡ ਦੀ ਹੋਣ ਡਈ ਤੇ ਹੈ? ਆਂਡਾ ਕਿੱਥੋਂ ਤੇ ਆਂਡਾ ਨਿਕਲਿਆ? ਕਿੱਥੋਂ ਛਾਪਰ ਨਿਕਲਣਾ? ਕਮਾਉਂਦੀ ਹੈ ਆਂਦਾ ਸੀ ਮੁਰਗੀ। ਦਾਨਸ਼ ਜਿਸ ਤਖਤੀ ਤੇ ਕੱਖ ਡਿੱਗਦਾ ਡੁੱਬਣ ਡਈ, ਆਂਡਾ ਡਿੱਗਾ ਡੁੱਬੀ ਨਹੀਂ। ਇਹ ਤੁਸੀਂ ਸਾਰੇ ਸਾਨੂੰ ਮਲੀਆਂ ਵੇਟ ਕਰਨੇ, ਸਾਨੂੰ ਕੱਚਿਆਂ ਪਾਉਣ ਦੇ ਉਹ ਚੱਕਰ ਜਾ ਚ ਕੋਈ ਗੱਲ ਨਹੀਂ। ਯਾਰ ਉਹ ਭਾਈ ਜਾ ਯਾਰ ਇੱਕ ਮਿਸਾਲ ਆ, ਉਹ ਸ਼ੋ ਯਾਰ ਮੁਰਗੀ ਦਾ ਵਜਨ ਅੱਧਾ ਕਿਲੋ ਆ। ਅੱਧਾ ਕਿਲੋ ਆ। ਅੱਧਾ ਕਿਲੋ ਆ ਆਂਡਾ ਸਮੇਤ। ਆਂਡਾ ਗੱਤਾ ਨਹੀਂ ਡੁੱਬਣ ਦਿਆ। ਆਹ। ਠੀਕ ਆ,
ਉਹਦੇ ਵਿੱਚ ਜਦੋਂ ਆਂਡਾ ਨਿਕਲਣਾ ਵਾ ਹਾਂ ਉਹਦੇ ਪਿੱਛੇ ਕਿੰਨਾ ਵਜਨ ਰਹਿ ਗਿਆ ਫਰਜ਼ ਕਰੋ 100 ਗ੍ਰਾਮ ਘਟ ਗਿਆ 100 ਹਾਂ ਗ੍ਰਾਮ 100 ਗ੍ਰਾਮ ਘਟ ਗਿਆ ਤਖਤੀ ਕੋ ਵਜਨ ਕਰਤਾ ਆ ਗਿਆ ਤਖਤੀ ਤੇ ਮੁਰਗੀ ਤਾਂ ਹੌਲੀ ਹੋ ਗਈ ਤੇ ਨਾ। ਤਖਤੀ ਤਾਂ ਡੁੱਬਣੀ ਨਾ, ਤਖਤੀ ਤੇ ਜਦੋਂ ਇੱਕ ਤੀਲਾ ਡੁੱਬਣਾ। ਡਿਵਾਈਡ ਹੋ ਜਾਣਾ ਬਦਨ। ਚਲੋ ਠੀਕ ਹੈ ਵੀਰ। ਯਾਰ ਸਾਰੇ ਮਿਲੀ ਚੁਲੀ ਭੁਗਤਾ ਕਿ ਜਗ੍ਹਾ ਤੀਲਾ ਨਹੀਂ ਸੁੱਟਣ ਰਹੇ ਪੂਰਾ ਆਂਡਾ ਸੁੱਟਣ ਰਹੇ ਆ ਕਾਲੂ ਵੇਖ ਗਿਆ। ਉਹ ਵੇਖ ਨਹੀਂ ਗਿਆ। ਹੈ ਅੰਡਾ ਕਿਤੋਂ ਇਹ ਨਹੀਂ ਬਾਹਰ ਪਤਾ ਭਾਈ ਤੁਹਾਡੀ ਆਪਣੀ ਮੁਰਗੀ ਚੋਂ ਮਰਜ਼ੀ ਕਰੋ ਤੁਸੀਂ ਵਾਕਈ ਉਹ ਗੱਲ ਸਮਝਾਤੀ ਸੀ ਜਦੋਂ ਆਂਡਾ ਨੇ ਕਿਹਾ ਨਾ ਆਂਡਾ ਟੁੱਟ ਗਿਆ ਉਹਦੇ ਜਵਾਬ ਆ ਗਿਆ ਸੀਗਾ ਯਾਨੀ ਕਿ ਇਹਨੇ ਕਿਹਾ ਖਾ ਲਿਆ। ਓ ਯਾਰ ਹਾਂ ਉਹ ਵਜਨ ਫੇਰ ਬਰਾਬਰ ਹੋ ਗਿਆ ਜੇ ਖਾ ਵੀ ਲੈਣੀ ਤਾਂ ਵੀ ਨਹੀਂ ਸੀ ਡੁੱਬਣਾ ਇਹ ਵੀ ਸਵਾਦ ਤੇਰਾ ਸਹੀ ਹੈ ਚਲੋ ਯਾਰ ਠੀਕ ਹੋ ਗਿਆ। ਬਾਕੀ ਸਾਡੀ ਨਾ ਕੋਈ ਸਮਝ ਨਹੀਂ ਆਇਆ ਜਸ ਨਹੀਂ ਆਈ ਤਾਜੀਆਂ ਨਾਲ ਤੁਸੀਂ ਨਹੀਂ ਯਾਰ ਰਲ ਸਕਦੇ ਨਾ ਬਹਿਸ ਕਰਿਆ ਕਰੋ। ਇੱਕ ਦਰਖਤ 4 ਕਬੂਤਰ ਬੈਠੇ ਆ। ਹਾਂ ਇੱਕ ਬੰਦਾ ਸ਼ਿਕਾਰੀ ਆਇਆ, ਉਹਨੇ ਇੱਕ ਕਬੂਤਰ ਮਾਰਤਾ ਗੋਲੀ ਮਾਰ ਕੇ। ਬਾਕੀ ਕਿੰਨੇ ਰਹਿ ਗਏ ਉੱਥੇ? 3 ਲੋ ਜੀ ਲਓ ਜੀ, ਇਹ ਤੋਂ ਹਿਸਾਬ ਲਾ ਲਓ। ਨਹੀਂ ਤੂੰ ਮੈਨੂੰ ਯਾਰ ਇੱਕ ਮਿੰਟ ਪਾਲ ਫੈਸਲੇ ਜਵਾਬ ਦੇ ਵਿੱਚ ਹੀ ਜਵਾਬ ਆ ਕੀ ਆ ਤਾਜੀ ਵਾਸਤੇ ਸੋਚਣ ਵਾਲੀ ਗੱਲ ਆ। ਇੱਕ ਦਰਖਤ ਤੇ 4, ਇੱਕ ਟਹਿਣੀ ਦੇ ਉੱਤੇ 4 ਕਬੂਤਰ ਬੈਠੇ। ਹਾਂਜੀ ਇੱਕ ਸ਼ਿਕਾਰੀ ਆਇਆ, ਯਾਨੀ ਤੂੰ ਆਇਆ, ਤੂੰ ਪਿਸਤੌਲ ਨਾਲ ਇੱਕ ਕਬੂਤਰ ਨੂੰ ਮਾਰਿਆ, ਹਾਂਜੀ ਇੱਕ ਮਰ ਗਿਆ। ਪਿੱਛੇ ਕਿੰਨੇ ਰਹਿ ਗਏ ਉੱਥੇ ਟਹਿਣੀ ਤੇ? ਤੇਲੀ ਦੇ ਬਿਠੇ ਸਿੱਧੇ ਯਾਰ ਇੱਕ ਸੈਕਿੰਡ ਸਵਾਲ ਦੇ ਵਿੱਚ ਹੀ ਜਵਾਬ ਹੁੰਦਾ ਵਾ ਉਹ ਘੁਮਾਉਂਦੇ ਹੋਰ ਤੀਕ ਨਾ ਇੱਕ ਸ਼ਾਖ ਤੇ 4 ਕਬੂਤਰ ਬੈਠੇ ਆ ਗਾਰੀ ਨੇ ਆਇਆ ਫੈਰ ਮਾਰ ਹਾਂ ਇੱਕ ਇੱਕ ਨੂੰ ਮਰ ਵੱਜ ਗਿਆ ਉਹ ਮਰ ਗਿਆ। ਪਿੱਛੇ ਕਿੰਨੇ ਰਹਿ ਪਿੱਛੇ ਗਏ? ਕਿੰਨੇ ਰਹਿ ਗਏ 3 ਤਾਂ ਸਿੱਧੀ ਸਿੱਧੀ ਗੱਲ ਆ ਤਿੰਨ ਰਹਿੰਦੇ ਬਿਠੇ ਕਾਲੂ ਇੱਕ ਸੋਚਣ ਸੈਕਿੰਡ ਯਾਰ ਇੱਕ ਸੈਕਿੰਡ ਸੋਚਣ ਵਾਲੀ ਗੱਲ ਆ ਇੱਕ ਓਏ ਸ਼ਾਖ ਸੋਚਣ ਵਾਲੀ ਕਿਹੜੀ ਗੱਲ ਵਾ ਯਾਰ। 4 ਬੈਠੇ ਇੱਕ ਨੂੰ ਫਾਇਰ ਵੱਜਾ ਤੇ ਪਿੱਛੇ 3 ਹੀ ਬਚ ਗਏ। ਆ ਤਾਂ ਸਾਜੀ ਜਿਹਨੂੰ ਫੈਰ ਬੱਚਾ ਵਾ ਉਹ ਸ਼ਿਕਾਰੀ ਚੋਂ ਕੋਈ ਖਾ ਗਿਆ ਉਹ ਉੱਥੇ ਹੀ ਆ ਉਹ ਲੈ ਗਿਆ ਸ਼ਿਕਾਰੀ ਚੱਕ ਕੇ ਕਿਉਂ ਲੈ ਕੇ ਉਹਦੇ ਪਿਓ ਦਾ ਵਾ ਉਹਨੇ ਸ਼ਿਕਾਰ ਉਹਦਾ ਕੀਤਾ ਵਾ ਨਹੀਂ, ਚਲੋ ਉਹ ਮਰ ਗਿਆ, ਡਿੱਗ ਪਿਆ, ਸ਼ਾਖ ਤੋਂ ਡਿੱਗ ਪਿਆ। ਹਾਂ ਪਿੱਛੇ ਸ਼ਾਖ ਤੇ ਕਿੰਨੇ ਰਹਿ ਗਏ? ਚਲੋ ਏਦਾਂ ਕਰ ਲਓ, ਮੈਂ ਵੀ ਦੱਸ ਦਿੰਦਾ ਕਿ ਭਾਜੀ ਉਹ ਸ਼ਾਖ ਤੋਂ ਡਿੱਗ ਪਿਆ ਵਾ। ਤਿੰਨ ਰਹਿ ਗਏ ਹਾਂ ਸ਼ਾ ਤਾੜੀਆਂ ਲੱਗ ਸਿੱਧਾ ਗਈਆਂ ਹਾਂਜੀ ਭਾਈ ਜਾਨ ਇਹ ਬਣਦਾ ਵਾ। ਲੇਕਿਨ ਪਹਿਲੇ ਮੈਂ ਜਵਾਬ ਦਿੱਤਾ ਵਾ। ਹਾਂਜੀ। ਪਹਿਲੇ ਮੈਂ ਜਵਾਬ ਦਿੱਤਾ। ਇਹੀ ਬਣਦਾ ਉਹ ਸਵਾਲ ਦੇ ਵਿੱਚ ਹੀ ਜਵਾਬ ਹੁੰਦਾ ਵਾ ਇਹਨਾਂ ਦਾ ਹਾਂ ਬੜਾ ਲੱਭ ਲਿਆ ਵਾ ਮਿੱਠਾ ਜੀ ਜਦੋਂ ਗੋਲੀ ਚੱਲੀ ਉੱਥੇ ਕੋਈ ਵੀ ਨਹੀਂ ਬਚਣਾ ਸਾਰਿਆਂ ਨੇ ਫੁਰ ਹੋ ਜਾਣਾ ਵਾ ਉਹੀ ਬੇਵਕੂਫਾਂ ਵਾਲੀ ਗੱਲ ਇੱਕ ਤੇ ਮਰ ਗਿਆ, ਹਾਂ 3 ਨੇ ਉੱਡ ਨਹੀਂ ਜਾਣਾ। ਹਾਂ ਤਿੰਨਾਂ ਨੇ ਨਹੀਂ ਬੈਠੇ ਰਹਿਣਾ ਕਿ ਸਾਨੂੰ ਵੀ ਮਾਰਨਾ ਤੁਸੀਂ ਉੱਥੇ। ਇਹ ਨਹੀਂ ਕਿਹਾ, ਮਿੱਠੇ ਨੂੰ ਅਸੀਂ ਝੂਠਾ ਨਹੀਂ ਪੈ ਦੇਣਾ ਡੀ ਟਾਈਮ 'ਚ। ਤੁਸੀਂ ਕਿਹਾ ਕਿ ਪਿੱਛੇ ਕਿੰਨੇ ਬਚਦੇ ਨੇ। ਅੱਛਾ, ਅਗਲਾ ਸਵਾਲ ਸੁਣ ਲਾ। ਚਲੋ ਇਹ ਕਲੀਅਰ ਹੋ ਗਿਆ ਹੁਣ? ਉਸਤਾਦ ਜੀ ਸੱਚੀ 3 ਉੱਡ ਗਏ ਨਾ। ਉਹ ਟਹਿਣੀ ਬੱਚੇ ਦੇ ਤੇ ਪਿੱਛੇ। ਉੱਡੇ ਨੇ ਨਾ, ਬੱਚੇ ਤੇ ਉੱਡੇ ਨੇ। ਮੈਂ ਕਿਹਾ ਪਿੱਛੇ ਟਹਿਣੀ ਤੇ ਕਿੰਨੇ ਬਚ ਗਏ, ਕਿੰਨੇ ਰਹਿ ਗਏ? 3 ਬਚ ਗਏ। ਉਹ ਜਿਹੜੇ ਬੱਚੇ ਸੀ ਉਹ ਸ਼ੋਰ ਸੁਣ ਕੇ ਉੱਡ ਗਏ। ਓਕੇ ਚਲੋ, ਵੈਰੀ ਗੁੱਡ ਚਲੋ ਅਗਲਾ ਸਵਾਲ ਦਿਓ। ਹਾਂ 3 ਜਗ੍ਹਾ ਤੇ ਅੱਗ ਲੱਗ ਗਈ। 3 ਜਗ੍ਹਾ ਆਹ, ਇੱਕ ਹਸਪਤਾਲ 'ਚ, ਹਸਪਤਾਲ ਇੱਕ ਥਾਣੇ 'ਚ, ਥਾਣੇ 'ਚ। ਇੱਕ ਮੇਰੇ ਸੀਨੇ 'ਚ। ਆਪਾਂ ਨੂੰ ਪਾਣੀ ਪਿਆਈ। ਹਸਪਤਾਲ 'ਚ, ਥਾਣੇ ਬਿਊਟੀ 'ਚ। ਪਾਰਲਰ ਚ ਡਿਊਟੀ, ਥਾਣੇ 'ਚ, ਸਕੂਲ ਤੇ ਚਲੋ ਲਾ ਲਓ ਤੁਸੀਂ ਹਸਪਤਾਲ ਡਾਕਖਾਨੇ 'ਚ। ਡਾਕਖਾਨੇ। ਨਹੀਂ ਸਕੂਲ ਨਹੀਂ ਲਾਉਣੀ ਤੇ ਬੱਚਿਆਂ ਦੇ। ਡਾਕਖਾਨੇ 'ਚ, ਹਸਪਤਾਲ 'ਚ, ਸੈਨਮੇ ਘਰ ਚ ਸੈਨਮੇ 'ਚ। ਹਾਂ ਸੈਨਮੇ 'ਚ ਠੀਕ ਹੈ। ਹੁਣ ਇਹ ਵੀ ਕਸਮੇ ਸਵਾਲ ਸੁਣਿਆ ਹੋਇਆ। ਕਿੰਨਾ ਨੇ ਚਲੋ ਹਾਂਜੀ ਫਾਇਰ ਬ੍ਰਿਗੇਡ ਦੀ ਗੱਡੀ ਆਈ ਆ, ਉਹ ਸਭ ਤੋਂ ਪਹਿਲੇ ਕਿਹਦੀ ਅੱਗ ਬੁਝਾਉਗੀ? ਉਹ ਅੱਗ ਬੁਝਾਉਂਦੀ ਨਹੀਂ ਗੱਡੀ। ਮਤਲਬ ਫਾਇਰ ਬ੍ਰਿਗੇਡ ਵਾਲੀ ਗੱਡੀ ਕਦੋਂ ਬੁਝਾਉਂਦੀ ਆ? ਹਾਂ, ਮੁਰਗਾ ਬੁਝਾਉਂਦਾ ਪਰ ਉਹ ਝੂਠੇ ਰਹਿੰਦੀ ਆ ਓਏ ਬਗੈਰ ਤਾਂ ਇਹਦੀ ਮੈਂ ਲੌਜੀਕ ਸਮਝ ਗਿਆ। ਉਹ ਜਦੋਂ ਨਹੀਂ ਇੱਕ ਮੁਰਗਾ ਬੈਠਾ ਵਾ, ਕਬੂਤਰ ਮੁਰਗਾ ਕਬੂਤਰ ਆਂਡਾ ਕਿੱਥੇ ਦੇਗਾ? ਤੇ ਇਹਨੇ ਸੁਣਿਆ ਕਬੂਤਰ ਆਂਡਾ ਦਿੰਦਾ ਹੀ ਨਹੀਂ, ਇਹਨੇ ਜਵਾਬ ਸੁਣਿਆ। ਹੁਣ ਤੂੰ ਕਹਤਾ ਕਬੂਤਰੀ ਆ, ਉਹਨੇ ਤਾਂ ਵੀ ਉਹੀ ਕਹਿਤਾ ਕਬੂਤਰੀ ਆਂਡਾ ਦਿੰਦੀ ਨਹੀਂ। ਹੁਣ ਉਹਨੇ ਸੁਣਿਆ ਵਾ। ਸਵਾਲ ਇਹ ਆ ਕਿ ਅਗਰ 3 ਜਗ੍ਹਾ ਤੇ ਅੱਗ ਲੱਗ ਗਈ ਆ ਤੇ ਐਂਬੂਲੈਂਸ ਆਈ ਆ, ਤੇ ਐਂਬੂਲੈਂਸ ਸਭ ਤੋਂ ਪਹਿਲੇ ਕਿਹਦੀ ਅੱਗ ਬੁਝਾਉਗੀ? ਤੇ ਐਂਬੂਲੈਂਸ ਖੈਰ ਜਿਹੜਾ ਸਵਾਲ ਇਹ ਆ, ਤੇ ਉਹ ਲੋਕੀ ਸੋਚ ਕੇ ਕਹਿੰਦੇ ਆ ਸਭ ਤੋਂ ਪਹਿਲੇ ਹਸਪਤਾਲ ਦੀ, ਸਭ ਤੋਂ ਪਹਿਲੇ ਪੁਆਇੰਟ ਦਾ ਪਤਾ ਲੱਗਦਾ ਜੀ ਐਂਬੂਲੈਂਸ ਤੇ ਅੱਗ ਬੁਝਾਉਂਦੀ ਨਹੀਂ। ਇਹਨੇ ਉਹ ਜਵਾਬ ਸੁਣਿਆ ਵਾ। ਹੁਣ ਇਹਨੇ ਕੋਈ ਵੀ ਨਹੀਂ ਸੁਣਿਆ ਕਿ ਮੈਂ ਐਂਬੂਲੈਂਸ ਨਹੀਂ ਕਿਹਾ, ਮੈਂ ਫਾਇਰ ਬ੍ਰਿਗੇਡ ਕਿਹਾ ਵਾ। ਉਹਦਾ ਵੀ ਉਹਨੇ ਉਹੀ ਜਵਾਬ ਦੇ ਦਿੱਤਾ। ਉਹ ਤੁਸੀਂ ਐਂਬੂਲੈਂਸ ਕਿਹਾ ਅਸਲ ਇਹਦੀ ਅਕਲ ਦਾ ਚੈੱਕ ਕਰ। ਐਂਬੂਲੈਂਸ ਅੱਗ ਕਦੋਂ ਬੁਝਾਉਂਦੀ ਆ? ਸ਼ੁਕਰ ਕਰੋ ਉਹਨੇ ਬੈਕਰੀ ਵਾਲਾ ਨਹੀਂ ਕੀਤਾ ਉਹਨੇ ਇਹ ਨਹੀਂ ਕਹਿਤਾ। ਮੈਂ ਕਿਹਾ 3 ਜਗ੍ਹਾ ਤੇ ਅੱਗ ਲੱਗੀ ਆ, ਫਾਇਰ ਬ੍ਰਿਗੇਡ ਦੀ ਗੱਡੀ ਆਈ ਆ, ਸਭ ਤੋਂ ਪਹਿਲੇ ਕੌਣ ਅੱਗ ਬੁਝਾਏਗੀ? ਕਹਿੰਦਾ ਬੇਕਰੀ ਵਾਲਾ ਭਾਈ। ਇੱਕ ਮਿੰਟ ਉਸਤਾਦ ਜੀ, ਸਿਰਫ ਇਸ ਟਾਈਮ ਮੋਜ਼ਿਦ ਮਿੱਠੇ ਐਂਬੂਲੈਂਸ ਨਹੀਂ ਕਿਹਾ ਉਸਤਾਦ? ਨਹੀਂ ਮੈਂ ਫਾਇਰ ਫਾਇਰ ਬ੍ਰਿਗੇਡ ਦੀ ਮਾਫੀ ਯਾਰ ਤੂੰ ਪਿੱਛੇ ਕਰਕੇ ਦੇਖ ਲਈਆਂ। ਪਰ ਫੈਸਲ ਫਾਈਬਰ ਗੇਟ ਗਿਆ ਵਾ ਉਹ ਐਂਬੂਲੈਂਸ ਨਹੀਂ ਅੱਗ ਬੁਝਾਉਂਦੀ, ਇਹਦਾ ਜਵਾਬ ਆ ਵਾ। ਐਂਬੂਲੈਂਸ ਭਗਾਨੇ ਭਰ ਦਿੰਦੀ ਆ ਉਹ ਵੀ ਅੱਗ ਬੁਝਾ ਦਿੰਦੀ ਕਿਸ ਟਾਈਮ ਉਹ ਨਹੀਂ ਬੁਝਾਉਂਦੀ ਅੱਗ। ਉਹ ਯਾਰ 11 ਮਈ ਜੀ ਤੇ ਲਿਖਿਆ ਹੁੰਦਾ ਐਂਬੂਲੈਂਸ ਸਾਰਾ ਕੁਝ ਕਰਦੀ ਹੈ ਤਾਂ ਆਪਣੀ ਓ ਜਵਾਬ ਯਾਰ ਮੈਂ ਐਂਬੂਲੈਂਸ ਕਿਹਾ ਹੀ ਨਹੀਂ ਯਾਰ, ਤੁਸੀਂ ਫੈਬਰਿਕੇਟ ਗਿਆ ਫੈਬਰਿਕੇਟ ਆ ਕੇ ਵੀ ਚਲੋ ਹੁੰਦੀ ਯਾਰ ਆ ਭਾਈ ਤੁਸੀਂ ਸੱਚੇ ਮੈਂ ਫਾਇਰ ਬ੍ਰਿਗੇਡ ਦੀ ਗੱਡੀ ਕਿਹਾ। ਫੈਬਰਿਕੇਟ ਉਹ ਗਿਆ ਕੋ ਕਹਿੰਦੇ ਆ, ਕਹਿੰਦਾ ਫਾਇਰ ਬ੍ਰਿਗੇਡ ਵਾਲੀ ਅੱਗ ਬੁਝਾਉਂਦੀ ਨਹੀਂ। ਫੈਬਰਿਕੇਟ ਆ ਕੇ ਵੀ ਉਹਦੀ ਵਿਆਹ ਦੇ ਤਿਆਰ ਕਰਵਾਈ ਦੀ ਚਲੋ ਜੀ ਅਗਲਾ ਸਵਾਲ। ਇੱਕ ਜਹਾਜ਼ 'ਚ ਪਾਇਲਟ ਬੈਠਾ ਵਾ। ਇੱਕ ਜਹਾਜ਼ ਦੇ ਵਿੱਚ ਨਾ
ਪਾਇਲਟ ਬੈਠਾ ਬੱਚਾ ਬੈਠਾ 8 ਸਾਲ ਦਾ। ਉਹ ਕਹਿੰਦਾ ਵਾ ਸਾਰੀਆਂ ਸਵਾਰੀਆਂ ਨੂੰ ਕਹਿੰਦਾ ਕਿ ਜਿਹੜਾ ਜਹਾਜ਼ ਪਾਇਲਟ ਆ ਨਾ, ਮੈਂ ਇਹਦਾ ਬੇਟਾ ਵਾਂ, ਲੇਕਿਨ ਉਹ ਮੇਰਾ ਪਿਓ ਨਹੀਂ। ਗੁੱਸੇ 'ਚ ਬੱਚਾ ਕਿਉਂ ਆ ਗਈ ਨਾ ਉਹ ਗੱਲ, ਤੈਨੂੰ ਤਦ ਹੀ ਕਹਿੰਦਾ ਸੀ ਨਾ ਕਰਿਆ ਕਰ ਇਹੋ ਜਿਹੀ ਗੱਲ। ਕੀ ਮੈਂ ਗਿਆ ਬੱਚਾ ਜਹਾਜ਼ 'ਚ ਬੈਠਦਾ ਹੀ ਨਹੀਂ, ਇਹਦਾ ਇਹ ਜਵਾਬ। ਨਹੀਂ ਇਹਨੂੰ ਬੇਟਾ ਜਹਾਜ਼ 'ਚ, ਹਾਂ ਜਹਾਜ਼ 'ਚ ਬੱਚਾ ਬੈਠਾ ਇੱਕ, ਉਹ ਸਾਰੀਆਂ ਸਵਾਰੀਆਂ ਨੂੰ ਕਹਿੰਦਾ ਵਾ ਸ਼ਰਤ ਲਾ ਕੇ ਕਿ ਜਿਹੜਾ ਪਾਇਲਟ ਜਹਾਜ਼ ਚਲਾ ਰਿਹਾ ਨਾ, ਹਾਂ ਮੈਂ ਉਹਦਾ ਪੁੱਤਰ ਹਾਂ, ਹਾਂ ਲੇਕਿਨ ਉਹ ਮੇਰਾ ਪਿਓ ਨਹੀਂ। ਉਹ ਲੇਡੀ ਡਾਕਟਰ ਹੈ। ਲੇਡੀ ਡਾਕਟਰ ਨਹੀਂ, ਉਹ ਬੱਚਾ ਗੁੱਸੇ 'ਚ ਪਿਓ ਨਾਲ ਲੜਿਆ ਹੋਇਆ ਵਾ। ਉਹ ਕਹਿੰਦਾ ਤੂੰ ਮੇਰਾ ਪਿਓ ਹੀ ਨਹੀਂ। ਉਹ ਇੱਕ ਮਿੰਟ ਤਾਜੀ ਉਹਨੇ ਉਹਦੀ ਮਾਂ ਨੂੰ ਡਿਵੋਰਸ ਦਿੱਤਾ ਹੋਇਆ, ਰਿਸ਼ਤਾ ਖਤਮ ਹੋਇਆ। ਤੇ ਫਿਰ ਵੀ ਪਿਓ ਹੀ ਰਹਿਣਾ ਉਹਨੇ। ਨਹੀਂ ਜਿਹੜਾ ਅਦਾਲਤ ਨੇ ਕਿਹਾ ਕਿ ਤੂੰ ਉਹ ਸੱਚ, 16 ਉਹਨੇ ਤੇ ਪਿਓ ਹੀ ਰਹਿਣਾ ਨਾ। ਸੱਚ ਉਹਦਾ ਪਿਓ ਪੈਰਟ ਦਾ, ਮੁੰਡੇ ਦਾ ਪਿਓ ਪੈਰਟ ਕੋ ਵੈਸੇ 10 ਮਿੰਟ ਗਿਆ ਫਿਰ ਤੋਰਨ। ਉਹਨੇ ਕਿਹਾ ਜਿਹੜਾ ਚਲਾ ਰਿਹਾ ਉਹਨੇ ਕਿਹਾ ਇਹ ਮੈਂ ਇਹਦਾ ਹੀ ਮੁੰਡਾ ਵਾ, ਤੇ ਉਹ ਜਿਹੜਾ ਪਾਇਲਟ ਨਹੀਂ ਹੈਗਾ, ਅਖਬਾਰ 'ਚ ਕਢਾਇਆ। ਤੇ ਉਹਨੇ ਕਿਹਾ ਉਹ ਮੇਰਾ ਪਿਓ ਨਹੀਂ, ਨਹੀਂ ਕੋਈ ਬੱਚਾ ਕਰ ਲੇਕਿਨ ਪਾਇਲਟ ਮੇਰਾ ਪਿਓ ਨਹੀਂਗਾ। ਇੱਕ ਮਿੰਟ ਦੋ ਪਾਇਲਟ ਹੁੰਦੇ ਸਾਜੀ, ਉਹਨਾਂ 'ਚ ਇੱਕ ਦਾ ਹੋਣਾ। ਉਹ ਕੋ ਜਿਹੜੇ ਇੱਕ ਦਾ ਉਹਨੇ ਕਿਹਾ ਨਾ ਕਿ ਮੈਂ ਪੁੱਤਰ ਹਾਂ, ਉਹਦਾ ਹੀ ਉਹਨੇ ਕਿਹਾ ਕਿ ਮੇਰਾ ਪਿਓ ਨਹੀਂ। ਬੱਚਾ ਦਰਾਜ ਆ ਵਾਲਦਨਾ। ਨਹੀਂ ਸਹੀ ਹੈ, ਹੈਪੀ ਇਕੱਠੇ ਜਾ ਰਹੇ। ਅੱਛਾ ਵਾਜ਼ਿਆ ਕਹਿ ਰਿਹਾ ਲਾਣੀ। ਵਾਹ ਗਿਆ ਲਾਨੀਆਂ ਕਹਿ ਰਿਹਾ। ਨਹੀਂ ਉਹਦੇ ਕੋ ਜਹਾਜ਼ ਕੋ ਪੁਲਿਸ ਵਾਲਾ ਆਇਆ ਜਿਹੜਾ ਗੁੱਸੇ 'ਚ ਕਹਿੰਦਾ ਮੇਰਾ ਪਿਓ ਨਹੀਂ। ਨਹੀਂ ਨਾਰਮਲ ਉਹਨੇ ਇੱਕ ਕਹਾਣੀ ਪਾਈ ਇਹਨੇ ਸਾਰੀਆਂ ਸਵਾਰੀਆਂ। ਸਵਾਲ ਟੈਪ ਉਹਨੇ ਕੀਤਾ। ਪੈਸੇਂਜਰ ਜਿਤਨੇ ਬੈਠੇ ਨੇ ਉਹਨਾਂ ਨੂੰ ਕਿਹਾ ਚਲੋ ਲੱਭੋ ਭੇਲੀ ਹੈ, ਦੱਸੋ ਕਿੱਦਾਂ ਪ੍ਰੈਂਕ ਕੀਤਾ ਹੋਣਾ ਸਾਜੀ ਉਹਨੇ। ਕਿੱਦਾਂ ਜਿਹੜਾ ਪਾਇਲਟ ਆ ਮੇਰਾ ਪਿਓ ਆ, ਮੈਂ ਉਹਦਾ ਪੁੱਤਰ ਹਾਂ। ਮੈਂ ਉਹਦਾ ਪੁੱਤਰ ਆ, ਲੇਕਿਨ ਉਹ ਮੇਰਾ ਪਿਓ। ਜਿਹੜਾ ਪਾਇਲਟ ਜਹਾਜ਼ ਚਲਾ ਰਿਹਾ ਨਾ ਇਸ ਟਾਈਮ, ਮੈਂ ਉਹਦਾ ਪੁੱਤਰ ਹਾਂ, ਲੇਕਿਨ ਉਹ ਮੇਰਾ ਪਿਓ ਨਹੀਂ। ਇਹ ਲੌਜੀਕ ਬਣਦੀ ਨਹੀਂ। ਉਹ ਲੜਾਈ 'ਚ ਬੰਦਾ ਕਹਿ ਮੇਰਾ ਦਿੰਦਾ ਪਿਓ ਇਸ ਤੋਂ ਬਾਅਦ ਤੂੰ ਮੇਰਾ ਪਿਓ ਨਹੀਂ ਹੈ। ਉਹਨੂੰ ਕਿਸੇ ਨੇ ਕਹਿਤਾ ਹੋਣਾ ਤੂੰ ਮੇਰਾ ਪਿਓ ਲੱਗੀ, ਉਹ ਮੁੰਡੇ ਦਾ ਦਿਨੀ ਤੂੰ ਆਦਨ ਨਹੀਂ ਸਹੀ। ਤੁਹਾਡਾ ਵੀ ਨਹੀਂ। ਯੈਸ ਬੱਚਾ ਦੂਸਰੀ ਪੇ ਵਾਈਫ ਚੋਂ ਆ, ਹਾਂ ਤੇ ਇਹਦਾ ਜਹਾਜ਼ ਚਲਾਉਣ ਦਾ ਮਤਲਬ ਫਿਰ ਵੀ ਉਹਦਾ ਪੁੱਤਰ ਹੀ ਆ। ਪਹਿਲਾ ਪਾਇਲਟ ਆ। ਯਾਰ ਦੂਸਰੀ ਵਾਈਫ ਚੋਂ ਵੀ ਹੋਵੇ ਤੇ ਪਿਓ ਤੇ ਉਹੀ ਹੈ ਨਾ। ਹਾਂਜੀ ਸੱਚ ਨਾਲ 40,000 ਦੀ ਬੁਲੰਦੀ ਤੇ ਪਿਓ ਪੁੱਤ ਨਹੀਂ ਰਹਿੰਦਾ। ਅਰੇ ਇਹ ਮਿੱਠੇ ਆਈ ਥੱਲੇ ਆ, ਰਿਸ਼ਤੇ ਖੂਨ ਦੇ ਥੱਲੇ ਆ। ਹਾਂਜੀ ਸਮਾਨਾ ਤੇ ਨਹੀਂ ਉਹ ਐਸਾ। ਜ਼ਮੀਨੀ ਵਾਲਾ ਦਾ ਜੋ ਮਾਨਾ ਤੇ ਜਿਹੜੀ ਗ੍ਰੈਵਿਟੀ ਜਿਹੜੀ ਉਹ ਪਿਓ ਪੁੱਤ ਦੀ ਗ੍ਰੈਵਿਟੀ ਖਤਮ ਹੋ ਜਾਂਦੀ, ਜਦੋਂ ਸਮਾਨਾਂ ਦੇ ਜਾ ਕੇ ਸਿਗਨਲ ਚਲੇ ਜਾਂਦੇ ਨਾ ਉਦੋਂ ਰਿਸ਼ਤੇ ਖਤਮ ਹੋ ਹਾਂ, ਗਏ। ਵਾਲਦ ਖਤਮ। ਬਹੁਤ ਅੱਛੇ ਮਿੱਠੇ। ਜਿੱਥੇ ਤੱਕ ਨਾਦਰਾ ਦਾ ਰਿਕਾਰਡ ਯਾਨੀ ਅਗਰ ਮੀਆਂ ਬੀਵੀ ਜਹਾਜ਼ 'ਚ ਬਹਿੰਦੇ ਨੇ, ਜਦੋਂ 40,000 ਫੁੱਟ ਦੀ ਜਾਂਦੇ ਤਾਂ ਫਿਰ ਮੀਆਂ ਬੀਵੀ ਨਹੀਂ ਦਿੰਦੇ। ਨਹੀਂ ਮੀਆਂ ਬੀਵੀ ਨਹੀਂ ਜੋ ਤੁਹਾਡਾ ਸਿਗਨਲ ਹੀ ਖਤਮ ਹੋ ਕਦਨ ਹਮਦਮ ਹੋ ਜਾਂਦੇ ਨੇ। ਕਹਿੰਦਾ ਜਦੋਂ ਸਾਡੇ ਮੋਬਾਈਲ ਦੇ ਸਿਗਨਲ ਹੀ ਖਤਮ ਹੋ ਗਏ ਤੇ ਮੀਆਂ ਬੀਵੀ ਕਦ ਰਹਿ ਆਹੋ ਗਏ? ਰਿਸ਼ਤੇ ਕਾਦੇ ਸਬੂਤ ਹੀ ਕੋਈ ਨਹੀਂ ਉਹਨਾਂ ਕੋਲ। ਓਕੇ ਜਵਾਬ ਆ ਗਿਆ ਜੀ। ਨਹੀਂ ਭਾਜੀ, ਬੱਚਾ ਕਹਿ ਰਿਹਾ ਕਿ ਜਿਹੜਾ ਪਾਇਲਟ ਹੈ ਜਿਹੜਾ ਜਹਾਜ਼ ਚਲਾ ਰਿਹਾ ਨਾ ਪਾਇਲਟ, ਉਹ ਮੇਰਾ ਪਿਓ ਨਹੀਂ ਹੈਗਾ, ਮੈਂ ਉਹਦਾ ਪੁੱਤਰ ਹਾਂ, ਮੈਂ ਉਹਦਾ ਬੇਟਾ ਹਾਂ। ਲੇਕਿਨ ਉਹ ਮੇਰਾ ਪਿਓ ਨਹੀਂ। ਨਹੀਂ ਉਹ ਕਹਿੰਦੇ ਨੇ ਜਹਾਜ਼ ਚਲਾਉਂਦੇ ਮੇਰੇ ਪਿਓ, ਉਹ ਪਿਓ ਦਾ ਨਹੀਂ। ਇੱਕ ਮਿੰਟ ਭਾਈ ਫੈਸਲ ਨੂੰ ਪਤਾ ਲੱਗ ਗਿਆ ਯਾਰ, ਚੁੱਪ ਕਰ ਜਾ ਹੁਣ। ਸੋਹਰਾ ਵੀ ਤੇ ਬਾਪ ਹੀ ਹੁੰਦਾ। ਓਏ ਕਿ ਸਾਰਾ ਸਾਥ ਲਾਉਂਦੇ ਆ। ਵਾਹ 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 ਅੱਜ ਤੇ ਪਰ ਕਿਆ ਫੈਲ ਕਰਨੇ? ਅਸ਼ੂਤੇ ਕੰਮ ਕੀਤੇ ਹੋਏ ਅੱਜ ਤੇ ਕੀ ਉਸਤਾਦ ਦੀ ਬਾਪ ਹੀ ਹੁੰਦਾ। ਐਵੇਂ ਨਹੀਂ ਲਾਹੌਰ ਤੱਕ ਸੋਹਰਾ ਚਲੇ ਵੀ ਗਏ। ਤੇ ਬਾਪ। ਤੇ ਸਹੁਰੇ ਨੂੰ ਕਿਦਾਂ ਕਹਿ ਰਿਹਾ ਕਿ ਮੈਂ ਉਹਦਾ ਪੁੱਤਰ ਹਾਂ, ਉਹ ਮੇਰਾ ਬਾਪ ਨੇ? ਉਹ ਪੁੱਤਰ ਵੀ ਨਹੀਂ, ਫਿਰ ਉਹਦਾ ਜਵਾਈ ਆ। ਉਹ 8 ਸਾਲ ਦਾ ਮੁੰਡਾ ਵਾ, ਉਹ ਕਿੱਥੋਂ ਸਹੁਰਾ ਉਹਦਾ ਹੋ ਗਿਆ? ਹਾਂ ਲੈ ਮੁੰਡਾ ਵੀ 8 ਸਾਲ 8 ਦਾ। ਸਾਲ ਦਾ ਬੱਚਾ ਵਾ। ਬਚਪਨ ਦੇ ਵਿੱਚ ਵੀ ਮੰਗਣੀਆਂ ਕਰੀ ਜਾਂਦੇ ਸੀ। ਨਹੀਂ ਯਾਰ, ਨਹੀਂ ਨਾ ਕਰ। ਲੇਕਿਨ 8 ਸਾਲ ਦੇ ਬੱਚੇ ਦੀ ਮਗਰ ਲੱਗ ਕੇ ਤੁਸੀਂ ਪੂਰਾ ਸ਼ੋਅ ਕਰਨ ਦੇ ਜੇ ਛੱਡੋ ਪਰੋ। ਨਹੀਂ ਉਹ 8 ਸਾਲ ਦਾ ਬੱਚਾ ਵਾ। 8 ਸਾਲ ਦਾ ਬੱਚਾ ਕੁਝ ਵੀ ਕਹਿ ਸਕਦਾ, ਉਹ ਗਲਤ ਕਹਿਣ ਡਿਆ ਵਾ। ਉਸਤਾਦ ਹੋਣਾ ਉਹਨਾਂ ਦਾ, ਉਸਤਾਦ ਪਿਓ ਬਜਾ। ਨਹੀਂ ਉਹ ਸਾਬਤ ਵੀ ਕਰਦਾ ਬਾਅਦ ਚ। ਨਹੀਂ ਜਦੋਂ ਇੱਥੇ ਨਹੀਂ ਫਸੇ ਉਹ ਸਾਬਤ ਨਹੀਂ ਉੱਥੇ ਸਾਬਤ ਵੀ ਕਰਦਾ। ਉਹ ਕਹਿੰਦਾ ਜਿਹੜਾ ਪਾਇਲਟ ਆ ਉਹ ਆਪਣੀ ਗੱਲ ਸਾਬਤ ਵੀ ਕਰਦਾ। ਜਿਹੜਾ ਪਾਇਲਟ ਜਹਾਜ਼ ਚਲਾਉਂਦਾ ਪਿਓ ਦਾ ਨਹੀਂ। ਓਏ ਉਹ ਪਿਓ ਦਾ ਨਹੀਂ ਓਏ। ਯਾਰ ਉਹ ਕਹਿੰਦਾ ਵਾ ਕਿ ਜਿਹੜਾ ਚਲਾ ਰਿਹਾ ਨਾ ਮੈਂ ਉਹਦਾ ਪੁੱਤਰ ਹਾਂ। ਜਹਾਜ਼ ਚੱਲ ਨਹੀਂ ਰਿਹਾ, ਜਹਾਜ਼ ਖਲੋਤਾ ਵਾ ਥੱਲੇ ਤੇ ਵਾਲਦ ਸਾਹਿਬ ਵੀ ਐਨ ਚੜੇ ਗਿਆ। ਕਹਿੰਦਾ ਜਿਹੜਾ ਜਹਾਜ਼ ਚਲਾਉਣ ਡਿਆ ਵਾ ਨਹੀਂ, ਉਹ ਨਹੀਂ ਹਲੇ ਚਲਾਉਣ ਡਿਆ। ਨਹੀਂ ਯਾਰ ਮਿੱਠੇ ਤੂੰ ਸਾਰਾ ਉਲਟ ਪੁਲਟ ਕਰਦਾ ਸਵਾਲ ਯਾਰ। ਉਹਦੇ ਜ਼ਿਹਨ 'ਚ ਵੀ ਆਣ ਲੱਗਾ ਮੇਰੇ ਦੇ ਨਹੀਂ ਆ ਰਿਹਾ। ਨਹੀਂ ਉਮਰ ਕਿੰਨੀ? 8 ਸਾਲ ਦਾ ਬੱਚੇ ਦੀ। 8 ਸਾਲ। ਚਲੋ 10 ਸਾਲ ਦਾ ਹੋਣਾ ਤਾਂ ਦੇਖਦੇ ਕੀ ਕਰਦਾ। ਪਹਿਲੇ ਬੱਚਾ ਲੈ ਕੇ ਜਾਏਗਾ, ਫਿਰ ਪਾਇਲਟ ਲੈ ਕੇ ਆਏਗਾ। ਉਹ ਜਿਹੜਾ ਪਾਇਲਟ ਹੈ ਨਾ, ਹਾਂ ਉਹਦਾ ਪਿਓ ਨਹੀਂ ਹੈਗਾ, ਹਾਂ। ਉਹ ਕੌਣ? ਉਹ ਬੈਕਰੀ ਵਾਲਾ ਭਾਈ। ਜਿਹੜਾ ਆਂਡੇ ਵੀ ਦਿੰਦਾ ਤੇ ਬੱਚੇ ਨਾਲ ਤੇ। ਨਹੀਂ ਉਸਤਾਦ ਜੀ ਇੰਜ ਤੇ ਨਹੀਂ ਨਾ ਕੋਈ। ਅੱਛਾ, ਉਹ ਪਹਿਲੇ ਪੈਲਟ ਲੈ ਕੇ ਜਾਏਗਾ ਤੇ ਬੱਕਰੀ ਵਾਪਸ ਲਾਏਗਾ। ਯਾਰ ਨਹੀਂ ਇੱਕ ਮਿੰਟ ਮਿੱਠੇ ਉਹਨੇ ਕਿਹਾ ਹੋਇਆ ਪਾਇਲਟ ਨੇ ਕਿਸੇ ਰੌਲਾ ਨਾ ਪਾਈ, ਮੇਰੀ ਇੱਜ਼ਤ ਵਾ। ਚਾਰ ਫਿਰ ਬੱਚਾ ਲੈ ਜਾਏਗਾ ਤੇ ਇਹ ਰੋਜ਼ ਵਾਪਸ ਲਾਏਗਾ। ਤਾਜੀ ਉਹ ਬੱਚਾ ਉੱਠ ਕੇ ਚਲੇ ਗਿਆ, ਪਿੱਛੇ ਕਿੰਨੇ ਪੈਲ ਰਹਿ ਗਏ? ਉਹ ਇਹ ਸਵਾਲ ਰਹਿ ਗਿਆ ਫਿਰ। ਬੱਚਾ ਗੂੰਗਾ ਤੇ ਨਹੀਂ ਹੈਗਾ। ਗੂੰਗਾ ਨਹੀਂ ਹੈਗਾ। ਰੋਲਾ ਪਾਉਂਦੇ ਆ ਕਿ ਮੈਂ ਉਹਦਾ ਪੁੱਤਰ ਹਾਂ, ਉਹ ਮੇਰਾ ਪਿਓ ਨਹੀਂ। ਕੋਈ ਸਮਝ ਨਹੀਂ ਆਉਂਦੀ ਇਸ ਤਾਜ ਨੇ। ਲੇਕਿਨ ਉਹ ਬੱਚੇ ਦਾ ਵਜਨ ਜਹਾਜ਼ ਤੇ ਪੈਣਾ ਵਾ। ਉਹ ਜਦਾਦ ਜਦੂਦ ਦਾ ਵੀ ਰੋਲਾ ਹੁੰਦਾ ਬੇਟੇ। ਬੱਚੇ ਦਾ ਵਜ਼ਨ ਵੀ ਜਹਾਜ਼ ਤੇ ਹੀ ਪੈਣਾ। ਉਹ ਜਹਾਜ਼ ਤੇ ਪੈਣਾ। ਹਾਂ, ਜਦੋਂ ਬੱਚੇ ਨੇ ਆਂਡਾ ਦੇਣਾ ਉਹ ਵੀ ਜਹਾਜ਼ ਤੇ ਰਹਿਣਾ। ਉਸਤਾਦ ਜੀ ਬੱਚਾ ਨਾਰਾਜ਼ ਹੈ ਜਾਂ ਸ਼ੋਅ ਨਹੀਂ ਕਰਨਾ ਚਾਹ ਰਿਹਾ, ਜਹਾਜ਼ 'ਚ ਨਾ ਖਾਪਣਾ ਪੈ ਜਾਵੇ। ਪਹਿਲੀ ਤਨਖਾਹ ਨਹੀਂ ਕਰਨਾ,
ਕੋਈ ਨਾ ਕੋਈ ਰੋਲਾ ਹੈ। ਰੋਲ ਭਾਜਨ ਉਹ ਜਿਹੜਾ ਪਾਇਲਟ ਆ ਨਾ ਉਹ ਫੀਮੇਲ ਆ, ਉਹਦੀ ਮਾਂ ਵਾ ਉਹ ਇਹ ਬਾਪ। ਤਾਂ ਤੁਸੀਂ ਦੱਸਿਆ ਨਹੀਂ ਸਾਜੀ, ਹਲਕਾ ਹਿੱਟ ਦੇ ਤਾਂ ਅੱਛਾ, ਇਹ ਵੀ ਮੈਂ ਉਹ ਮੈਂ ਕਿਹਾ ਨਹੀਂ ਇੱਕ ਮਿੰਟ, ਇੱਕ ਮਿੰਟ ਯਾਰ। ਮੈਂ ਸਟਾਰਟ ਤੇ ਕਿਹਾ ਲੇਡੀ ਲੇਡੀ ਡਾਕਟਰ, ਡਾਕਟਰ ਕਾ ਤੋਂ ਕਿਹਾ ਤੂੰ? लेडी डॉक्टर सीखी ਉਹ ਭਰਾਵਾ ਕੁੜੀਆਂ मर गया कितने उसका रोटियां कोई था जी, बाप कुड़ियां नहीं था, ये लेकिन तो मरने वाला रोटियां। उसका बेटा था। ਇੱਕ ਮਿੰਟ। लेडी डॉक्टर सी ਤੁਸੀਂ ਅਜੇ ਤੱਕ ਵੇਖੇ ਕੁੜੀਆਂ ਇਹ ਰਸੂਸ ਵੇਖਿਆ ਮੈਂ ਪਹਿਲੇ ਅੱਜ ਤੱਕ ਨਹੀਂ ਵੇਖਿਆ ਅਜੇ ਤੱਕ ਨਹੀਂ ਯਾਰ ਜੀਓ ਤੂੰ ਛੋਟੇ ਹੁੰਦੇ ਆਬੂ ਨਾਲ ਕਿਤੇ ਸਫ਼ਰ ਕਰਕੇ ਆਇਆ ਜਹਾਜ਼, ਤੈਨੂੰ ਕੀ ਜੀਓ ਪਤਾ? ਬੇਟਾ ਸ਼ੀਮੇਲ ਵੀ ਚਲਾ ਰਹੇ ਨੇ ਅੱਜ ਕੱਲ। ਹਾਂ ਤੂੰ ਤਾਂ ਕੁੜੀਆਂ ਜਹਾਜ਼। ਜੀ ਭੇਜ ਸੀ ਵੀ ਆਪਣੀ ਤੂੰ ਲੇਕਿਨ ਸਵਾਲਾਂ ਦੇ ਵਿੱਚ ਕੋਈ ਲੌਜੀਕ मैं ਹੋਵੇ क्या ਨਾ। नहीं मैं स्टार्ट ਤੇ ਕਿਹਾ ਕਿ ਲੇਡੀ ਡਾਕਟਰ ਆ। ਹਾਂ ਤੇ ਕਹਿ ਕੇ ਤਾਂ ਤੂੰ ਚੁੱਪ ਕਰ ਰਿਹਾ ਨਾ। ਲੇਡੀ ਡਾਕਟਰ ਕਿੱਥੋਂ ਸੀ? ਅਸੀਂ ਤੇ ਪਾਇਲਟ ਦੀ ਗੱਲ ਕਰ ਰਹੇ ਹਾਂ। ਯਾਰ ਕੋਈ ਤੂੰ ਇਹ ਜਵਾਬ ਇਦਾਂ ਦੇਣਾ ਸੀ ਕਿ ਭਾਜੀ ਉਹ ਜਿਹੜੀ ਪਾਇਲਟ ਆ ਨਾ ਉਹ ਮੇਲ ਨਹੀਂ ਆ, ਉਹ ਫੀਮੇਲ ਆ, ਇੱਕ ਮਿੰਟ। ਉਹਦੀ ਮਾਂ ਵਾ। ਤੇ ਫਿਰ ਉਹਨੇ ਸਹੀ ਕਿਹਾ। ਟੈਂਸ ਝੂਠਾ ਹੋ ਗਿਆ। ਹੀ ਸ਼ੀਟ का दाफा हो तो ई एस का दाफा करे। ਉਹ ਨਹੀਂ ਯਾਰ वो शी थी ਉਹਦੇ ਨਾਲ ਐਸੇ ਨਹੀਂ ਲੱਗਾ। ਲੇਕਿਨ ਪਾਇਲਟ से कहना चाहिए यार उनको पायलट ही बोला जाता है। पायलट है वो कुड़ी ਨੂੰ ਪਾਇਲਟ ਹੀ ਨਹੀਂ ਕਹਿਣਾ ਵੀ ਆ ਪਾਇਲਟ ਹੀ ਆ, ਪਾਇਲਟ ਆ, ਪਾਇਲਟ ਹੀ ਆ। ਜਿਹੜਾ ਅਸੀਂ ਪੜੇ ਜਹਾਜ਼ ਚਲੋ ਜਹਾਜ਼ ਦੌੜਾਉਣ ਵਾਲਾ ਉਹ ਪਾਇਲਟ ਹੀ ਆ, ਠੀਕ ਆ ਜੀ। ਔਰ ਪਾਇਲਟ ਤੈਨੂੰ ਪਤਾ ਪਾਇਲਟ ਇਨਸਾਨ ਨੂੰ ਨਹੀਂ ਕਹਿੰਦੇ, ਹਾਂ ਪਾਇਲਟ ਕੈਟਾਗਰੀ ਹੈ। ਤੁਹਾਡੇ ਚੁੱਲ੍ਹੇ ਦੇ ਵਿੱਚ ਜਿਹੜਾ ਚੱਲਣ ਨੂੰ ਵੀ ਪਾਇਲਟ ਹੁੰਦਾ। ਕਦੀ ਦੇਖਿਆ ਚੁੱਲ੍ਹੇ ਤੋਂ ਲਿਖਿਆ ਹੁੰਦਾ ਪਾਇਲਟ? ਹਾਂ ਚਲਾਣੇ ਵਾਲੇ को पायलट कहते ਹਾਂਜੀ हुई। ਹਾਂ। ਤੁਸੀਂ ਉਹ ਬੰਦੇ ਨੂੰ ਪਾਇਲਟ ਨਹੀਂ ਕਹਿੰਦੇ ਵੀ ਆ ਇਨਸਾਨ ਆ ਤੇ ਪਾਇਲਟ, ਉਹਦੀ ਕੈਟਾਗਰੀ ਨੂੰ ਪਾਇਲਟ ਕਹਿੰਦੇ ਜੋ ਕਰ ਰਿਹਾ। ਨਹੀਂ ਨਹੀਂ ਜੀ, ਕੈਪਟਨ ਔਰ ਪਾਇਲਟ ਵਿੱਚ ਫਰਕ ਭਾਈ ਜਾਨ ਤੁਹਾਡੇ ਚੁੱਲ੍ਹਿਆਂ ਦੇ ਉੱਤੇ ਅਕਸਰ ਪਾਇਲਟ ਲਿਖਿਆ ਹੁੰਦਾ। ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਐਸੀਆਂ ਉਹਨਾਂ ਦੇ ਉੱਤੇ ਪਾਇਲਟ ਦਾ ਬਟਨ ਹੁੰਦਾ ਇੱਕ। ਉਹਨਾਂ ਨੂੰ ਤਾਂ ਕੱਚਾ ਚੁੱਲਾ ਤੁਹਾਡੇ ਗੀਜ਼ਰ ਦੇ ਉੱਤੇ ਪਾਇਲਟ, ਗੀਜ਼ਰ ਬਾਲਣ ਦੇ ਉੱਤੇ ਪਾਇਲਟ ਲਿਖਿਆ ਹੁੰਦਾ। ਬੇਸਿਕਲੀ ਉਹ ਪਾਇਲਟ ਹੀ ਆ। ਉਹ ਭਾਵੇਂ ਸੁੱਚ ਛੋਟਾ ਵਾ ਵੱਡਾ ਵਾ, ਉਹ ਭਾਵੇਂ ਉੱਤੇ ਕਮਾਉਣ, ਇਹ ਭਾਵੇਂ ਫੀਮੇਲ ਆ ਭਾਵੇਂ ਮੇਲ ਆ, ਉਹ ਪਾਇਲਟ ਹੀ ਆ। ਲੇਕਿਨ ਇੱਥੇ ਬੱਚੇ ਨੇ ਰੌਲਾ ਪਾਇਆ ਨਾ, ਬੱਚੇ ਨੇ ਹਰਕਤ ਬੱਚੇ ਨੇ ਸਹੀ ਕਿਹਾ ਨਾ। ਬੱਚੇ ਨੇ ਬੱਚਾ ਕਿਹਾ ਹਲਕਾ ਕਿਉਂ ਅਮੀਰਾ ਦੇ ਦਿੰਦਾ। ਆ ਮੈਂ ਰਾਤੀ ਨਾ ਇੱਕ ਸਵਾਲ ਪੁੱਛਿਆ ਸੀਗਾ, ਫੇਸਬੁੱਕ ਤੋਂ ਪੜਿਆ ਕਿ ਉਹ ਨਾ ਤੁਸੀਂ ਜਵਾਬ ਦੇਣਾ कि ये कब्र मेरे बाप की है, दफन इसमें मेरा बेटा है, और ये जिंदा होता मेरा खामद होता। ਉਹ ਭਾਈ ਕਿਹੜੀ ਫੋਲਾ ਫਾਲੀ ਕਰਨੇ, ਕਿਹੜੇ ਗੁੰਮਰਾਹੀ ਵਾਲੇ ਸਵਾਲ ਆ। ਉਹਦੇ ਅਸਰ ਮੇਰਾ ਖਾਮਦ ਵਾ, ਬਾਹਰ ਨਿਕਲਿਆ ਮੇਰਾ ਵਾਲਦ ਹੋ ਗਿਆ, ਜੇ ਹੋਤਾ ਤਾਂ ਮੇਰਾ ਖਾਮਦ ਹੋਤਾ। ਬੱਕਰੀ ਹੈ ਲੈ ਨਹੀਂ ਤੁਸੀਂ ਸਿਰਫ ਮੂਲੀ ਬੈਕਰੀ ਵਾਲਾ ਭਾਈ ਉਸ ਕਬਰ ਤੇ ਮੇਰੇ ਬੈਕਰੀ ਵਾਲਾ ਭਾਈ ਤਾਂ ਜੀ ਤੁਸੀਂ ਉਹਦੇ ਵਿੱਚ ਜਿਹੜਾ ਗਿਆ ਵਾ। ਇੱਕ ਮਿੰਟ ਹੈ। ਇਹ ਸਵਾਲ ਦੀ ਮੈਨੂੰ ਸਮਝ ਹੀ ਨਹੀਂ ਲੱਗੀ। ਇਹ ਕੀ ਸਵਾਲ ਆ, ਦੁਬਾਰਾ ਕਰਿਓ ਜ਼ਰਾ। ਬੜੇ ਨੈਸ਼ ਸਵਾਲ ਨੇ ਜਿਹੜੇ ਨੇ ਨਾ ਜੇ ਅੰਗਲ ਹੁੰਦੇ ਜੀ ਨਹੀਂ ਜਿਹੜੇ ਹੈ ਨੇ ਇਹਦੇ ਫੇਸਬੁੱਕ ਦੇ। ਪਹਿਲੀਆਂ ਮੈਥ ਟੈਪ ਦੇ ਕਿ ਵੀ ਇੱਕ ਸਵਾਲ ਸੀ ਕਿ ਕਿੰਨੀਆਂ ਮੱਝਾਂ ਨੇ, ਯਾਨੀ ਕਹਿ ਲਓ ਕਿ 21 ਮੱਝਾਂ ਨੇ ਜਾਂ ਕਿੰਨੀਆਂ ਮੱਝਾਂ ਨੇ ਤੇ 9 ਕਿੱਲੇ ਨੇ ਤੇ ਇਕੁਅਲ ਹਰ ਕਿੱਲੇ ਤੇ ਬੰਨਣੀ ਹੈ ਮੱਝ ਤੇ ਪੂਰੀਆਂ ਕਰਨੀਆਂ। ਤੇ ਪੂਰੀਆਂ ਕਰਨੀਆਂ। ਪਾਗਲ ਹੋ ਜਾਏਗਾ ਤੂੰ। ਇੰਜ ਦੇ ਮੈਥ ਦੇ ਸਵਾਲ ਆ। ਉਹ ਦੁਨਿਆਵੀ ਕਸਰੇ ਇਸ਼ਾਰਿਆਂ ਦੇ ਹਿਸਾਬ ਨਾਲ ਨਾ ਇਹ ਸਾਰੇ ਜਿਹੜੇ ਸਵਾਲ ਕੀਤੇ ਹੋਏ ਇਹ ਸਿਰਫ ਦੁਨਿਆਵੀ ਸਿਸਟਮ ਦੇ ਹਿਸਾਬ ਨਾਲ ਨਹੀਂ ਆਉਂਦਾ। ਇਹ ਨਹੀਂ ਮੈਥ ਬਹੁਤ ਵੱਡਾ ਮੈਜਿਕ ਆ। ਤਾਂ ਜੀ ਯਾਰ ਮੈਥ ਬਹੁਤ ਵੱਡਾ ਮੈਜਿਕ। ਲੇਕਿਨ ਮੈਥ ਦੇ ਵਿੱਚ ਜ਼ਰਬ ਤਕਸੀਮ ਤੋਂ ਇਲਾਵਾ ਕੁਝ ਚੱਲ ਨਹੀਂ ਰਿਹਾ। ਮੈਥ ਹੋ ਗਿਆ ਜਾਂ ਜਿਹੜਾ ਤੁਹਾਡਾ ਇਨਸਾਈਕਲੋਪੀਡੀਆ ਕੁਦਰਤ ਦਾ ਇੱਕ ਸੈਟਅਪ ਹੋ ਗਿਆ। ਐਕਟ ਰਿਐਕਟ ਚੀਜ਼ਾਂ ਕਰਦੀਆਂ ਨੇ ਇੱਕ ਦੂਜੇ ਦੇ ਨਾਲ। ਬਹੁਤ ਵੱਡਾ ਜਾਦੂ ਆ। ਬੀਕਾਮ ਦੇ ਵਿੱਚ ਆ ਮੈਨੂੰ ਜਿੰਨ ਜੁਨ ਭੁੱਲ ਜਾਓਗੇ ਤੁਸੀਂ ਜਿੱਡਾ ਵੱਡਾ ਉਹਦੇ 'ਚ ਜਾਦੂ। ਤਾਂ ਜੀ ਤੁਸੀਂ ਇੱਕ ਸਵਾਲ ਕੀਤਾ ਸੀ, ਇੱਕ ਬਚ ਗਿਆ, ਉਹ ਕਿੱਦਾਂ ਬਚਿਆ? ਹਾਂ ਉਹ ਵੀ ਮੈਥ ਹੀ ਆ ਨਾ। ਉਹ ਹੱਲ ਕਰ ਲਿਆ ਸੀਗਾ। ਨਹੀਂ ਉਹ ਨਹੀਂ ਹੱਲ ਨਹੀਂ ਸੀ ਹੋਇਆ। ਉਹ ਹੱਲ ਹੋ ਉਹ ਨਹੀਂ ਗਿਆ। ਹੱਲ ਮੈਂ ਤੁਹਾਨੂੰ ਉਹਦਾ ਲਿੰਕ ਭੇਜਾਂਗਾ ਰਾਤ ਨੂੰ। ਲੇਕਿਨ ਮੈਨੂੰ ਨਾ ਮੈਂ ਤੁਹਾਨੂੰ ਦੱਸਣਾ ਐਫਏ ਦੇ ਵਿੱਚ ਜਦੋਂ ਸਾਇੰਸ ਉਹ ਲੱਗੀ ਸੀ ਬਹੁਤ ਡੀਪਲੀ ਮੈਥ 'ਚ ਜਾ ਕੇ ਉਹਦਾ ਹੱਲ ਆ। ਲੇਕਿਨ ਜ਼ਾਹਰੀ ਉਹਦਾ ਜਵਾਬ ਨਹੀਂ ਨਹੀਂ ਹੈਗਾ। ਹੈ। ਤੁਸੀਂ ਐਂ ਸੋਚੋਗੇ ਇੱਕ ਉਹ ਵਧਣਾ ਹੀ ਆ। ਉਹ ਜਦੋਂ ਤੁਸੀਂ ਇੱਕ ਇੱਕ ਮੈਨੂਅਲ ਸਾਫ਼ ਕਰਨਾ ਉਹ ਵਧਣਾ ਹੀ ਆ। ਹਲੇ ਨਾ ਮੇਰੀ ਗੱਲ ਸੁਣ। 25 ਰੁਪਏ ਤੂੰ ਮੈਨੂੰ ਫੜਾਏ, 25 ਤੂੰ ਮੈਨੂੰ ਫੜਾਏ, 25 ਤੂੰ ਮੈਨੂੰ ਫੜਾਏ। 75 ਤਿੰਨਾਂ ਜਣੇ ਨੇ ਮੇਰੇ ਕੋਲ ਕਿੰਨੇ ਹੋ ਗਏ? 75 75। ਮੈਂ 5 ਰੁਪਏ ਮਿੱਠੇ ਨੂੰ ਦੇ ਕੇ ਕਿਹਾ ਕਿ ਇਹਨਾਂ ਨੂੰ ਰੁਪਈਆ ਵਾਪਸ ਕਰ ਦੇ ਤਿੰਨਾਂ ਨੂੰ। ਹਾਂ ਆ 5 ਰੁਪਏ ਤਿੰਨਾਂ ਨੂੰ ਵਾਪਸ ਕਰ ਦੇ। ਅਸਤਰੀ ਮਿੱਠੇ ਨੇ ਸੋਚਿਆ ਯਾਰ ਮੈਂ ਤਿੰਨਾਂ ਨੂੰ 5 ਕਿੱਦਾਂ ਕਰਾਂ। ਮਿੱਠੇ ਨੇ 2 ਰੁਪਏ ਆਪਣੀ ਜੇਬ 'ਚ ਪਾਲੇ, ਰੁਪਈਆ ਤੁਹਾਨੂੰ ਦੇਤਾ ਦੇਤਾ। 5 ਪੂਰੇ ਹੋ ਗਏ। ਤੁਸੀਂ ਮੈਨੂੰ ਕਿੰਨੇ ਦਿੱਤੇ ਨੂੰ? 75 ਰੁਪਏ ਉਹ 25 25 ਖੜਾ ਪਾ ਨਾ ਰੁਪਈਆ ਤੁਹਾਨੂੰ ਵਾਪਸ ਨਹੀਂ ਮਿਲ ਗਿਆ। 19 ਰੁਪਏ 19 24 ਨਾਲੂ ਦੀ ਤੇਜ਼ੀ ਪਈ ਆ, ਜੇਬ ਤੇ ਵੀ ਜ਼ੋਰ ਦਵੋ। 19 19 24 ਰਹਿ ਗਏ। ਭਾਜੀ ਤੁਸੀਂ 25 ਦਿੱਤੇ ਆ, ਇੱਕ ਤੁਹਾਨੂੰ ਵਾਪਸ ਭੇਜੇ 24 ਰਹਿ ਗਏ। 24 ਦੀ 72 72 2 ਤੇਰੇ ਕੋਲ 74। ਹਾਂ 1 ਰੁਪਿਆ ਕਿੱਥੇ ਗਿਆ? ਇਹ ਫਿਰ ਤੇਰੀ ਗੱਲ ਹੋਣੀ ਇਹਨੇ ਕਿਹਾ ਮਿੱਠਾ ਖਾ ਗਿਆ। ਆ ਦੇਖਿਓ ਉਹੀ ਗੱਲ ਹੋਈ ਨਾ। ਵਜ਼ੂ ਕਰਕੇ ਆ। ਹੋ ਹੀ ਜਾ। ਨਹੀਂ 1 ਰੁਪਏ ਮੇਰੇ ਕੋਲ। ਨਹੀਂ ਨਹੀਂ 3 ਆਏ ਨਾ ਤੁਹਾਡੇ ਕੋਲ, 2 ਮੈਂ ਰੱਖ ਗਿਆ, 5 75। ਪੰਜੀ ਤੁਸੀਂ ਦਿੱਤੇ ਆ। ਮੇਰੇ ਕੋਲ 75 ਆ ਗਏ। ਮੈਂ 70 ਰੱਖ ਕੇ 5 ਉਹਨੂੰ ਦੇਤੇ ਆ। ਉਹਨੇ ਰੁਪਈਆ ਤੁਹਾਨੂੰ ਵਾਪਸ ਕਰਤਾ, 2 ਨੇ ਆਪ ਰੱਖ ਲਿਆ। ਤੁਹਾਨੂੰ 24 ਪੈ ਗਏ। ਤੁਸੀਂ ਮੈਨੂੰ 24 ਦਿੱਤੇ। 24 ਦੀ 72, 2 ਕੋ 74, 1 ਰੁਪਿਆ ਮਿੱਟੀ। ਇਹਨੂੰ ਕਹਿੰਦੇ ਮੈਥ ਦਾ ਜਾਦੂ। ਨਹੀਂ ਮੈਂ ਤੁਹਾਨੂੰ ਦੱਸਣਾ ਮੈਨੂੰ ਐਫਏ ਦੇ ਵਿੱਚ ਸਵਾਲ ਆਇਆ ਨਹੀਂ ਹੁਣ ਦੇਖੋ ਇਦਾਂ ਨਹੀਂ ਹੁੰਦਾ। ਵੇਖੋ 5
1 2 3 4 5 ਇਹ 6 5 4 3 2 1 ਏਦਾਂ 5 ਮੱਝਾਂ ਤੇ 3 ਕੱਟੀਆਂ ਤੇ 2 ਜੂਸ ਦੇ ਗਲਾਸ ਨੇ ਉਸ ਤੋਂ ਬਾਅਦ ਤੇ ਕੱਟੀਆਂ 5 ਮੱਝਾਂ 3 ਕੱਟੀਆਂ 2 ਜੂਸ ਦੇ ਗਲਾਸ। ਆਹੋ ਇਹ ਸੱਤਾਂ ਦੀ ਤਕਸੀਮ ਕਰਨਾ ਕਿੱਦਾਂ ਕਰੋਗੇ? ਨਹੀਂ 5 ਮੱਝੀਆਂ 2 ਜੂਸ ਦੇ ਗਲਾਸ। ਸ਼ੁਫਤ ਵਾਲਾ ਜਿਹੜਾ ਸਵਾਲ ਨਾ ਮਿਲਕ ਸ਼ੇਕ ਬਣਾ ਕੇ ਕੀ ਹੈ 5 ਮੱਝਾਂ ਤੇ 3 ਕੱਟੀਆਂ 3 ਕੱਟੀਆਂ 8 2 ਮਿਲਕ ਸ਼ੇਕ ਦੇ ਗਲਾਸ 10 ਤੇ ਸੱਤਾਂ 'ਚ ਬਰਾਬਰ ਕਰਨਾ। ਪੰਜਾਂ ਚੋਂ 3 ਕੱਟਤੀਆਂ ਹਾਂ। 2 ਰਹਿ ਗਈਆਂ ਉਹਨਾਂ ਨੂੰ ਦੇ ਦਿਓ। ਆਈ ਥਿੰਕ ਇਹ ਕਿ ਬੜਾ ਆਸਾਨ ਸੀ ਲੌਜੀਕ ਦਾ ਸਵਾਲ ਲੇਕਿਨ ਉਹ ਬੰਦਾ ਨਾ ਖੱਪ ਜਾਂਦਾ ਯਾਰ ਕੱਟੀਆਂ ਗੇਰੀਆਂ 5 ਤੇ ਮੱਝਾਂ ਲੈਦਾ 5 ਮੇਰੇ ਮਾਮੂ ਇੱਕ ਸਵਾਲ ਪੁੱਛਦੇ ਹੁੰਦੇ ਸੀ ਕਿ ਇੱਕ ਘਰ ਦੇ ਵਿੱਚ ਇੱਕ ਫਰਦ ਆ, ਉਸ ਘਰ ਦੇ ਵਿੱਚ ਸੱਸ ਵੀ ਆ, ਨੌਂ ਵੀ ਆ, ਬਾਪ ਵੀ ਆ, ਫਲਾਣਾ ਵੀ ਆ, ਭਣਵਈਆ ਵੀ ਆ, ਸਾਲਾ ਵੀ ਆ, ਉਸੇ ਘਰ 'ਚ ਉਹਦਾ ਸਾਰੇ ਰਿਸ਼ਤੇ ਆ, ਦੱਸੋ ਕੌਣ ਆ ਉਸ ਘਰ 'ਚ? ਮਾਸ਼ਾਅੱਲਾ ਸਾਰੇ ਵਿੱਚ ਜਿਹੜੇ ਗਲੀ ਅਜ਼ਾਬ ਹੁੰਦਾ ਸੀ ਇਹ ਸਵਾਲ। ਆਈ ਥਿੰਕ ਜਜਾਦਪੁਰਾ ਉਹ ਘਰ ਕਾਦਾ ਨਹੀਂ ਉਸ ਘਰ ਦੇ ਵਿੱਚ ਉਹ ਕਰੈਕਟਰ ਨਾਲ, ਉਸ ਘਰ ਦੇ ਵਿੱਚ ਇੱਕ ਬਾਪ ਵੀ ਆ, ਬੇਟਾ ਵੀ ਆ, ਜਵਾਈ ਵੀ ਆ, ਫਲਾਣਾ ਵੀ ਆ, ਮਾਮੂ ਵੀ ਆ, ਮਾਮੂ ਵੀ ਆ, ਖਾਲੂ ਵੀ ਆ। ਚਾਚੂ ਵੀ ਆ, ਹੈ ਉਸੇ ਘਰ 'ਚ ਇੱਕੋ ਬੰਦਾ। ਯਾਨੀ ਉਹ ਕਿਸ ਤਰ੍ਹਾਂ ਉਸ ਘਰ ਦੇ ਨਾਲ ਰਿਲੇਟ ਹੋਇਆ ਜਾਂ ਕਿੱਥੇ ਉਹ ਵਿਆਹਿਆ ਗਿਆ ਜਾਂ ਕੀ ਉਹਦੇ ਰਿਸ਼ਤੇ, ਕਿਉਂ ਉਹਦੇ ਸਾਰੇ ਰਿਸ਼ਤੇ ਉਹਦੇ 'ਚ ਹੈਗੇ, ਇੰਜ ਦੇ ਸਵਾਲ ਹੁੰਦੇ ਸੀ। ਤਾਂ ਜੀ ਉਹ ਪਾਗਲਾਂ ਨੂੰ ਹਰ ਰਿਸ਼ਤਾ ਮਿਲਣ ਡਿਆ, ਹੁਣ ਪਿਆਰ ਮਿਲਣ ਡਿਆ। ਬਹੁਤ ਬਹੁਤ ਆ ਛੱਡੋ ਪਰਾਂ। ਕਬਰਸਤਾਨ ਕਾਰੂ ਕੋਲ 1500 ਰੁਪਈਆ ਉਹ ਕਿਹਦੇ ਕੋ ਕਾਰੂ ਇਸ ਵਾਰ ਝੂਠ ਬੋਲਣ ਦੇ ਆ ਵੇਖੋ ਪਾਈ ਤੋਂ ਲੋ ਹੋ ਗਈ ਬੰਦੇ ਕੋ ਸਾਜੀ ਜੇ ਸਵਾਲ ਕਰਨ 'ਚ ਵੀ ਉਹਦੇ ਕੋਲ 1500 ਨਿਕਲ ਆਵੇ ਤਾਂ ਵੀ ਜੋਗੇ ਦੇਣਾ। ਕਾਜ ਨਿਕਲੇ ਆ ਫੇ ਤੁਹਾਨੂੰ ਪਤਾ ਹੁੰਦੇ ਸਨ ਉਸਤਾਦ ਕਾਲੂ ਨੇ ਹਰਕਤ ਕੀ ਕੀਤੀ ਭਲਾ? ਨਹੀਂ ਹੈਗਾ ਅਸੀਂ ਜਿਹੜਾ ਉੱਥੇ ਬੈਠੇ ਬਾਹਰ ਤੇ ਕਾਲੂ ਲੋੜਾ ਸਲਵਾਰ ਫੂਲ ਕਰਨ ਡਿਆ ਉਹ ਭਾਈ ਦੇ ਰਹਿਣ ਦਿਓ ਲੱਗਦਾ ਤੇ ਤਾਂ ਦੋ ਕਾਲੂ ਨੂੰ ਫੋਨ ਕਰਨ ਡਿਆ ਤੇ ਕਾਲੂ ਕਹਿਣ ਡਿਆ ਜੀ ਸਲਮਾਨ ਕਹਿੰਦਾ ਯਾਰ ਕਿੱਥੇ ਯਾਰ ਉਸਤਾਦ ਜੀ ਬੋਲਣ ਦੇ ਆਏ ਨਹੀਂ ਹੈਗੇ ਤੇ ਕਰੇ ਉਹ ਇਹ ਕਹਿੰਦਾ ਮੋਟਰਸਾਈਕਲ ਨਾ ਛੋਟਾ ਕਾਲੂ ਲੈ ਕੇ ਗਿਆ ਹੈ, ਉਹਨੇ ਆਣਾ ਤੇ ਮੈਂ ਫੇਰ ਆਣਾ ਯਾਰ ਮਾਜ਼ਰਤ। ਤੇ ਛੋਟਾ ਕਾਰੂ ਛੋਟਾ ਕਾਲੂ ਸਾਡੇ ਨਾਲ ਬੈਠਾ ਉਹ ਇੱਕ ਵੇਲੇ ਆਇਆ ਸੀ। ਉਹ ਰਿਕਸ਼ੇ ਤੇ ਆਇਆ ਉਹ ਰਿਕਸ਼ੇ ਤੇ ਆਇਆ ਚਲਾ ਅਜੇ ਮੈਂ ਸਾਜੀ ਆਇਆ ਤੇ ਅੱਗੇ ਬੇਟਾ ਮੈਂ ਕਿਹਾ ਤੂੰ ਕਿੱਥੇ ਦੱਸ ਕੇ ਆਇਆ ਕਰ ਮਰੇ ਤੂੰ ਦੱਸ ਤਾਂ ਸਹੀ ਤੂੰ ਆਇਆ ਆ ਮੈਂ ਹੁਣ ਤੇ ਝੂਠ ਬੋਲਿਆ ਕੀ ਬਾਤ ਉਸਤਾਦ ਜੀ ਕਾਰੂ ਕੋਲ 1500 ਰੁਪਈਆ ਵਾ, ਇੱਕ ਕੁੜੀ ਨੇ ਇਹਦੇ ਵੱਲ ਹੱਸ ਕੇ ਦੇਖਿਆ ਤੇ ਇਹਦੇ ਕੋਲ ਬਕਾਇਆ ਕਿੰਨੇ ਰਹਿ ਗਏ? ਹੈ ਨਹੀਂ ਕੁੜੀ ਕੋ 100 ਰਹਿ ਗਏ ਆ ਕਿਉਂਕਿ ਭਾਜੀ ਇਹਨੇ ਕੁੜੀ ਕੋ ਪਹਿਲੇ 1500 ਲਿਆ ਵਾ, ਉਹ ਭਾਬੀ ਸਾਡੀ ਵਿਚਾਰੀ। ਯਾਰ ਨਹੀਂ ਤੇਰੇ ਕੋਲ ਟੋਟਲ 1500 ਰੁਪਇਆ ਵਾ, ਹਾਂ। 100 ਤੂੰ ਜ਼ੈਫਾਂ ਨੂੰ ਦੇਤਾ, 100 ਛੋਟੀ ਨੂੰ ਦੇਤਾ, 200 ਭਾਬੀ ਨੂੰ ਦੇਤਾ, 200 ਤੂੰ ਆਪ ਕੱਚੀ ਤੇਰੇ ਕੋਲ ਕਿੰਨੇ ਰਹਿ ਗਏ? ਅੱਧੇ ਮੇਰੇ ਪਾਲਾ, ਅੱਧੇ ਫਕੀਰ ਨੂੰ ਦੇ ਦੇ, ਮੇਰੇ ਮੈਨੂੰ ਦੇ ਦੇ। 1 ਰੁਪਏ ਨਾਲ ਹੀ ਡਿੱਗ ਗਿਆ ਯਾਰ ਯਾਰ ਬੈਠੇ ਕੋ ਸਵਾਲ ਕਰ ਤੂੰ ਤੇ ਸਿੱਧੇ ਯਾਰ ਉਹ ਸੌਖੇ ਵੀ ਸਵਾਲ ਬੜੇ ਪੁੱਛਦੇ ਸੋਹਣੇ ਉਸਤਾਦ ਜੀ ਬਚਪਨ ਯਾਦ ਆ ਇਹ ਗਏ। ਕਾਫੀ ਸਵਾਲ ਹੁੰਦਾ ਸੀ ਅੰਨੇ ਨੇ ਗੂੰਗੇ ਨੂੰ ਦੱਸਣਾ ਕਿ ਤੇਰੀ ਗੂੰਗੇ ਨੇ ਗੂੰਗੇ ਨੇ ਅੰਨੇ ਨੇ ਦੱਸਣਾ ਗੂੰਗੇ ਨੇ ਇਹਨਾਂ ਨੂੰ ਦੱਸਣਾ ਤੇਰੀ ਮਾਂ ਮਰ ਗਈ। ਨਹੀਂ ਤੇ ਕੋਈ ਸਵਾਲ ਹੁੰਦਾ ਸੀਗਾ ਇੱਕ ਬਾਪ ਚਾ ਭਾਈ ਜਾਣ ਦਾ, ਇੱਕ ਔਰਤ ਜਾਣ ਡਈ ਆ, ਉਹਨੇ ਰਿਆਜੀ ਦੱਸਣਾ ਵੀ ਮੇਰੀ ਕੀ ਲੱਗਦੀ ਹੈ। ਅਗਰ 30 ਲਿਖਦਾ ਸੀ ਤੇ 9 ਲਿਖਦਾ ਸੀ, ਮੇਰੀ ਧੀ ਹੈ ਕਿ ਮੇਰੀ 9 ਇੱਕ ਹੋਰ ਬੱਚੀ ਵੀ ਸੀ, ਉਹਦਾ ਨਾਲ ਨਵਾਸੀ ਲਿਖਦਾ ਸੀ 7 ਆਹ ਨਵਾਸੀ। ਇੱਕ ਆ ਵੀ ਬੜਾ ਸਵਾਲ ਚੱਲਿਆ ਸਾਜੀ ਹਰ ਤੁਹਾਨੂੰ ਵੀ ਪਤਾ ਨਾ ਸਮੁੰਦਰ ਦੇ ਦਰਮਿਆਨ ਚ ਕੀ ਹੈ ਲੈ ਇਸ ਤਰ੍ਹਾਂ ਹੀ। ਸਮੁੰਦਰ ਦੇ ਰੈਡ ਰਾਈਟ ਆ। ਪਾਣੀ ਆ। ਨਹੀਂ ਸਾਜੀ ਹਾਂ ਦੱਸੋ ਇਹ ਵੀ ਨਹੀਂ ਪਤਾ ਤੁਹਾਨੂੰ ਪਾਣੀ ਆ। ਨਹੀਂ ਸਾਜੀ ਪਾਣੀ ਸਮੁੰਦਰ ਦੇ ਦਰਮਿਆਨ 'ਚ ਨੂਨ ਆ। ਹਾਂ ਇਹ ਕਰੋੜਪਤੀ ਚ ਸਵਾਲ ਹੋਇਆ ਉਹ ਸਾਡਾ ਇੱਕ ਵੀ ਸੀਗਾ ਕਿ ਇੱਕ ਔਰਤ ਕੋਲੋਂ ਬੰਦੇ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ, ਕਹਿੰਦੀ ਮੇਰੀ ਗੱਡੀ ਦਾ ਨੰਬਰ ਵੇਖ ਲੈ, ਉਹ ਮੇਰਾ ਨਾਮ, ਉਹਦਾ ਨਾਮ ਸੀ 1937। ਦੱਸੋ ਕੁੜੀ ਦਾ ਕੀ ਨਾਮ? ਕੀ ਸੀਗਾ? ਕੀ ਇੱਕ ਬੰਦੇ ਨੇ ਨਾਮ ਪੁੱਛਿਆ ਲੜਕੀ ਦਾ ਕਿ ਤੇਰਾ ਨਾਮ ਕੀ ਹੈ, ਉਹ ਲੜਕੀ ਕਹਿੰਦੀ ਮੇਰੀ ਗੱਡੀ ਦਾ ਨੰਬਰ ਆ ਨਾ ਜਿਹੜਾ, ਉਹ ਮੇਰਾ ਨਾਮ ਆ। ਉਹਦੀ ਗੱਡੀ ਦਾ ਨੰਬਰ ਸੀ 1937। 1937 ਕੀ ਬਣਦਾ ਵਾ? ਮੈਂ ਇਹ ਤਾਂ ਹਕੀਕਤ ਗੱਲ ਦੱਸ ਯਾਰ ਇਹ ਤੇ ਕੋਈ ਲੋਜਕ ਹੈਗੀ ਗੱਲ ਦੇ ਵਿੱਚ 1937 ਕਿੱਦਾਂ ਉਹਦਾ ਨੰਬਰ? ਉਹ ਗੱਡੀ ਦਾ ਨੰਬਰ 1937 ਹੈ ਤੇ ਕੁੜੀ ਦਾ ਨਾਮ ਹੈ ਬਾਜੀ ਸਵਾਲ ਏਦਾਂ ਵਾ ਕਿ ਗੱਡੀ ਦੇ ਵਿੱਚ ਜਿਹੜੀਆਂ ਕੁੜੀਆਂ ਸਾਜੀ ਬੈਠੀਆਂ ਜਾਂ ਕੁੜੀ ਬੈਠੀ ਆ ਉਹਦਾ ਨਾਂ ਉਸ ਨੰਬਰ ਪਲੇਟ ਦੇ ਨੰਬਰ ਚ ਆ। ਦੱਸੋ ਕੀ ਨੰਬਰ ਹੋਣਾ? 1937 1937 1937 1937। ਇਹ ਕੀ ਸਮੀਨਾ ਬਣਿਆ? ਜੀ ਸਮੀਨਾ ਉਹ ਨਹੀਂ ਸਮੀਨਾ ਕਿੱਥੇ ਬਣਦਾ ਜ਼ਮੀਨਾ ਨਹੀਂ ਬਣਦਾ ਨਹੀਂ ਬਣਦਾ ਨਾ ਬਣਾ ਤੂੰ ਜਗ੍ਹਾ ਤੋਂ 199 ਕਲਸੂਮ ਕਲਸੂਮ ਇੱਕ ਸੁਣੋ ਨਹੀਂ ਪਤਾ 1937 ਨਿਗਤ 37 ਐਂਡ ਤੇ 7 ਨਹੀਂ ਔਰ ਪਹਿਲੇ ਤਿੰਨ ਨੀਲਮ। ਯਾਰ ਤਿੰਨ ਦਾ 8 ਤਿੰਨ ਦਾ ਘਰ 8 ਵਾ, ਨੀਲਮ ਇਕੱਠੇ ਦਾ ਘਰ ਤਿੱਕਾ, ਇਹ ਬਣਦਾ ਵਾ ਜੀਲੋ ਤੁਸੀਂ 44 65 ਦੀ ਪੈਕਟ ਲਵਾ ਲਓ ਭਾਜੀ।
ਇੱਕ 7 ਨਹੀਂ ਭਾਜੀ ਨਹੀਂ ਪਤਾ ਪਤਾ ਲਓ ਨਾ ਕੀ ਨਾਂ ਸੀ? ਥੋੜਾ ਬਹੁਤਾ ਤੇ ਪਤਾ ਇਹ ਦੱਸ ਦਿਓ ਨਾ, ਟਾਈਮ ਹੋ ਗਿਆ ਚੱਲੀਏ। ਉਹਦਾ ਨਾਂ ਕੀ ਸੀ? 1937 ਕੀ ਨਾਂ ਸੀ ਉਹਦੀ ਕੁੜੀ ਦਾ? ਨਹੀਂ ਉਸਤਾਦ ਜੀ ਬੜਾ ਈਜ਼ੀ ਹੈ ਯਾਰ ਅੱਛਾ ਕੀ ਦੱਸੋ? ਥੋੜਾ ਜਿਹਾ ਜ਼ਹਿਨ ਤੇ ਜ਼ੋਰ ਨਹੀਂ ਨਹੀਂ ਦੱਸੋ ਤੁਸੀਂ। ਉਹਦੇ ਵਿੱਚ ਹੀ ਸਵਾਲ ਹੈ 1937 ਅੱਛਾ 19 ਬਦਨਾਮ ਹੋਈ। ਨਹੀਂ ਨਹੀਂ 37 ਤੇਰੇ ਲਈ। ਨਹੀਂ ਉਸਤਾਦ ਜੀ 1937 ਚਲੋ ਦੱਸੋ ਨਾਂ ਦੱਸੋ, ਅਸੀਂ ਹਾਰ ਗਏ। ਬਲਕੀਸ ਕਿੱਦਾਂ ਕਿੱਦਾਂ ਬੋਲੀ ਲੌਜੀਕ ਤੇ ਜਵਾਬ ਦੇ ਕੇ ਲੌਜੀਕ ਇਰਮ ਪਾਉਂਦਾ ਵਾ ਬਲਕੀਸ ਹਾਂ ਇਹੀ ਬਸ 1937 ਬਲਕੀਸ ਪੂਰਾ ਆਇਆ ਮੈਂ ਤੇ ਪੂਰਾ ਚਾਰ ਉਹ ਨਹੀਂ ਜੀ ਉਹ ਲਫ਼ਜ਼ ਹੈ ਨਾ 1937 ਉਹਨੂੰ ਸਿੱਧੇ ਮੁੜ ਉਲਟੇ ਸਿੱਧੇ ਕਰਨੇ ਪੈਂਦੇ ਨੇ ਤੇ ਫਿਰ ਉਹ ਨਹੀਂ 1937 ਬਲਕੀਸ ਪੂਰਾ ਹਾਂ ਜੀ 1937 ਲਿਖ ਕੇ ਪੁੱਠਾ ਕਰੀਓ ਹੁਣ ਕਿੰਨੇ ਪਾਉਂਦੇ ਨਹੀਂ ਤੂੰ ਰਹਿਣ ਦੇ, ਛੱਡ ਦੇ। ਨੀਲੀ ਐਵੇਂ ਨੀਲੀ ਉਹ ਕਿੱਦਾਂ ਕਿੱਦਾਂ 1937 ਨਹੀਂ ਬਲਕੀਸ ਸੋਹਣਾ ਬਣ ਗਿਆ ਸੀ। ਯਾਰ 1937 ਨੀਲੀ ਬਣਦਾ ਜੀ ਉਸਤਾਦ ਜੀ ਨੇ ਜੇ ਗੱਡੀ ਕਾਲੀ ਹੈ ਤੇ ਵੇਨੀ ਦੀ ਕਿੱਦਾਂ ਬਣ ਗਈ ਉਹ? ਲੱਗੀ ਤਾਂ ਤੁਹਾਡੇ ਪੈਣ ਸੋਟੀ ਹੁਣ ਫੈਸਲ ਤੂੰ ਇਦਾਂ ਲਿਖ ਕੇ ਦਿਖਾ ਸਕਦਾ ਮੈਨੂੰ? ਆ ਦੇ, ਤੇਰਾ ਨਾਮ ਆ ਦੀਵਾਨਾ। ਉਸਤਾਦ ਜੀ ਮੇਰੇ ਸੈਨ ਨੇ ਹਾਂਜੀ ਉਸਤਾਦ ਜੀ ਕਿੱਦਾਂ ਫੈਸਲ ਆਪ ਸਾਹਿਬ ਹੈ ਸਾਜੀ ਅੱਛਾ ਪੁੱਠਾ ਦੇਖਣਾ ਤੇ ਹਾਂ, ਕਿੱਦਾਂ ਤੂੰ ਮੈਨੂੰ ਕਹਿ ਮੈਂ ਤੇਰਾ ਪੂਰਾ ਮਜ਼ਮੂਨ ਇਦਾਂ ਲਿਖ ਦਿੰਦਾ, ਮੇਰੀ ਇੰਨੀ ਪ੍ਰੈਕਟਿਸ ਹੈ। ਪੁੱਠਾ ਹਾਂਜੀ ਆ ਮੈਂ ਲਿਖਿਆ ਫੈਸਲ ਰਾਮੇ ਸਾਹਿਬ, ਆ ਸਾਹਮਣੇ ਮਿਲ ਗਿਆ ਫੈਸਲ ਰਾਮੇ ਸਾਹਿਬ। ਚਲੋ ਲਿਖੋ ਚਲੋ ਲਿਖੋ ਲਿਖੋ ਲਗਾਓ ਲਗਾਓ। ਬਖਿਦਮਤ ਜਨਾਬ ਇਹਦੇ ਬਦਲੇ ਕੀ ਮਿਲੂਗਾ ਇਹ ਦੱਸੋ? ਉਹ ਠਹਿਰ ਜਾ ਯਾਰ ਬੜੀ ਗੱਲ ਹੈ ਯਾਰ ਬਹੁਤ ਬਣਾ ਗੁਜ਼ਾਰਿਸ਼ ਹੈ ਪਹਿਲੇ ਆ ਤਾਂ ਦੇਖ ਕਰ ਲਾ ਇਹ ਬੜੀ ਗੱਲ ਹੈ ਸਤਾਜੀ ਠੀਕ ਹੈ ਜੀ। ਚਲੋ ਇੱਥੇ ਤੇ ਲਿਖ ਲੈਣਾ ਸਾਥ ਜੀ ਚਲੋ 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 ਬਖਿਦਮਤ ਜਨਾਬ ਜੀ ਮੈਂ ਲਿਖ ਲਿਆ ਨਾ ਤੇ ਮੈਂ ਅੱਗੇ ਵੀ ਅੱਗੇ ਵੀ ਲਿਖ ਲਿਖ ਲੈਣਾ ਵਾ। ਮੁਸਤਨਸਰ ਹੁਸੈਨ ਗਫੰਗਨ ਇਹ ਮੈਨੂੰ ਸਿੱਧਾ ਨਹੀਂ ਲਿਖਣਾ ਆਉਣਾ। ਇਹ ਤੁਸੀਂ ਕਿੱਦਾਂ ਕੀ ਕਰਨੀ ਕਿ ਨਹੀਂ ਦਿਖਾਓ ਜਰਾ ਉਲਟਾ ਲਿਖਣਾ ਵਾ। ਇਹਨੂੰ ਪੁੱਠਾ ਕਰਕੇ ਦੇਖ, ਅੱਬਾ ਖਿਦਮਤ ਜਨਾਬ ਲਿਖਿਆ ਨਾ ਮੈਂ ਉਹਨਾਂ ਨੂੰ ਆ ਇੰਦ ਵੇ। ਯਾਰ ਬਹੁਤ ਆਵਾ ਇਹ ਬੜੀ ਪ੍ਰੈਕਟਿਸ ਕੀਤੀ ਉਸਤਾਦ ਨੇ ਕਿੰਨੀ ਇਹ ਸਾਜੀ ਤੁਹਾਡੀ ਵਾਕਈ ਪ੍ਰੈਕਟਿਸ ਆ। ਦੋ ਬੰਦਿਆਂ ਨੂੰ ਆਂਦਾ ਵਾ ਕਿ 3 ਇਡੀਅਟਸ ਵਾਲੇ ਵਾਇਰਸ ਨੂੰ ਇੱਕ ਸਤਾਰ ਇੱਕ ਸਾਜ ਉਹ ਦੋ ਹੱਥਾਂ ਲਿਖਦੇ ਹੀ ਬੜੀ ਗੱਲ ਹੈ ਯਾਰ। ਯਾਰੇ ਲਾਤਾ ਸਾਜ ਨੇ ਸਾਰਿਆਂ ਨੂੰ, ਆਪਣੀ ਜਿਹੜੀ ਫੈਮਿਲੀ ਉਹ ਹੁਣ ਜੁੜ ਗਏ ਹੋਣੇ ਆ ਜਿੱਥੇ ਚੱਕ ਕੇ, ਪੱਕੀ ਗੱਲ ਆ। ਵਾਹ 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 ਉਸਤਾਦ ਜੀ ਆਹ ਗਲਤ ਲਿਖਿਆ ਜੀ ਤੁਸੀਂ ਉਹ ਨਹੀਂ ਨਹੀਂ ਸਹੀ ਲਿਖਿਆ ਉਹ ਨਹੀਂ ਸਹੀ ਆ ਯਾਰ ਕੀ ਗੁਣ ਨੇ ਯਾਰ ਉਸਤਾਦ ਜੀ ਕੋ। ਮਿੱਠਾ ਪੁਰੀਆ ਅੱਛਾ ਹੁਣ ਤੂੰ ਆ ਦੇਖ ਲਿਆ ਨਾ, ਹਾਂਜੀ ਆ ਲਿਖ ਲਿਆ ਤੇ ਤੂੰ ਖੁਸ਼ਖਤੀ ਵੀ ਦੇ ਚੈੱਕ ਕਰਨੀ ਹੈ। ਸਹੀ ਲਿਖਾਈ ਬਹੁਤ ਅੱਛੀ ਸਹੀ ਸਾਫ ਪੁਰੀਆ ਸਾਹਿਬ, ਮਿੱਠਾ ਪੁਰੀਆ ਚਾਵਲ ਹੈ ਮਿੱਠਾ ਪੁਰੀਆ ਸਾਹਿਬ ਕੀ ਹਾਲ ਹੈ? ਅੱਛਾ ਮੈਂ ਸਮਝਿਆ ਚਾਵਲ ਹਾਂ ਸਾਜੀ ਤੋਂ ਬਿਲਕੁਲ ਐਕੂਰੇਟ ਆ। ਹਾਂਜੀ ਅਤੇ ਸਿੱਧਾ ਦੇਖ ਲੈ। ਤੇ ਤੁਸੀਂ ਸਿੱਧਾ ਕਿਉਂ ਲਿਖਦੇ ਵੈਸੇ ਮੈਂ ਇੱਕ ਦਿਨ ਬੈਠਾ ਮੈਂ ਆਪਣੇ ਐਵੇਂ ਫਨ, ਮੈਂ ਕਿਹਾ ਯਾਰ ਇੱਕ ਚੀਜ਼ ਹੋਣੀ ਇਹ ਚਾਹੀਦੀ। ਫਨ ਵਾ? ਦੱਸੋ ਉਸਤਾਦ ਜੀ ਹੋਰ ਇਹ ਫਨ ਆ। ਅੱਛਾ ਮੈਂ ਕਿਹਾ ਪਤਾ ਨਹੀਂ ਤੁਸੀਂ ਪੜ੍ਹੇ ਨਹੀਂ ਹੈਗੇ ਨਾ। ਚਲੋ ਜੀ, ਲਓ ਜੀ ਭਾਜੀ, ਆਹੋ ਯਾਰ ਮਿੱਠਾ ਪੁਰੀ ਸਾਹਿਬ ਰੱਬ ਰੱਖਾ ਜੀ। ਉਹ ਦਿਲ ਬਣਾ ਇੱਧਰ ਬਾਬਾ ਰੱਖੋ ਜੀ।